ਪੰਜਾਬ ਦੇ ਵਿੱਚ ਇੰਨੀ ਸ਼ਕਤੀ ਆ। ਝੰਡਾ ਛੱਡ ਦੇ, ਝੰਡਾ ਛੱਡ ਦੇ, ਝੰਡਾ ਛੱਡ ਦੇ। ਝੰਡਾ ਕਾਹਦੇ ਫੜੀ ਜਾਂਦੇ ਆ? आगे कर लो, आगे कर झंडा हमारे जथा वारस पंजाब के मुख्य सेवादार भाई अमृतपाल सिंह खालसा दिशा निर्देशों अनुसार भेजा गया कौमी इंसाफ मोर्चे नूं भाई अमृतपाल सिंह खालसा की जिहड़ी पूरी फुल सपोर्ट कोई सरकार है ना समझ भाई अमृतपाल सिंह खालसा इत्थे नहीं रहिंदा। भाई अमृतपाल सिंह खालसा सो सब तो पहला तरीका साडी पीसफुली गल रही जे साडी पीसफुली सरकार गल नहीं सुनती। तुसीं देख लो राजीव गांधी के कातल सड़ते हैं ना, इस भारत नूं अंग्रेज़ां दे गलों गुलामी लाउण दे विच 99% कुर्बानियां ने जिहड़े पंजाबियों दे सिखां दी ने। जदों सानूं हुण इस बार देख लो 26 जनवरी नूं कहंदे तुहाडी झांकी नहीं रखनी पंजाब वालिआं दी, पंजाब दी झांकी नहीं रखनी पंजाब वालिआं ने। 26 जनवरी नूं झांकी दिखाती है केसरी निशान साहब नाल। अच्छा ते पंजाब नाल ही तुसीं क्यों बिरकता करदे हो, क्यों सिखां नाल इदां करदे हो? आ बलात्कारी साध जिन्हें साडीआं धीआं भैणां दी इज्जत लुੱਟੀ आ, मार मार उत्थे बेरियां दे बागां थल्ले दबदा रहागा उन्हां नूं। ਉਹਨੂੰ ਤਾਂ ਖੱਟਰ ਨੇ ਉਹਦਾ ਜਵਾਈ ਬਣਾ ਕੇ, ਜਿਹੜਾ ਮੁੱਖ ਮੰਤਰੀ ਹੈ ਹਰਿਆਣੇ ਦਾ, ਉਹਦਾ ਜਵਾਈ ਬਣਾਇਆ ਉਹਨੇ, ਉਹਦਾ ਜਵਾਈ ਬਣਾ ਕੇ ਉਹਨੇ ਬਾਹਰ ਕੱਢਿਆਗਾ। ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ 7.5 ਤੋਂ 10 ਲੱਖ ਦੇ ਇਕੱਠ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਚੁਣਿਆ, ਉਹਨਾਂ ਨੂੰ ਰਿਹਾ ਨਹੀਂ ਕਰਦੇ, ਉਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ। ਇਹ ਸਿੱਖਾਂ ਨਾਲ ਸਰਾਸਰ ਧੱਕਾ ਗਾ। ਜੇ ਤੁਸੀਂ ਸਿੱਖਾਂ ਨੂੰ ਕਹਿੰਦੇ ਹੋ ਵੀ ਸਿੱਖ ਸਾਡੇ ਹਿੱਸਾ ਨੇ, ਕਈ ਤਾਂ ਵੀਰੇ ਕਹਿੰਦੇ ਨੇ ਵੀ ਹਿੰਦੂਆਂ ਨਾਲ ਇਹਨਾਂ ਦੀ ਲੱਗਦੀ ਹੈ, ਸਾਡੀ ਹਿੰਦੂਆਂ ਨਾਲ ਕੋਈ ਲਾਗ ਡਾਟ ਨਹੀਂ। ਜੇ ਹਿੰਦੂਆਂ ਨਾਲ ਲਾਗ ਡਾਟ ਹੁੰਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਚਾਂਦਨੀ ਚੌਕ 'ਚ ਸੀਸ ਨਾ ਕਟਾਉਂਦੇ। ਤੇ ਜੋ ਸਾਡੇ ਪੰਜਾਬ ਨਾਲ ਜਾਂ ਸਾਡੀ ਸਿੱਖ ਕੌਮ ਨਾਲ, ਪੰਜਾਬੀਆਂ ਨਾਲ, ਚਾਹੇ ਉਹ ਪੰਜਾਬ ਦੇ ਵਿੱਚ ਹਿੰਦੂ ਹੈ ਚਾਹੇ ਮੁਸਲਮਾਨ ਈਸਾਈ ਆ, ਸਾਰਿਆਂ ਨਾਲ ਹੀ ਧੱਕਾ ਹੁੰਦਾ। ਸੋ ਪੰਜਾਬ ਗੌਰਮੈਂਟ ਨੂੰ ਵੀ ਭਗਵੰਤ ਮਾਨ ਸਿੰਘ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਸਿੱਖਾਂ ਦਾ ਸਾਬਰ ਇਹ ਵਜ਼ੀਰ ਆਜ਼ਮ ਸਰਦਾਰ ਆਪਣਾ ਨਰਿੰਦਰ ਮੋਦੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਨੇ, ਉਹਨਾਂ ਅੱਗੇ ਵੀ ਇਹੀ ਅਪੀਲ ਕਰਦੇ ਆ ਕਿ ਮੋਦੀ ਸਾਹਿਬ ਸਿੱਖਾਂ ਦਾ ਖੂਨ ਆ ਜਿਹੜਾ ਬਹੁਤ ਗਰਮ ਆ। ਉਹ ਦੇਖੋ ਪਹਿਲਾਂ ਰਜੀ ਆਪਣਾ ਇੰਦਰਾ ਗਾਂਧੀ ਠੋਕਦੀ ਸੀਗੀ, ਕਿਤੇ ਇਹ ਨਾ ਹੋਵੇ ਵੀ ਸੋਨੂੰ ਵੀ ਧੁਰ ਦੀ ਟਿਕਟ ਕਟਾ ਦੇਣਾ। ਇੱਥੇ ਮੱਸੇ ਰੰਗੜ ਵੱਡੇ ਵਰਗੇ ਨਹੀਂ ਛੱਡੇ, ਅਹਿਮਦ ਸਾਹਿਬ ਅਬਦਾਲੀ ਵਰਗੇ ਨਹੀਂ ਛੱਡੇ। ਤੇ ਮੋਦੀ ਸਾਹਿਬ ਅਸੀਂ ਪੀਸਫੁਲੀ ਤੁਹਾਡੇ ਤੋਂ ਇਹ ਮੰਗ ਕਰਦੇ ਆ ਤੇ ਸਾਡਾ ਡੈਮੋਕ੍ਰੈਟਿਕ ਦਾ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਸਜ਼ਾਵਾਂ ਨੇ, ਉਹ ਸਜ਼ਾਵਾਂ ਡਬਲ ਹੋ ਚੁੱਕੀਆਂ। ਕੋਈ ਵੀ ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਦਾ ਕਾਨੂੰਨ ਨਹੀਂ ਵੀ ਆਪਾਂ ਉਹਨਾਂ ਨੂੰ 14 ਸਾਲ ਤੋਂ ਵੱਧ ਜੇਲ੍ਹ ਦੇ ਵਿੱਚ ਰੱਖਿਆ ਜਾਈਏ। ਕਈਆਂ ਨੂੰ ਤਾਂ 27 ਸਾਲ ਹੋ ਗਏ, ਕਈਆਂ ਨੂੰ 28, ਕਈਆਂ ਨੂੰ 25, ਕਈਆਂ ਨੂੰ 32। ਤੇ ਇਦਾਂ ਗੁਲਾਮੀ ਹੈ ਜਿਹੜੀ ਇਹ ਸਾਡੇ ਦੇਸ਼ ਦੇ ਵਿੱਚ। ਅਸੀਂ ਕਹਿੰਦੇ ਅਸੀਂ ਗੁਲਾਮ ਲੋਕ ਆ, ਬਾਕੀ ਅਸੀਂ ਜਿਹੜੇ ਪੰਜਾਬ ਦੇ ਲੋਕ ਅਸੀਂ ਗੁਲਾਮੀ ਭੋਗ ਰਹਾਂਗੇ। ਕਿਤੇ ਵੀ ਜਿਹੜੀ ਸਿੱਖ ਕੌਮ ਆ, ਸਿੱਖ ਕੌਮ ਦੀ ਕੋਈ ਜਾਤ ਪਾਤ ਨਹੀਂ। ਬਾਬੇ ਨਾਨਕ ਨੇ ਅੱਜ ਤੋਂ 550 ਸਾਲ ਪਹਿਲਾਂ ਸਿੱਖਾਂ ਦੀ ਜਿਹੜੀ ਜਾਤ ਪਾਤ ਉਹ ਖਤਮ ਕੀਤੀ ਸੀ। ਜੇ ਅਸੀਂ ਕਿਸੇ ਸਰਕਾਰੀ ਅਦਾਰੇ ਤੇ ਵੀ ਜਾਣਾ ਹੋਵੇ, ਉੱਥੇ ਸਾਡੀ ਸਭ ਤੋਂ ਪਹਿਲਾਂ ਜਾਤ ਪਾਤ ਪੁੱਛੀ ਜਾਂਦੀ ਆ। ਸੋ ਮੈਂ ਤੁਹਾਡੇ ਸਾਰੀ ਪ੍ਰੈਸ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜਿੰਨੇ ਵੀ ਮੇਰੇ ਵੀਰ ਇੱਥੇ ਭੈਣ ਭਰਾ ਪਹੁੰਚੇ ਆ, ਮੈਂ ਤਾਂ ਇਹੀ ਗੱਲ ਇੱਕ ਪਹਿਚਾਨ ਰਿਹਾਗਾ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਨੂੰ, ਕਿ ਵੀ ਸਿੱਖਾਂ ਨਾਲ ਪੰਜਾਬ ਦੇ ਵਿੱਚ ਧੱਕਾ ਹੁੰਦਾਗਾ। ਸੋ ਇਹ ਧੱਕਾ ਜਿਹੜੀ ਸਿੱਖ ਕੌਮ ਕਦੇ ਵੀ ਸਹਿਣਸ਼ੀਲਤਾ ਨਹੀਂ ਕਰੂਗੀ। ਤੇ ਦੇਖੋ ਦਿੱਲੀ ਦੇ ਵਿੱਚ 3 ਕਾਲੇ ਕਾਨੂੰਨ ਆਏ ਸੀਗੇ, ਉੱਥੇ ਵੀ ਸਿੱਖ ਕੌਮ ਨੇ 1 ਸਾਲ ਲਗਾਤਾਰ 18 ਦਿਨ ਸ਼ਾਂਤਮਈ ਸੰਘਰਸ਼ ਕੀਤਾਗਾ।
ਹੁਣ ਵੀ ਅਸੀਂ ਸ਼ਾਂਤਮਈ ਚੱਲਦੇ ਆਂਗੇ। ਸੋ ਜਿਹੜਾ ਅਫਸਰ ਸਾਹਿਬਾਨ ਕਹਿੰਦੇ ਆ ਵੀ ਅਸੀਂ ਸੀਐਮ ਨੂੰ ਕੋਈ ਜਾ ਕੇ ਸੀਐਮ ਮੂਹਰੇ ਲਲਕਾਰੇ ਨਹੀਂ ਮਾਰਨਾ ਚਾਹੁੰਦੇ ਵੀ ਬਾਹਰ ਨਿਕਲਾ ਵੀ ਆ ਗਏ। ਅਸੀਂ ਸੀਐਮ ਮੂਹਰੇ ਸਿਰਫ ਆਪਣਾ ਉਹਦੇ ਦੂਰੀ ਤੋਂ ਇੱਕ ਪ੍ਰੋਟੈਸਟ ਕਰਨਾ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਜਿਹੜਾ 1.5 ਘੰਟੇ ਦਾ ਉਹ ਕਰਨਾ, ਉੱਥੇ ਚੌਕੀ ਸਾਹਿਬ ਦਾ ਪਾਠ ਕਰਨਾ, ਸਤਨਾਮ ਵਾਹਿਗੁਰੂ ਦਾ ਜਪ ਕਰਨਾ। ਬਾਕੀ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮੂਹਰੇ ਕਿੰਨੀਆਂ ਫੋਰਸਾਂ ਖੜੀਆਂ, ਕਿੰਨੀਆਂ ਬਲਟਾਲੀਆਂ ਖੜੀਆਂ, ਬੈਰੀਕੇਡ ਲਾਏ ਹੋਏ ਨੇ। ਉਹ ਦੇਖੋ ਪਾਣੀ ਵਾਲੀਆਂ ਗੱਡੀਆਂ, ਇਹ ਸਿੱਖ ਕੌਮ ਲਈ ਲਾਈ ਜਾਂਦੀਆਂ ਨੇ। ਤੇ ਜੇਲਾਂ ਸਾਨੂੰ ਛੋਟੀਆਂ ਪੈ ਜਾਣੀਆਂ ਨੇ, ਇਹ ਜੇਲਾਂ ਪੂਰੇ ਭਾਰਤ ਦੀਆਂ ਜੇਲਾਂ ਛੋਟੀਆਂ ਪੈ ਜਾਣੀਆਂ ਨੇਗੀਆਂ। ਅੱਜ ਤੱਕ 31 ਆਉਂਦੇ ਨੇ ਤੇ ਪਿੱਛੇ ਲੱਖ ਬੰਦੇ ਨੇ ਨਾਮ ਜਿਹੜਾ ਉਹ ਲਿਖਿਆ ਦਿੱਤਾ ਗਾ। ਇਹ ਜਥੇ ਲਗਾਤਾਰ ਚੱਲਦੇ ਰਹਿਣਗੇ ਤੇ ਜਿਵੇਂ ਵੀ ਸਾਡੇ ਸਿੱਖ ਕੌਮ ਦੇ ਆਗੂ ਨੇ ਭਾਈ ਅਮਰਤਪਾਲ ਸਿੰਘ ਤੇ ਕੌਮੀ ਇਨਸਾਫ ਮੋਰਚਾ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਵੇਂ ਵੀ ਸਾਨੂੰ ਕੌਲ ਦਿੰਦੇ ਨੇ, ਕਿਉਂਕਿ ਜਥੇਦਾਰ ਦਾ ਜਿਹੜਾ ਸੰਦੇਸ਼ ਹੁੰਦਾ ਉਹ ਸਿੱਖ ਕੌਮ ਸਿਰ ਮੱਥੇ ਪ੍ਰਮਾਣਿਤ ਕਰਦੀ ਆ ਕਿ ਪੀਸਫੁਲੀ ਅਸੀਂ ਜਿਹੜਾ ਆਪਣਾ ਸ਼ਾਂਤਮਈ ਤਰੀਕੇ ਨਾਲ ਉਹ ਪ੍ਰੋਟੈਸਟ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ। ਸੋ ਅਸੀਂ ਪੰਜਾਬ ਗਵਰਨਮੈਂਟ ਤੇ ਪੰਜਾਬ ਪੁਲਿਸ ਨੂੰ ਵੀ ਇਹੀ ਕਹਿਣ ਦਿੰਦੇ ਆ, ਸਾਡੇ ਭਰਾ ਨੇ ਇਹ ਵੀ ਸਿੱਖਾਂ ਦੇ ਨੇ, ਇਹਨਾਂ ਦੇ ਅੰਦਰ ਵੀ ਦਰਦ ਹੋਣਾ ਚਾਹੀਦਾ ਵੀ ਸਾਨੂੰ ਅੱਗੇ ਜਾਣ ਦਿਓ, ਵੀ ਸਾਨੂੰ ਰੋਕਿਆ ਕਿਹੜੀ ਗੱਲੋਂ ਇੱਥੇ, ਸਾਨੂੰ ਦੱਸਣ ਤਾਂ ਸੀ। ਧਾਰਾ 144 ਲਾਈ ਗਈ ਹੈ, ਉਲੰਘਣ ਕਰਨ ਤੇ ਤੁਹਾਡੇ ਤੇ ਗ੍ਰਿਫਤਾਰੀਆਂ ਹੋ ਸਕਦੀਆਂ, ਹਾਲਾਂਕਿ ਤੁਸੀਂ ਗ੍ਰਿਫਤਾਰੀਆਂ ਦੇਣ ਆਏ ਹੋ। ਦੇਖੋ ਗ੍ਰਿਫਤਾਰੀਆਂ ਹੋ ਸਕਦੀਆਂ, ਉਹ ਜਿਸ ਤਾਂ ਕਹਿੰਦੇ ਵੀ ਕਰਨ, ਅਸੀਂ ਡਰਦੇ ਨਹੀਂ ਹੈਗੇ। ਦਫਾ 44 ਸਿੱਖਾਂ ਲਈ ਹੈ, ਅਸੀਂ ਵਗ ਜੰਨੇ ਤੰਤਰ ਸਿੰਘ ਫਿਰ ਤਾਂ ਨਹੀਂ ਦਫਾ 44 ਲਾ ਸਕਦੇ। ਦਫਾ 44 ਸਿੱਖਾਂ ਲਈ ਕਿਉਂ ਲਈ ਹੈ? ਕੋਈ ਹਿੰਦੂ ਰਾਸ਼ਟਰ ਦੀ ਚੱਕ ਕੇ ਮੂੰਹ ਗੱਲ ਕਰਦਾਗਾ, ਉਹਦੇ ਉੱਤੇ ਕਿਉਂ ਨਹੀਂ ਜਵਾਬਾਂ ਲਾਉਂਦੇ? ਕੋਈ ਮੇਰੇ ਵਰਗਾ ਨੌਜਵਾਨ ਆਪਣੇ ਕੌਮੀ ਘਰ ਖਾਲਸਤਾਨ ਦੀ ਗੱਲ ਕਰਦਾ, ਆਪਣੇ ਰਾਜ ਦੀ ਖਾਲਸਾ ਰਾਜ ਦੀ ਗੱਲ ਕਰਦਾਗਾ। ਕਈਆਂ ਨੂੰ ਭੁਲੇਖਾ ਵੀ ਖਾਲਸਤਾਨ ਖਾਲਸਾ ਰਾਜ ਅਲੱਗ ਹੈ। ਅੱਜ ਮੈਂ ਤੁਹਾਡੇ ਰਾਹੀਂ ਇੱਕ ਇਹ ਜਾਣਕਾਰੀ ਸਾਂਝੀ ਕਰਦਾ ਵੀ ਖਾਲਸਾ ਰਾਜ ਖਾਲਸਤਾਨ ਇੱਕ ਹੀ ਗੱਲ ਹੈ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜ ਸੀ, ਉਹੀ ਰਾਜ ਹੈ। ਸੋ ਸਿੱਖਾਂ ਲਈ ਤੁਸੀਂ ਆਪ ਦੇਖ ਲਓ ਵੀ ਇਹ ਗੁਲਾਮੀ ਨਹੀਂ। ਧਾਰਾ 144 ਲਾਤੀ। ਜੇਲਾਂ ਤੋਂ ਨਹੀਂ ਡਰਦੇ, ਅਸੀਂ ਤਾਂ ਕਹਿੰਦੇ ਵੀ ਸਾਨੂੰ ਫੜਨ, ਫੜ ਕੇ ਗ੍ਰਿਫਤਾਰ ਕਰਨਾ, ਜੇਲਾਂ 'ਚ ਡੱਕਣਾ। ਅਸੀਂ ਤਾਂ ਜ਼ਮਾਨਤਾਂ ਵੀ ਨਹੀਂ ਕਰਾਉਣੀਆਂ ਯਾਰ। ਆ ਸਿੰਘਾਂ ਤੋਂ ਜਕਾਰਾ ਛੱਡਦਾ ਮੈਂ ਜੇ ਕੋਈ ਕਹਿ ਗਿਆ ਵੀ ਬਾਬਾ ਜੀ ਸਾਹਮਣੇ ਦੇ ਕੇ ਬੋਲੋ। ਸਾਡੇ ਅਫਸਰ ਇਹਨਾਂ ਨੂੰ ਕਹਿੰਦੇ ਵੀ ਸਾਡੇ 4000 ਸਿੰਘਾਂ ਨੂੰ ਅੱਗੇ ਜਾਣ ਦਿਓ। ਜੇ ਤੁਸੀਂ ਦਫਾ 144 ਲਾਈ ਹੈ, 4000 ਸਿੰਘ ਜਾਣ ਦਿਓ। ਅਸੀਂ ਕਿਹੜਾ ਉੱਥੇ ਜਾ ਕੇ ਹਗਾਮਾ ਕਰਨਾ ਹੈ? ਅਸੀਂ ਪ੍ਰੋਮਿਸ ਕਰਦੇ ਹਾਂ ਕੁਝ ਨਹੀਂ। ਅਸੀਂ ਸਾਰਾ ਜੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣਾ ਵਿਸ਼ਵਾਸ ਦਿਵਾਉਂਦੇ ਵੀ ਉੱਥੇ ਦਾ ਕੋਈ ਹਗਾਮਾ ਨਹੀਂ ਕੀਤਾ ਜਾਊਗਾ, ਕੋਈ ਵੀ ਸ਼ੋਰ ਸ਼ਰਾਬਾ ਨਹੀਂ। ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਣਾ ਉੱਥੇ। ਚੌਪਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ। ਜੇ ਸਾਨੂੰ ਸਾਡੇ ਪੰਜਾਬ ਦੀਆਂ ਜਾਂ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਕਿਹਦਾ ਸੀਗਾ? ਚੰਡੀਗੜ੍ਹ ਪੰਜਾਬ ਦੇ ਸੀ, 22 ਪਿੰਡ ਜੜ ਕੇ ਬਣਾਇਆ ਹੈਗਾ। ਸੋ ਬਿਲਕੁਲ ਉਹਦੀ ਹੋ ਸਕਦਾ ਤਸਵੀਰਾਂ ਆ ਰਹੀਆਂ। मैं फैसला लेना है। ਬਾਕੀ ਇਹ ਇਹਨਾਂ ਦੀ ਸੋਚ ਹੈ, ਇਹਨਾਂ ਨੇ ਕਿਹੜੇ ਹਿਸਾਬ ਨਾਲ ਫੈਸਲੇ ਲੈਣੇ ਆ। ਜੋ ਇਹ ਕਹਿਣਗੇ ਉਹ ਅਸੀਂ ਕਰਾਂਗੇ। ਇਹ ਕਹਿਣਗੇ ਬੈਰੀਕੇਡ ਤੋੜਨੇ ਆ, ਅਸੀਂ ਤੋੜਾਂਗੇ। ਇਹ ਕਹਿਣਗੇ ਕਿ 5-5 ਜਾਣਗੇ, ਅਸੀਂ ਉਹ ਵੀ ਜਾਵਾਂਗੇ। ਕਿਉਂਕਿ ਸਿੱਖ ਰਵਾਇਤਾਂ ਦੇ ਅਨੁਸਾਰ ਹੀ ਚੱਲਿਆ ਜਾ ਰਿਹਾ ਹਾਂਜੀ, ਕਿ ਜਥੇਦਾਰ ਦੀ ਮੰਨੀ ਜਾਏ। ਕਿਉਂਕਿ ਇਹਨਾਂ ਨੂੰ ਭੇਜਿਆ ਪਤਾ ਪੰਥ ਨੇ ਆ। ਅਸੀਂ ਪੰਜੀ ਵੱਡੇ ਨਹੀਂ ਹੁੰਦੇ, ਪੰਥ ਵੱਡਾ ਹੁੰਦਾ। ਹਾਂਜੀ, ਪੰਥ ਵੱਡਾ ਹੁੰਦਾ, ਪੰਥ ਨੇ ਇਹਨਾਂ ਨੂੰ ਭੇਜਿਆ। ਬਿਲਕੁਲ ਤਾਂ ਤੁਸੀਂ ਦੇਖਿਆ ਕਿ 31 ਜਿਹੜੇ ਚਾਰ ਦੇ ਜੋ ਪ੍ਰਦਰਸ਼ਨ ਜਿਹੜਾ ਹੈ
ਪਰ ਮੈਂ ਕਿਹਾ ਨਹੀਂ 4 ਨਹੀਂ ਕੱਤੀ ਜਾਣਗੇ ਤੇ ਕੋਰਟ ਆਫ ਕੰਟੈਮ ਇਹਨਾਂ ਨੇ ਧਾਰਾ 144 ਲਾਈ ਹੈ ਕਿਉਂਕਿ ਸਿੱਖ ਕੌਮ ਗੁਲਾਮ ਹੈ। ਬਸ ਮਾਰਾ ਕਿਹਨੇ ਜਾਓ ਬਾਈ ਤੋਂ ਵੱਧ ਤੁਸੀਂ ਘੱਟ ਨਾ ਕਰੇ ਵੀ ਕੋਈ ਧਰਨਾ ਪੀਸਫੁਲ ਜਾਂ ਪ੍ਰੋਟੈਸਟ ਨਾ ਕਰੇ। ਸੋ ਮੈਂ ਇੱਕ ਫੈਸਲਾ ਲੈਤਾਗਾ ਕੌਮੀ ਇਨਸਾਫ ਮੋਰਚੇ ਦੇ ਨਾਲ ਸਹਿਮਤ ਹੋ ਕੇ ਵੀ ਪੰਜ ਸਿੰਘਾਂ ਦਾ ਜਥਾ ਜਾਇਆ ਜਾਊਗਾ। ਸਭ ਤੋਂ ਪਹਿਲਾਂ ਪੰਜ ਸਿੰਘ ਅੱਗੇ ਜਾਣਗੇ। ਆਪਾਂ ਗ੍ਰਿਫਤਾਰੀਆਂ ਦਾ ਦੇਣ ਆਈ ਆ ਕਿ ਡਰ ਦਿਆਂਗੇ ਚਲੋ ਆਪਾਂ ਨੂੰ ਚਾਹੇ ਕਹਾਂ ਜਾਣ ਦੇਣ ਨਾ ਜਾਣ ਦੇਣ ਪਰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਇਸ ਗੱਲ ਦਾ। ਬਾਕੀ ਦੇਖੋ ਵੀ ਉਹ ਝੂਠ ਬੋਲਦੇ ਆ ਕਿ ਸੱਚ ਬੋਲਦੇ ਆ, ਤੁਹਾਡੇ ਕੈਮਰੇ ਸਾਹਮਣੇ ਪਤਾ ਲੱਗ ਜਾਣਾਗਾ ਕਿਉਂਕਿ ਪੰਜ ਸਿੰਘ ਜਾਣਗੇ ਉੱਥੇ ਚੌਪਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਤੋਂ ਵਾਪਸ ਆ ਜਾਣਗੇ। ਜਦੋਂ ਉਹ ਸਿੰਘ ਵਾਪਸ ਆ ਗਏ ਪੰਜ ਸਿੰਘਾਂ ਨੇ ਫੇਰ ਚੱਲ ਜਾਣਾਗਾ। ਪੰਜ ਸਿੰਘ ਫੇਰ ਚੱਲ ਜਾਣਗੇ ਇਦਾਂ ਹੀ ਉਹਨਾਂ ਨੇ ਜਾਪ ਕਰਕੇ ਉਵੇਂ ਸੁਖਮਨੀ ਸਾਹਿਬ ਦਾ ਚੌਪਈ ਸਾਹਿਬ ਦਾ ਪਾਠ ਕਰਕੇ ਵਾਪਸ ਆ ਜਾਣਾ। ਸੋ ਬੇਨਤੀਆਂ ਹੈ ਸਾਰੇ ਜਥੇ ਦੇ ਸਿੰਘ ਪ੍ਰਵਾਨ ਕਰਨ ਕਿਸੇ ਨੇ ਵੀ ਹੁੱਲੜਬਾਜ਼ੀ ਨਹੀਂ ਕਰਨੀ ਤੇ ਜਾਪ ਤੇ ਸੋ ਬੇਨਤੀ ਪ੍ਰਵਾਨ ਸਿੰਘ ਅੱਗੇ ਜਾਣਗੇ। ਇਸ ਸਹਿਮਤੀ ਦੇ ਨਾਲ ਮੈਂ ਇੱਕ ਜਕਾਰਾ ਛੱਡਦਾਂਗਾ ਸਾਰੀ ਪ੍ਰਵਾਨਗੀ ਨਿਸ਼ਾਨੀ ਤੁਸੀਂ ਅੱਜ ਜਕਾਰਾ ਅੱਗ ਜਾਵੇ ਨਿਹਾਲ ਹੋ ਜਾਵੇ ਸਿੱਧਾ ਸਿੰਘਾਂ ਦੇ ਚਰਨਾਂ ਨੂੰ ਪਹਾਵੇ। ਭਈਆ ਕਮਲ ਕਰ ਰਹੇ ਹਨ ਕਮਲੇ ਤੁਸੀਂ ਸਾਰੇ ਕੋਈ ਗੱਲ ਤਾਂ ਸੁਣ ਲਿਆ ਕਰੋ ਕਿਸੇ ਦੀ ਪਿਆਰ ਨਾਲ। ਚੜ੍ਹਦੀ ਕਲਾ ਬਾਬਾ ਜੀ। ਸੋ ਬੇਨਤੀ ਮੈਂ ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਬੇਨਤੀ ਕਰੀ ਆ। 4-5 ਦਾ ਸਿੰਘ ਪਿੱਛੇ ਤੁਰੇ ਫਿਰਦੇ ਸੀ ਉਹਨਾਂ ਨੂੰ ਮੈਨੂੰ ਲੱਗਦਾ ਪਤਾ ਹੀ ਨਹੀਂ ਲੱਗਿਆ ਹੋਣਾ। ਬੈਠ ਜਾ ਹਾਂਜੀ ਆਓ। ਸੋ ਬੇਨਤੀ ਹੈ ਆਪਾਂ ਨੂੰ ਕਿਉਂ ਕਾਲ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਦੀ ਵੀ ਪੰਜ ਸਿੰਘ ਪਹਿਲਾਂ ਤਾਂ 4 ਹੀ ਕਹਿੰਦੇ ਸੀ ਪਰ ਆਪਾਂ ਕਿਉਂਕਿ ਸਿੱਖ ਰਵਾਇਤਾਂ ਦੇ ਅਨੁਸਾਰ ਆਪਣੇ ਚ ਪੰਜ ਸਿੰਘ ਜ਼ਰੂਰੀ ਨੇ ਹਨਾ। ਚੜ੍ਹਦੀ ਕਲਾ ਜੀ। ਪੰਜ ਸਿੰਘ ਆਪਣੇ ਅੱਗੇ ਜਾਣਗੇ ਮੁੱਖ ਮੰਤਰੀ ਦੀ ਕੋਠੀ ਅੱਗੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ ਚੌਪਈ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਅਰਦਾਸ ਬੇਨਤੀ ਕਰਕੇ ਉੱਥੋਂ ਆਪਣੀ ਗੱਲ ਰੱਖ ਕੇ ਚਾਲੇ ਵਾਪਸ ਕਰ ਦੇਣਗੇ ਤੇ ਉਸ ਤੋਂ ਬਾਅਦ ਜਿਵੇਂ ਉਹ ਸਿੰਘ ਆਉਂਦੇ ਆ ਫੇਰ ਪੰਜ ਸਿੰਘ ਜਿਵੇਂ ਉਦਾਂ ਹੀ ਚੌਪਈ ਸਾਹਿਬ ਉਹਨਾਂ ਦੇ ਮਗਰ ਹੀ ਜਾਣਗੇ ਤੇ ਰਾਹ ਦੇ ਵਿੱਚ ਕਿਸੇ ਨੇ ਹੰਗਾਮਾ ਨਹੀਂ ਕਰਨਾ ਬਿਲਕੁਲ ਵੀ। ਚੜ੍ਹਦੀ ਕਲਾ ਕਿਉਂਕਿ ਸੋਨੇ ਇਹ ਵੀ ਆਪਣੇ ਭਰਾ ਨੇ ਇਹ ਵੀ ਡਿਊਟੀਆਂ ਨਿਭਾ ਰਿਹਾ ਸਰਕਾਰਾਂ ਦੇ ਅੰਡਰ ਨੇ ਇਹਨਾਂ ਨੇ ਵੀ ਬੱਚੇ ਪਾਲਣੇ ਆਪਦੇ ਇਹ ਵੀ ਸਰਕਾਰ ਦੀ ਨੌਕਰੀ ਕਰਦੇ ਹੈਗੇ। ਸੋ ਪੰਜ ਸਿੰਘਾਂ ਦਾ ਜਥਾ ਜਿਹੜਾ ਅੱਗੇ ਜਾਣਾਗਾ ਕਿਉਂਕਿ ਇਹ ਕੋਈ ਮੇਰਾ ਇਕੱਲੇ ਦਾ ਫੈਸਲਾ ਨਹੀਂ ਤੁਸੀਂ ਕਹੋਗੇ ਵੀ ਬਾਬਾ ਇਕੱਲਾ ਭੱਜ ਕੇ ਸਾਨੂੰ ਲੈ ਕੇ ਨਹੀਂ ਗਿਆ ਹਨਾ। ਇਹ ਫੈਸਲਾ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਤਾਲਮੇਲ ਕਮੇਟੀ ਉਹਦੇ ਵੱਲੋਂ ਲਿਆ ਗਿਆ ਹੈਗਾ। ਮੇਰਾ ਤਾਂ ਬਥੇਰਾ ਦਿਲ ਕਰਦਾ ਵੀ ਬੈਰੀਕੇਡ ਭੰਨ ਦਈਏ ਤੁਸੀਂ ਸਾਰੇ ਤਿਆਰ ਹੋ ਪਰ ਆਪਾਂ ਸਭ ਤੋਂ ਪਹਿਲਾਂ ਪੀਸਫੁਲ ਗੱਲ ਰੱਖਣੀ ਹੈ ਸ਼ਾਂਤਮਈ ਤਰੀਕੇ ਨਾਲ। ਜੀ ਸਭ ਤੋਂ ਪਹਿਲਾਂ ਆਪਾਂ ਆਪਣਾ ਜਿਹੜਾ ਮਨ ਆ ਉਹ ਨੀਵਾਂ ਰੱਖਣਾਗਾ ਜਿਹੜੀ ਸੋਚ ਹੈ ਮਤ ਆ ਉੱਚੀ ਰੱਖਣੀ। ਸੋ ਇੰਨੀਆਂ ਬੇਨਤੀਆਂ ਸਾਰੇ ਹੀ ਜਥੇ ਦੇ ਸਿੰਘ ਪ੍ਰਵਾਨ ਕਰੇ। ਪੰਜ ਸਿੰਘ ਜਾਣਗੇ ਪਹਿਲਾਂ ਫਿਰ ਵਾਰੋ-ਵਾਰੀ ਇਸੇ ਜਥੇ ਦੇ ਪੰਜ ਸਿੰਘ ਜਾਣਗੇ। ਹਾਂਜੀ ਇਸੇ ਜਥੇ ਦੇ ਫਿਰ ਪੰਜ ਸਿੰਘ ਜਦੋਂ ਉਹ ਸਿੰਘ ਪੰਜ ਇੱਥੇ ਆ ਗਏ ਪੰਜ ਫੇਰ ਚੱਲ ਜਾਣਗੇ। ਪੰਜ ਦਾ ਜਥਾ ਉੱਥੇ ਅਰਦਾਸ ਬੇਨਤੀ ਕਰਤੀ। ਠੀਕ ਹੈ ਜੀ। ਕਿੱਥੇ ਜਾ ਕੇ ਅਰਦਾਸ ਬੇਨਤੀ ਕਰਨੀ? ਇਹ ਆਪਣਾ ਮੁੱਖ ਮੰਤਰੀ ਸੀਐਮ ਦੀ ਕੋਠੀ ਦੇ ਇਹ ਕਿੰਨੇ ਫਿਰ ਇਦਾਂ ਤਾਂ ਵੀ ਸਿੰਘ ਸਾਹਿਬ ਪੂਰਾ ਦਿਨ ਹੀ ਲੱਗ ਜਾਊਗਾ। ਚਲੋ ਫੇਰ ਕੀ ਹੁੰਦਾ ਜੀ ਆਪਾਂ ਨੂੰ ਚਾਹੇ ਜੇਲ੍ਹਾਂ 'ਚ ਡੱਕ ਲੈਣ ਜਦੋਂ 27 28 ਸਾਲਾਂ ਦੇ ਅੰਦਰ ਬੈਠੇ ਨੇ ਤੇ ਆਪਾਂ ਨੂੰ ਸਾਰੇ ਸਿੰਘਾਂ ਨੂੰ ਇੱਕ ਦਿਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਕਹਿੰਦੇ ਸਾਨੂੰ ਫੜੋ ਇੱਥੋਂ ਹੀ ਲੈ ਜਾਓ ਨਾਲੇ ਪਤਾ ਲੱਗ ਜਾਏ। ਸੋ ਬਾਬਾ ਜੀ ਇਹ ਸਹੂਲਤ ਤੁਹਾਨੂੰ ਪੁਲਿਸ ਦੇ ਰਹੀ ਹੈ ਵੀ ਤੁਹਾਨੂੰ ਲੈ ਕੇ ਆਓਗੇ? ਪੁਲਿਸ ਨੇ ਤਾਂ ਜੀ ਸਭ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ 31 ਸਿੰਘਾਂ ਦੇ ਜਥੇ ਦਾ। ਉਸ ਗੱਲ ਤੋਂ ਪੁਲਿਸ ਪ੍ਰਸ਼ਾਸਨ ਭੱਜ ਚੁੱਕਿਆ। ਵਾਹਿਗੁਰੂ ਵਾਹਿਗੁਰੂ ਵੈਰੀ ਬੈਡ। ਉਸ ਗੱਲ ਤੋਂ ਭੱਜ ਚੁੱਕਿਆ ਹੈਗਾ। ਉਹ 31 ਦੇ ਜਥੇ ਦੇ ਕੋਰਟ ਆਫ ਕੰਟੈਮ ਧਾਰਾ 144 ਇੱਥੇ ਲਾਗੂ ਕਰਦੀ ਹੈ। ਕੀ ਗੱਲ ਸਿੱਖ ਆਪਣੇ ਹੱਕ ਮੰਗਦੇ ਇਹਨਾਂ ਲਈ ਧਾਰਾ 144 ਲਗਾ ਦਿੱਤੀ। ਜੇ ਕੋਈ ਹੋਰ ਆ ਜੇ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਕਰੇ ਉਹਦੇ ਤੋਂ ਕੋਈ ਜਵਾਬ ਨਹੀਂ ਲਾਉਂਦੇ ਕੋਈ ਦੇਸ਼ ਵਿਰੋਧ ਦਾ ਪਰਚਾ ਨਹੀਂ। ਮੇਰੇ ਵਰਗਾ ਆ ਕੇ ਤੁਹਾਡੇ ਅੱਗੇ ਬੰਦੀ ਸਿੰਘਾਂ ਦੀ ਗੱਲ ਕਰਦਾਗਾ ਜਿਨ੍ਹਾਂ ਨੂੰ 27 28 32 ਸਾਲ ਹੋ ਗਏ। ਅਸੀਂ ਕਿਹੜਾ ਯਾਰ ਕਿਸੇ ਨੂੰ ਮਾਰਨ ਚੱਲੇ ਆਂਗੇ ਹੈ? ਅਸੀਂ ਕਿਹੜਾ ਕਿਸੇ ਨੂੰ ਮਾਰਨ ਚੱਲੇ ਆ ਜਾਂ ਸਾਡੇ ਕੋਲੇ ਅਸਲੇ ਨੇ ਸ਼ਾਸਤਰ ਸਾਡੇ ਪੀਰ ਨੇ। ਵਾਹ ਵਾਹ। ਤੇ ਸਾਡੇ ਦੇ ਵਿੱਚੋਂ ਕੋਈ ਮੈਨੂੰ ਨਹੀਂ ਲੱਗਦਾ ਕਿਉਂਕਿ ਭਾਈ ਅਮਰਤਪਾਲ ਸਿੰਘ ਦਾ ਸਾਰੀ ਸਿੰਘ ਜਿਹੜਾ ਹੁਕਮ ਹੈ ਜਾਂ ਬੋਲਿਆ ਉਹਨਾਂ ਦਾ ਉਹ ਪ੍ਰਵਾਨ ਕਰਦੇ ਆ। ਭਾਈ ਅਮਰਤਪਾਲ ਸਿੰਘ ਦੇ ਕਹਿਣੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਿੰਘ ਪਹੁੰਚਿਆ ਜਥੇ ਦਾ
ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਨਸ਼ਾ ਛਡਾਊ ਕੈਂਪ ਵੀ ਖੋਲ੍ਹਿਆ ਹੋਇਆ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ। ਸੋ ਉੱਥੇ ਵੀ ਆਉਣ ਵਾਲੇ ਸਿੰਘ ਜਿਹੜੇ ਨਸ਼ਾ ਛੱਡ ਰਹੇ ਨੇ ਉਹ ਵੀ ਤਿਆਰ ਹੋਏ ਬੈਠੇ ਸੀਗੇ। ਉਹ ਕਹਿੰਦੇ ਵੀ ਅਸੀਂ ਵੀ ਬਾਬਾ ਜੀ ਗ੍ਰਿਫਤਾਰੀਆਂ ਦੇਣੀਆਂ ਮਾਫੀ ਖੜ ਕੇ ਉੱਥੇ ਨਹੀਂ ਪਤਾ ਰੱਖ ਲੈਣ। ਕਹਿੰਦੇ ਫਿਰ ਕੀ ਹੁੰਦਾ ਵਾਹ ਵਾਹ ਕਹਿੰਦੇ ਸਿੱਧੀ ਹੁੰਦੀ ਨੇ ਢੀਆਂ ਹੋ ਜਾਣ ਦੋ। ਪਰ ਉਹ ਸਾਰੇ ਸਿੰਘ ਜਿਹੜੇ 25 ਤੋਂ 30 ਸਿੰਘ ਨਸ਼ਾ ਛੱਡ ਚੁੱਕੇ ਨੇਗੇ ਉਹ ਤਿਆਰ ਨੇ ਦਿਵਾਲੇ ਚੜਾਉਂਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਗੁਰੂ ਦੇ ਜਹਾਜ਼ੇ ਚੜ ਜਾਣਾ। ਉਹ ਵੀ ਸਿੰਘ ਗ੍ਰਿਫਤਾਰੀਆਂ ਦੇਣ ਆਉਣਗੇ। ਉਹਨਾਂ ਦੇ ਅੰਦਰ ਵੀ ਦਰਦ ਹੈ। ਉਹਨਾਂ ਨੇ ਜਦੋਂ ਅਸੀਂ ਤੁਰੇ ਨਾ ਸਾਰੇ ਸਿੰਘ ਉਹ ਵੀ ਅੱਖਾਂ 'ਚ ਹੰਝੂ ਦੇਣ ਲੱਗੇ ਸੀ ਬਾਬਾ ਜੀ ਸਾਨੂੰ ਲਿਜਾਂਦੇ ਨਹੀਂ। ਪਰ ਰੂਲ ਇਹਨਾਂ ਦੇ ਇਦਾਂ ਸੀਗੇ ਵੀ 31 ਮੈਂਬਰੀ ਚਾਹੀਦੇ ਆ। ਸਾਡੇ ਜਥੇਬੰਦੀ ਦੇ 70-80 ਸਿੰਘ ਇਕੱਠੇ ਹੋ ਗਏ ਸੀਗੇ ਪਰ ਲੱਖ 1.5 ਲੱਖ ਬੰਦਾ ਜਿਹੜਾ ਪਿੱਛੇ ਅਜੇ ਪੈਂਡਿੰਗ ਪਿਆ। ਤਕਰੀਬਨ ਇਹ ਸੜਕਾਂ ਦੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਣੀ ਤੇ ਜੇਲ੍ਹਾਂ ਵੀ ਜਿਹੜੀਆਂ ਪੂਰੀਆਂ ਭਰ ਦਿੱਤੀਆਂ ਜਾਣਗੀਆਂ। ਇਸ ਤੇ ਕਹਿੰਦੇ ਸਾਨੂੰ ਬੰਦ ਕਰਕੇ ਅੰਦਰ ਡੱਕੋ ਤੇ ਸਾਡੇ ਸਿੰਘਾਂ ਨੂੰ ਰਿਹਾ ਕਰੋ। ਇਹ ਬੇਨਤੀਆਂ ਅਸੀਂ ਸਰਕਾਰ ਅੱਗੇ ਕਰਦੇ ਹਾਂ। ਪੰਜਾਬ ਗੌਰਮੈਂਟ ਆ ਜਿਹੜੀ ਉਹ ਆਪਣੀ ਲੀਹ ਤੋਂ ਲੈ ਚੁੱਕੀ ਆ। ਝੂਠੀ ਮੁੱਠੀ ਸਰਕਾਰ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਿਆਸਤ ਕਰਕੇ ਸਰਕਾਰ ਬਣਾਈ ਸੀ ਭਗਵੰਤ ਮਾਨ ਨੇ। ਭਗਵੰਤ ਮਾਨ ਜਦੋਂ ਐਮਐਲਏ ਹੁੰਦਾ ਸੀ ਨਾ ਸੰਗਰੂਰ ਦੇ ਵਿੱਚ, ਮੇਰਾ ਵੀ ਜ਼ਿਲ੍ਹਾ ਸੰਗਰੂਰ ਹੀ ਆ ਵੈਸੇ ਬਰਨਾਲਾ ਪੈਂਦਾ ਹੈਗਾ। ਭਗਵੰਤ ਮਾਨ ਨੇ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਕੱਖ ਨਹੀਂ ਕਰਿਆ। ਕੋਈ ਪਿੰਡ ਉੱਠ ਕੇ ਕਹਦੇ ਆ ਪਰਸੋਂ ਜੇ ਇੱਕ ਉਹਦੇ ਪਿੰਡ ਤੋਂ ਹੀ ਆਇਆ ਸਤੌਜ ਤੋਂ, ਕਹਿੰਦਾ ਬਾਈ ਮੇਰੀ ਕੁੜੀ ਦਾ ਰੌਲਾ, ਕਹਿੰਦਾ ਭਾਈ ਅਮਰਪਾਲ ਸਿੰਘ ਜੀ ਮਸਲਾ ਹੱਲ ਕਰਾ ਦੇਣਗੇ। ਮੈਂ ਕਰਾ ਦੇਣਗੇ। ਸੋ ਇਹ ਜਿਹੜੀ ਪੰਜਾਬ ਗੌਰਮੈਂਟ ਆ ਇਹ ਬਿਲਕੁਲ ਨਕਾਰੀ ਨਿਕੰਮੀ ਸਰਕਾਰ ਆ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਆਸਤ ਕਰਕੇ ਬਣੀ ਸੀ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਸੀਗੀ, ਉਹ ਚੀਜ਼ ਤੋਂ ਭੱਜ ਚੁੱਕੀ ਆ। ਸੋ ਸੈਂਟਰ ਸਰਕਾਰ ਨੂੰ ਵੀ ਅਸੀਂ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਯਾਰ ਉਹ ਰਿਹਾ ਕਰ ਦੋ। ਫਿਰ ਇਹ ਨਾ ਹੋਵੇ ਕਿ ਤੇ ਲਾਲ ਕਿਲੇ ਵਾਲੇ ਵਾਂਗੂ ਸਾਨੂੰ ਸਾਰੀ ਚੰਡੀਗੜ੍ਹ ਸੀਲ ਕਰਨੀ ਪਵੇ। ਚੰਡੀਗੜ੍ਹ ਸੀਲ ਕਰਾਂਗੇ ਹਟਦੇ ਨਹੀਂ। ਜੋ ਬੋਲੇ ਚੰਡੀਗੜ੍ਹ ਦਾ ਅਸੀਂ ਦਾਣਾ ਪਾਣੀ ਸਾਰਾ ਬੰਦ ਕਰ ਦੇਣਾ। ਚੰਡੀਗੜ੍ਹ ਦੇ ਲੋਕੋ ਤੁਸੀਂ ਅੰਬਲਾ ਮਾਰੋ, ਤੁਸੀਂ ਆਇਆ ਕਰੋ ਮੋਰਚੇ 'ਚ। ਨਹੀਂ ਪੰਜਾਬ ਵਾਲਿਆਂ ਨੇ ਦਾਣਾ ਪਾਣੀ ਬੰਦ ਕਰ ਦੇਣਾ, ਟਾਈਮ ਨਹੀਂ ਲੱਗਣਾ। ਸਾਰੀਆਂ ਸੜਕਾਂ ਅਸੀਂ ਘੇਰ ਲੈਣੀਆਂ ਨੇ, ਬੜੇਲ ਜੇਲ੍ਹ ਵੀ ਘੇਰ ਲੈਣੀਆਂ ਤੇ ਆਪਣਾ 에ਅਰਪੋਰਟ ਵੀ ਘੇਰ ਲੈਣਾ। ਹੋਰ ਵੀ ਜਿਹੜਾ ਚੰਡੀਗੜ੍ਹ ਦੀਆਂ ਕੀਮਤੀ ਗਵਰਨਰ ਹਾਊਸ ਵੀ ਘੇਰ ਲੈਣਾ, ਸੀਐਮ ਹਾਊਸ ਦੀ ਕੋਠੀ ਵੀ ਘੇਰ ਲੈਣੀ। ਮੈਨੂੰ ਲੱਗਦਾ ਚੰਡੀਗੜ੍ਹ ਤੋਂ ਕੋਈ ਇਦਾਂ ਦਾ ਰਸਤਾ ਨਹੀਂ ਜਿਹੜਾ ਖੁੱਲਾ ਰਹਿ ਜੇ। ਅਸੀਂ ਆਉਣ ਵਾਲੇ ਦਿਨਾਂ ਵਿੱਚ ਪਹਿਲਾਂ ਅਸੀਂ ਸ਼ਾਂਤਮਈ ਚੱਲਦੇ ਹਾਂ, ਉਹ ਘੇਰਾਂਗੇ ਤੇ ਘੇਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਹਿਲਾ ਜਥਾ ਕਦੋਂ ਲੈ ਕੇ ਜਾ ਰਹੀ ਹੁਣੇ ਚਲੇ ਜੀ। ਪਹਿਲਾ ਜਥਾ ਹੁਣੇ ਚੱਲਿਆ ਜੀ। ਇਹ 'ਚ ਮੋਰਚੇ ਨੂੰ 1 ਮਹੀਨਾ ਹੋ ਚੁੱਕਿਆ ਹੈ। 1 ਮਹੀਨੇ ਦੇ ਵਿੱਚ ਸਰਕਾਰ ਨੂੰ ਕੱਚ ਤੋਂ ਮਸ ਨਹੀਂ ਸਕਦੀ। ਇੱਕ ਵਾਰੀ ਵੀ ਟੇਬਲ ਟਾਕ ਗੱਲ ਨਹੀਂ ਕੀਤੀ ਗਈ। ਤੋਂ ਪਹਿਲਾ ਜਥਾ ਜਿਹੜਾ ਹੁਣ ਸਾਡਾ ਜਾ ਰਿਹਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਸਾਰੀ ਮੈਂ ਪੰਜਾਬ ਵਾਸੀਆਂ ਨੂੰ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦਾ ਕੌਮੀ ਇਨਸਾਫ ਮੋਰਚੇ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਮੀਡੀਆ ਉੱਥੇ ਚੌਥਾ ਜਾਣਾ ਬੱਲੇ ਹਾਂ ਮੈਂ ਚਲਾ ਬਾਅਦ ਚ। 1 ਮਿੰਟ ਬਾਬਾ ਪਹਿਲਾਂ ਬਾਣੇ ਵਾਲਾ ਕਰ ਦੋ ਸਾਨੂੰ ਪਹਿਲਾਂ ਬਾਣੇ ਵਾਲਾ ਕਰ ਦਿੰਦੇ ਨਹੀਂ ਬਾਣੇ ਵਾਲਾ ਕਰ ਦਿੰਦੇ ਰਮਨ ਜੀ ਜਾਓ ਫਿਰ ਬਾਣੇ ਵਾਲੇ ਸਿੰਘ ਲੀਲੇ ਬਾਣੇ ਵਾਲੇ ਸੁਣ ਦੂਜੇ ਜਥੇ ਚ ਕਰ ਦਿੰਦੇ ਬਾਬੂ ਜੀ ਇਹਨੇ ਨਹੀਂ ਪਾਇਆ ਇਹ ਨਾ ਕਹੋ ਹੀ ਪਾਣਾ। ਆਓ ਬਾਬਾ ਯਾਰ ਦੋ ਸਿੰਘ ਆ ਵੇਖੋ ਬਾਣੇ ਵਾਲੇ। ਆਓ ਬਾਬਾ ਜੀ ਕੋਈ ਚੱਕਰ ਹੀ ਨਹੀਂ। ਮੋਬਾਈਲ ਤੇਰਾ ਕਿਧਰੇ ਨਹੀਂ ਅਸੀਂ ਤੁਹਾਡਾ ਨਹੀਂ ਅਸੀਂ ਰੋਸ ਪ੍ਰਗਟ ਕਰਨਾ। ਇੱਕ ਬੀਬੀ ਇੱਕ ਬੀਬੀ ਜਾਓ ਦੇਖੋ ਅਸੀਂ ਬੀਬੀ ਜਾਓ ਤੇ 4 ਸਿੰਘ ਹੋ ਗਿਆ। ਤੁਸੀਂ ਕਹਿੰਦੇ ਵੀ ਟਾਈਮ ਲੈ ਲਓ, ਉਹਨਾਂ ਨੂੰ ਅਸੀਂ ਮੈਸੇਜ ਲਾਇਆ ਵੀ ਟਾਈਮ ਲੈ ਲਓ। 5 ਸਿੰਘ ਭੇਜਣੇ ਆ ਜੀ, 5 ਸਿੰਘ ਭੇਜਣੇ ਆ ਜਥੇਦਾਰ ਸਾਹਿਬ ਨੇ। ਤੁਹਾਨੂੰ ਚਾਹ ਪਾਣੀ ਪਿਆਲੇ ਪਾਣੀ ਪਾ ਲਓ। ਜੀ 5 ਸਿੰਘ ਜਾਲਣ ਦਿਓ ਨਾ ਜੀ, ਕੋਈ ਗੱਲ ਨਹੀਂ। ਸਾਡੀ ਮਰਿਆਦਾ ਆ 5 ਸਿੰਘ ਦਾ।
ਜਥੇਦਾਰ ਸਾਹਿਬ ਅੱਗੇ ਹੋਵੋ ਮਾੜਾ ਪਿੱਛੇ ਨੂੰ ਹੋ ਇਹ ਸਾਡੇ ਜਥੇਦਾਰ ਨੇ ਜੀ ਗੱਲ ਕਰੋ ਰੋਕ ਰਿਹਾ ਬਾਬਾ ਜੀ ਇਹ ਤਾਂ ਮਾੜਾ ਵੀਰ ਕਹਿੰਦੇ ਟਾਈਮ ਲੈਣਾ ਇਹ ਅਸੀਂ ਕਿਹਾ ਟਾਈਮ ਦਾ ਦਿਓ, ਅਸੀਂ ਪੰਜਾਬ ਪੁਲਿਸ ਨੂੰ ਕਿਹਾ ਟਾਈਮ ਦਾ ਦਿਓ। ਉਹ ਜੇ ਮੈਸੇਜ ਉਹਨਾਂ ਦਾ ਆਇਆ ਨਹੀਂ ਕੁਛ ਨਹੀਂ। ਕਿੰਨਾ ਟਾਈਮ ਦੱਸੋ ਕਿੰਨਾ ਲੱਗੀ ਬਾਕੀ ਆਪਣੇ ਬਹਿਜੋ ਸਾਨੂੰ ਇੱਕ ਟਾਈਮ ਦੱਸੋ ਨਾ ਉਹਦੇ ਪਾਸ ਮੇਰੇ ਵੀਰ ਟਾਈਮ ਟੂਮ ਤੇ ਪਾਣਾ ਹੀ ਨਹੀਂ ਚਾਹੀਦਾ ਜੀ ਕੋਈ ਤਾਂ ਪਹਿਲਾਂ ਵੱਜ ਗਿਆ ਦੋਰੋਂ ਬੰਦੇ ਐਵੇਂ ਪਾਈ ਜਾਂਦੇ ਹੋ ਬਾਕੀ ਬਹਿ ਜਾਣਗੇ 5 ਤਾਂ ਚੱਲਣ ਜੋ ਹੁਣ ਟਾਈਮ ਪਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਥੋੜਾ ਬਾਬਾ ਪਿੱਛੇ ਤਾਂ ਹੋ ਜਾਓ ਆਪਣੇ 5 ਸਿੰਘ ਜੀ ਨਾਲ ਜਾਣਾ ਉਹ ਅੱਗੇ ਹੋ ਜਾਓ ਬਾਕੀ ਪਿੱਛੇ ਚਲੋ ਇੱਕ ਆ ਛੋਟੂ ਹੈਗਾ ਉਹ ਨਹੀਂ ਹੈਗਾ ਉਹ ਛੋਟੂ ਚੋਲੇ ਵਾਲੇ ਸਿੰਘ ਜਾਣਗੇ ਚੋਲੇ ਵਾਲੇ ਸਿੰਘ ਜਾਣਗੇ ਬਾਣੇ ਵਾਲੇ ਮੈਂ ਤਾਂ ਬਾਅਦ ਚ ਦਊਂਗਾ ਕੋਈ ਗੱਲ ਨਹੀਂ ਡਿਪਟੀ ਸਾਹਿਬ ਸਰ ਹੁਣ ਤੋਰੋ ਪਲੀਜ਼ ਸਾਡੇ ਬਹੁਤ ਟਾਈਮ ਬਾਬਾ ਜੀ ਆਓ ਯਾਰ ਪੰਜ ਤੇ ਜਾਣ ਨਹੀਂ ਇਹ ਕਹਿੰਦੇ 5 ਤੇ ਜੱਥਿਆਂ ਜਾਣਾ। ਉਹ ਪਹਿਲਾਂ ਤੇ ਤੋਰੋ ਅਗਲਾ ਵੇਖਦੇ ਆ ਮੈਂ ਇੱਕ ਤੇ ਤੋਰ ਲਿਆ ਹੁਣ ਤਾਂ ਕਰਨੇ ਪਹਿਲੇ ਕਹਿੰਦੇ ਟਾਈਮ ਲੈ ਦਿਓ। ਨਹੀਂ ਟਾਈਮ ਮਿਲਿਆ ਕਿ ਨਹੀਂ ਮਿਲਿਆ ਇਹ ਅਸੀਂ ਨਹੀਂ ਟਾਈਮ ਰੁਕਣਾ ਬਾਬਾ ਜੀ ਰੋਜ਼ ਪ੍ਰਗਟ ਕਰਨਾ ਹੈ ਉੱਥੇ ਜਾ ਕੇ ਨਹੀਂ ਇਹਨੂੰ ਕੱਢੋ ਪੰਜ ਆਓ ਯਾਰ ਚਲੋ 5 ਕਰੋ ਇਹ ਪਤਾ ਕੀ ਕਹਿ ਰਿਹਾ ਜਾਣ ਦਿਓ ਓਏ ਪਤਾ ਕੀ ਕਹਿ ਰਿਹਾ 5 ਤੇ ਜੱਥਿਆਂ ਜਾਣਾ ਫਿਰ ਪਹਿਲਾਂ ਇੱਕ ਤੇ ਜਾਣ ਦਿਓ ਇੱਕ ਤੇ ਜਾਣ ਦਿਓ ਮੇਰੀ ਗੱਲ ਸੁਣੋ ਫਿਰ ਅਸੀਂ ਗੱਲ ਕਰ ਲਈਏ ਹਾਲੀ ਗੱਲ ਨਹੀਂ ਕਰਨੀ ਤੁਸੀਂ ਬਾਬਾ ਜੀ ਦੇਖੋ ਗੱਲ ਇਹ ਹੈ ਕੋਈ ਵੀ ਇਤੋਂ ਮਿਲੇਗਾ ਮੇਰੇ ਸਾਹਿਬ ਜੀ ਦਾ ਫਿਰ ਉਹੀ ਸਾਡੀ ਬੇਨਤੀ ਜੇ ਇਹ ਮੈਂ ਡਿਸਾਈਡ ਕਰਨਾ ਨਾ ਇੱਕ ਮਿੰਟ ਤੁਸੀਂ ਇੱਥੇ ਰੁਕੋ ਮੈਂ ਤੁਸੀਂ ਬਾੜ ਨੂੰ ਬੁਲਾ ਲਓ ਬਾੜ ਸਾਹਿਬ ਇੱਕ ਮਿੰਟ ਬਾੜ ਸਾਹਿਬ ਆਓ ਤੁਸੀਂ ਓਏ ਲਾਰੇਬਾਜ਼ੀ ਕਰਦੇ ਤੁਸੀਂ ਇੱਕ ਮਿੰਟ ਦਮਨ ਭਾਈ ਆਓ ਤੁਸੀਂ ਪਿੱਛੇ ਆਇਓ ਵਾਇਗਰੋ ਸਾਰਾ ਪਤਾ ਲੱਗ ਜਾਏਗਾ ਚਲੋ ਮੇਨ ਮੋਟਿਵ ਸਾਡਾ ਇਹੀ ਆ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਾਨੂੰ ਰੱਖ ਲਓ, ਮੈਂ ਆਪਣੀ ਗੱਲ ਕਰਦਾ, ਮੈਨੂੰ ਰੱਖ ਲਓ, ਪੱਕਾ ਰੱਖ ਲਓ ਤੇ ਜਿਹੜੇ ਪਰ ਭਾਈ ਜਗਤਾਰ ਗੁਰਵਾਰਾ ਨੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਛੱਡ ਦਿਓ। ਇਹ ਵੇਖੋ ਉਹਨਾਂ ਨੂੰ 32 ਕੀ ਕੋਈ ਸਾਲ ਹਦਾਇਤਾਂ ਦਿੱਤੀਆਂ ਗਈਆਂ ਨਹੀਂ ਆਗੂਆਂ ਦੇ ਵੱਲੋਂ ਤੁਹਾਨੂੰ ਸਾਨੂੰ ਸਜਾਵ ਕਰਨ ਜਾ ਕੇ ਸਾਨੂੰ ਜਾਣ ਦੋ ਬਾਅਦ ਜਿਹੜਾ ਛੇੜਖਾੜ ਕਰ ਕੋਈ ਹੋਰ ਗੱਲ ਕਹੀ ਗਈ ਹੈ। ਵੇਖੋ ਜਿਹੜਾ ਸਿੱਖ ਪੰਥ ਦਾ ਪਹਿਲਾ ਮੋਟਿਵ ਆ ਉਹ ਹੈਗੀ ਨਿਮਰਤਾ। ਠੀਕ ਹੈ ਜੀ। ਸੋ ਤੁਹਾਨੂੰ ਇਹ ਸਾਨੂੰ ਹਦਾਇਤ ਇਹ ਦੇ ਕੇ ਭੇਜੀ ਗਈ ਆ ਕਿ ਨਿਮਰਤਾ ਰੱਖੋ। ਠੀਕ ਹੈ ਜੀ। ਸੋ ਅਸੀਂ ਇੱਥੇ ਯਾਦ ਕੀਤਾ ਸਤਨਾਮ ਦਾ ਤੇ ਨਿਮਰਤਾ ਹੀ ਹੱਲੇ ਤੱਕ ਨਿਮਰਤਾ ਬਣਾ ਕੇ ਰੱਖੀ ਹੋਈ ਆ। ਬਿਲਕੁਲ ਔਰ ਇਹ ਸਭ ਤੋਂ ਘੱਟ ਉਮਰ ਦੇ ਨੇ ਜੋ ਇਸ ਜਥੇ ਦੇ ਵਿੱਚ ਜਾ ਰਹੇ ਨੇ ਔਰ ਪੂਰੀ ਤਰ੍ਹਾਂ ਚੜ੍ਹਦੀ ਕਲਾ ਚ ਨੇ। ਸ਼ਾਇਦ ਇਹ ਬੀਬੀ ਜੀ ਤੁਸੀਂ ਵੀ ਜਾ ਰਹੇ ਹੋ ਇਸ ਜਥੇ ਦੇ ਵਿੱਚ ਪਹਿਲੇ ਪਾਸੇ ਦੇ ਵਿੱਚ ਜਾ ਰਹੇ ਹੋ। ਕੀ ਕਾਰਨ ਹੈ ਇਹ ਜਿਹੜਾ ਪਹਿਲਾ ਜਥਾ ਕੌਮੀ ਸਾਹਿਬ ਮੋਰਚੇ ਵਿੱਚ ਅੱਜ ਦੂਜਾ ਦਿਨ ਹੈ। ਇਹ ਪਹਿਲੇ ਜਥੇ ਚੋਂ ਪਹਿਲਾ ਜਿਹੜਾ ਇੱਕ ਗਰੁੱਪ ਹੋਏਗਾ 5 ਮੈਂਬਰੀ ਜਿਹੜਾ ਜਥਾ ਹੋਏਗਾ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਹੋਏਗਾ ਔਰ ਸੀਐਮ ਹਾਊਸ ਤੱਕ ਪਹੁੰਚੇਗਾ। ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਨੂੰ ਗ੍ਰਿਫਤਾਰ ਕਰਦਾ, ਕਿੱਥੇ ਲਿਜਾਇਆ ਜਾਂਦਾ ਜਾਂ ਕਿਸ ਤਰੀਕੇ ਦਾ ਇਹ ਆਪਣਾ ਜਿਹੜਾ ਪ੍ਰਦਰਸ਼ਨ ਹੈ ਜਤਾਉਣ ਫੇਰ ਅੱਗੇ ਚਾਰ ਸਿੰਘਾਂ ਨੇ ਉਹਨਾਂ ਨੇ ਸਾਫ਼ ਕਿਹਾ ਕਿ 5 ਦਾ ਜਮਾ ਜਾਏਗਾ जगह तैयार है बट प्रशासन के वालों अभी तक हम नहीं और प्रशासन के नाल गलबात चल रही है। दिल्ली साइड देखोगे तो चंडीगढ़ जी साइड है प्रशासन के नाल अजय गलबात चल रही है और पहला जगह तैयार है अजय आ गया जिसकी इजाजत है वो प्रशासन के वालों नहीं की गई कि किस तरीके जगह सीएम हाउस चंडीगढ़ के लिए जाएगा किन्हें इन्हों का प्रदर्शन करने का तरीका होएगा कदों जाएगा की गाइडलाइन होनिया कितने अरेस्ट किया जाएगा या नहीं गिरफ्तार किया जाता। फिलहाल जी कौमी साहब मोर्चे के आगू ने उन्होंने चंडीगढ़ प्रशासन के नाल गलबात चल रही है।
ਆਪਣਾ ਸਿੰਘ ਕਿਹਾ ਜੀ ਗੱਲ ਕਰਨੀ ਇਧਰਲੀ ਸਾਈਡ ਦੇਖੋਗੇ ਤਾਂ ਸੰਗਤ ਦੇ ਜਾਂ ਇੱਕ ਪਾਸੇ ਜਥਾ ਇਹ ਸਿਧਾਂਤ ਹੈ ਮੈਨੂੰ ਇਹ ਗੱਲ ਕਰੀ ਦਰਗਾਹ ਚ ਵੀ ਪੰਜ ਉਹ ਤਾਂ ਕੋਈ ਖਾਣ ਬਹੁਤ ਰੱਖ ਦੇਖੋ ਜਿੰਨੇ ਵੀ ਪੰਜ ਸਿੰਘਾਂ ਦਾ ਜੱਥਾ ਤੁਸੀਂ ਸਾਨੂੰ ਨਾ ਗੁਲਾਮ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਫਿਰ ਅਸੀਂ ਬੈਰੀਕੇਡ ਪਾਉਂਦੇ ਆ ਡਾਂਗਾ ਭਰਾ ਲਓ ਫਿਰ ਤਾਂ ਸਿੱਧੀ ਗੱਲ ਹੈ ਮਰਜ਼ੀ ਕਰ ਲਓ ਫਿਰ ਪਤਾ ਇੱਕ ਜਕਾਰਾ ਛੱਡਣਾ ਸਾਰੇ ਉਹਦੀ ਤੁਰ ਪੈਣੀ ਸ਼ਾਂਤਮਈ ਵਾਲੀ ਗੱਲ ਨਹੀਂ ਹੈਗੀ ਸ਼ਾਂਤੀ ਤਾਂ ਰਹੇਗੀ ਇਹਨੂੰ ਲੋੜ ਹੀ ਨਹੀਂ ਕਰਦੀ ਸ਼ਾਂਤੀ ਇਹਨੂੰ ਆਪ ਸੋਚਣਾ ਚਾਹੀਦਾ ਨਾ 2 ਮਿੰਟ ਤੋਂ ਬਾਅਦ ਕਰਨਾ ਤਾਂ ਕਿੰਨੇ ਕੁ ਦਿਨ ਜਦੇ ਸ਼ਾਂਤੀ ਕਰੀ ਜਾਣਗੇ ਮੈਨੂੰ ਲੱਗ ਜਾਂਦਾ ਕਿਹੜੀ ਐਸਐਸਪੀ ਮੈਂ ਕਿਹਾ ਵੀ ਡਿਸੀਜਨ ਲੈਣਾ ਲੈ ਲਓ ਹਾਂ ਬਾਕੀ ਮੈਂ ਕਿਹਾ ਜੀ ਸਾਡੀ ਕਮੇਟੀ ਆ ਇਹ ਮੋਰਚੇ ਵਾਲੇ ਜੋ ਫੈਸਲਾ ਕਰਾਂਗੇ ਇਹ ਪੰਜ ਸਿੰਘਾਂ ਨੂੰ ਤਾਂ ਜਾਣ ਦੇਣਾ ਚਾਹੀਦਾ ਪੰਜ ਸਿੰਘ ਤਾਂ ਜਾਣਗੇ ਬਾਕੀ ਜੇ ਮੈਂ ਕਿਸੇ ਨੂੰ ਕਹਿ ਆਪਸ ਵਿੱਚ ਸਹਿਮਤੀ ਦਾ They can't stop fighting. ਕਿਤੇ ਹਾਂ ਕੀ ਇੱਥੇ ਹੀ ਬੈਠੇ ਰਹੋ ਸਾਰੇ ਸਿੰਘ ਇੱਥੇ ਹੀ ਬੈਠੇ ਹੋਏ ਨੇ ਜਿਹੜੇ ਪੰਜੇ ਸਾਰੇ ਸਿੰਘ ਇੱਥੇ ਬੈਠੋ ਗ੍ਰਿਫਤਾਰੀ ਵਾਲੇ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਅਭੀ ਹਲੇ ਲੇਟ ਕੀਤਾ ਜਾ ਰਿਹਾ ਪਰਮਿਸ਼ਨ ਨਹੀਂ ਮਿਲ ਰਹੀ ਪਰਮਿਸ਼ਨ ਇਹਨਾਂ ਨੇ ਦਿੱਤੀ ਨਹੀਂ ਸਾਡੇ ਸਾਥੀ ਜਿਹੜੇ ਪਾਏ ਹੋਏ ਹਨ ਸਾਹਮਣੇ ਆਈ ਹੈ ਗੱਲਬਾਤ ਤੇ ਸ਼ਾਸਤਰਾਂ ਨੂੰ ਵੀ ਹਥਿਆਰ ਕਹਿੰਦੇ ਆ ਇਹਦਾ ਕਹਿੰਦੇ ਸ਼ਾਸਤਰ ਵੀ ਨਹੀਂ ਚੰਡੀਗੜ੍ਹ 'ਚ ਲਾਉਣਾ ਕੀ ਗੱਲ ਅਸੀਂ ਆਪਣੇ ਸ਼ਾਸਤਰ ਵੀ ਨਹੀਂ ਰੱਖ ਸਕਦੇ ਪਰ ਇਹ ਤਾਂ ਸੰਵਿਧਾਨ ਸਾਡੇ ਗੁਰੂਆਂ ਪੀਰਾਂ ਦੇ ਜਿਹੜੇ ਸਾਡੇ ਪੀਰ ਨੇ ਉਹਨਾਂ ਨੂੰ ਇਹ ਹਥਿਆਰ ਕਹਿੰਦੇ ਆ ਅਸੀਂ ਤਾਂ ਕਹਿੰਦੇ ਕਾਨੂੰਨ ਦੇ ਉਲਟੋ ਬੀਬੀ ਜਿਹੜੀ ਐਸਐਸਪੀ ਉਹਦੇ ਪਰਚਾ ਦਰਜ ਕਰਨਾ ਚਾਹੀਦਾ ਜੀ ਲੇਕਿਨ ਸੰਵਿਧਾਨ ਦੇ ਵਿੱਚ ਤਾਂ ਹੱਕ ਦਿੱਤਾ ਹੋਇਆ ਹੈ ਨਾ ਹੱਕ ਦਿੱਤਾ ਹੋਇਆ ਫਿਰ ਉਹ ਜਿਹੜੇ ਐਸਐਸਪੀ ਸਾਹਿਬ ਨੇ ਉਹ ਕਿਉਂ ਹਥਿਆਰ ਕਹਿੰਦੇ ਆ ਸੋ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਬਾਅਦ ਹੁਣ ਅਗਲਾ ਕਦਮ ਨਹੀਂ ਨਹੀਂ ਦੇਖੋ ਪ੍ਰਸ਼ਾਸਨ ਜਿਹੜੇ ਹਿਸਾਬ ਨਾਲ ਸਾਨੂੰ ਖੁੱਲ੍ਹ ਨਹੀਂ ਦੇ ਰਿਹਾ ਕਿਉਂਕਿ ਪ੍ਰਸ਼ਾਸਨ ਇੰਨਾ ਦਾ ਟਾਈਮ ਲੱਗਣੇ ਨਹੀਂ ਇੰਨੇ ਟਾਈਮ ਸਾਡੇ ਸਾਰੇ ਜਿੱਥੇ ਜਾ ਕੇ ਮੁੜੇ ਆਉਂਦੇ ਜਿਨ੍ਹਾਂ ਨੇ ਟਾਈਮ ਇਹਨਾਂ ਨੇ ਸਾਨੂੰ ਇੱਥੇ ਹੈਰਾਨ ਕਰਦੇ ਆ ਹੈਰਾਨ ਨਾ ਕਰਨਾ ਜਿੰਨੇ ਆ ਵੀਰ ਖੜੇ ਅਸੀਂ ਆ ਬੈਰੀਕੇਡ ਚੱਕਣ ਨੂੰ ਕੋਈ ਟਾਈਮ ਨਹੀਂ ਲਾਉਣਾ ਚੱਕ ਦਾਂਗੇ ਸਾਡਾ ਸਬਰ ਨਾ ਪਰਖੇ ਨਿਰਬਲ ਨਾ ਸਮਝਣ ਇਹ ਅਸੀਂ ਸ਼ਾਂਤਮਈ ਆ ਪਰ ਜੇ ਇਹ ਸਾਨੂੰ ਕਹਿਣ ਵੀ ਤੁਸੀਂ ਸ਼ਾਸਤਰ ਨਹੀਂ ਲਿਆ ਸਕਦੇ ਇਹ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ਇਸ ਦੇਸ਼ ਦੇ ਸਾਡੇ ਅੰਗ ਨੇ ਸਾਡੇ ਅੰਗ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ਇਸ ਦੇਸ਼ ਦੇ ਵਿੱਚ ਸ਼ਾਸਤਰ ਦੇ ਵਿੱਚੋਂ ਜਨਮ ਲਿਆ ਬਾਬਾ ਜੀ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ 6 ਕੈਨ ਵੈਰੀ ਐਂਡ 6 ਕੈਨ ਕੈਰੀ ਕਿਰਪਾਨ ਐਂਡ ਇਟ ਡੀਮਡ ਟੂ ਬੀ ਦੀ ਪਾਰਟ ਆਫ ਦ ਸਿੱਖ ਰਿਲੀਜਨ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਕਿਆਸ ਕਿਰਪਾਨ ਖੱਡੋ ਪਰ ਆਪਾਂ ਫੇਰ ਵੀ ਇਹਨਾਂ ਨੂੰ ਸੰਵਿਧਾਨ ਮੰਨੀ ਜਾਂਦੇ ਆ ਸੈਫ ਸਰੋਹੀ ਸੈਤੀ ਇਹ ਹੈ ਹਮਾਰੇ ਪੀਰ ਕਿਉਂਕਿ ਸਾਨੂੰ ਦਾ ਸੰਵਿਧਾਨ ਸਾਡਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸੰਵਿਧਾਨ ਹੈ ਨਾ ਸਿੱਖ ਕੌਮ ਦਾ ਉਹ ਗੁਰੂ ਗ੍ਰੰਥ ਸਾਹਿਬ ਆ ਅਸੀਂ ਫੇਰ ਵੀ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਅੰਡਰ ਚੱਲਣ ਨੂੰ ਤਿਆਰ ਹੋਏ ਬੈਠੇ ਆ ਪਰ ਅੱਜ ਨਹੀਂ ਕੱਲ ਅਸੀਂ ਇਸ ਸੰਵਿਧਾਨ ਨੂੰ ਵੈਸੇ ਮੰਨਦੇ ਤਾਂ ਹੈ ਨਹੀਂਗੇ ਪਰ ਫੇਰ ਵੀ ਅਸੀਂ ਕਹਿੰਦੇ ਵੀ ਨਹੀਂ ਯਾਰ
ਪਰ ਸਰਕਾਰ ਨੂੰ ਤਾਂ ਮੰਨਣਾ ਚਾਹੀਦਾ ਨਾ। ਫਿਰ ਵੀ ਸਰਕਾਰ ਨਹੀਂ ਮੰਨ ਰਹੀ ਆ। ਬਾਬਾ ਜੀ ਆਪਣੇ ਜੇ ਸੰਵਿਧਾਨ ਆਪਾਂ ਜਿਹੜੇ ਸੰਵਿਧਾਨ ਨੂੰ ਮੰਨਦੇ ਆ, ਫਿਰ ਸੰਵਿਧਾਨ ਦੇ ਅੰਡਰ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ 14 ਸਾਲਾਂ ਤੋਂ ਵੱਧ ਤੁਸੀਂ ਜੇਲ੍ਹ 'ਚ ਰੱਖ ਰਹੇ ਹੋ? ਉਹ ਆਪਦੇ ਖੁਦ ਨਹੀਂ ਮੰਨਦੇ। ਸੰਵਿਧਾਨ ਨੂੰ ਤਾਂ ਉਹ ਨਹੀਂ ਸਰਕਾਰਾਂ ਨਹੀਂ ਮੰਨ ਰਹੀ। ਅਸੀਂ ਕਿਹੜਾ ਬਲਾਤਕਾਰੀ ਛਡਾਉਣ ਦੀ ਕੋਸ਼ਿਸ਼ ਕਰ ਰਹੇ ਉਹੀ ਤਾਂ ਗੱਲ ਹੈ। ਜਥੇਦਾਰ ਛਡਾ ਰਹੇ ਹਾਂ ਸਿੱਖ ਪੰਥ ਦੇ ਜਥੇ ਜਿਨ੍ਹਾਂ 10 ਲੱਖ ਸੰਗਤ ਨੇ ਸਾਨੂੰ ਅਸੀਂ ਸਿੱਖ ਕੌਮ ਦੇ ਜਥੇਦਾਰ ਨੂੰ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਉਹਨਾਂ ਨਾਲ ਬੰਦੀ ਸਿੰਘ ਆ, ਤੇਕਾ ਵੀ ਜੱਗੀ ਜੋਲ, ਯਾਰ ਰੁਕ ਜਾ, ਖੜ ਜਾ ਬਾਈ। ਸਤਨਾਮ ਵਾਹਿਗੁਰੂ ਦਾ ਜਾਪ ਕਿਹਨੂੰ ਕਿਹਨੂੰ ਜਪਣਾ ਦਾ ਪਹਿਲਾਂ ਤਾਂ ਇਹ ਦੱਸ ਦਿਓ। ਕਿਸੇ ਨੂੰ ਨਹੀਂ ਆਉਂਦਾ। ਪਹਿਲਾਂ ਮੂੰਹ 'ਚ ਆਪਾਂ ਬੋਲੀਏ ਨਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਅਰੇ ਆਪਾਂ ਆਪਣਾ ਘੋੜਾ ਦੱਬੀ ਬੈਠੇ ਆ। ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਜਿਹੜਾ ਵੀਰ ਰਸ ਚ ਹੁੰਦਾ ਹੈ। ਇੱਕ ਚੌਕੜੇ 'ਚ ਮਾਰ ਕੇ ਸਾਰੇ ਇੱਕ ਮੂਹਰੇ ਸਿੰਘ ਬੋਲਦਾ, ਫਿਰ ਸਾਰਿਆਂ ਨੇ ਇੱਕ ਲੈ ਤੇ ਬੋਲਣਾ ਚਾਹੀਦਾ। ਨਾ ਕਿ ਆਪਾਂ ਆਪਣੇ ਘੋੜੇ ਦੱਬ ਕੇ ਰੱਖੋ, ਕੋਈ ਜਾਂਦਾ ਇੱਧਰ ਨੂੰ ਦਿੱਲੀ ਨੂੰ, ਕੋਈ ਬਡੇਲ ਨੂੰ, ਕੋਈ ਤਿਹਾੜ ਨੂੰ, ਕੋਈ ਭਗਵੰਤ ਮਾਨ ਦੀ ਕੋਠੀ ਨੂੰ, ਕੋਈ ਗਵਰਨਰ ਦੇ ਘਰ ਕੰਨੀ ਨੂੰ ਜਾਂਦਾ ਹੈ। ਇਦਾਂ ਨਾ ਕਰਕੇ ਰੱਖੋ। ਇੱਕ ਸਿੰਘ ਜਪਾਉਂਦਾ ਹੈ ਸਤਨਾਮ ਵਾਹਿਗੁਰੂ ਦਾ ਜਾਪ, ਉਹਦੇ ਮਗਰ ਉਹਦਾ ਲਾਈਨ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਉਸ ਤੋਂ ਬਾਅਦ ਸਿੰਘ ਉਹ ਨਾਲ ਆ ਜਾਓ, ਬਾਕੀ ਪਿੱਛੇ ਹੋ ਜਾਓ। 31 ਸਿੰਘ ਇਦਾਂ 2-3 ਲੈਣਾ ਬਣਾ ਲਓ, ਜਿਵੇਂ ਬੀਬੀਆਂ ਦੀਆਂ 2 ਲੈਣਾ ਚ ਹੋ ਜਾਓ, 10 ਕਰਕੇ ਤੇ ਬਾਕੀ ਪਿੱਛੇ ਹੋ ਜਾਓ ਸਾਰੇ। ਜਿਹੜੇ ਨਹੀਂ ਕਿ ਕੱਤੀਆਂ ਚੋਂ ਪਿੱਛੇ ਹੋ ਜਾਓ, ਕੱਤੀਆਂ ਚ ਆਏ ਹੋ ਅੱਗੇ ਆ ਜਾਓ। ਅੱਛਾ ਬੱਬੇ ਕਿ ਸੰਦੀਪ ਤੂੰ ਤਾਂ ਆਇਆ ਯਾਰ। ਖੋਲੀ ਟੱਕਣ ਖੋਲੇਗਾ। ਬੱਬੇ ਛੱਡ ਦਿਓ। ਤੇਜ਼ ਹੋ ਜਾਂਦੇ ਅੱਗੇ ਤੇ ਸਾਰੀ ਸੰਗਤ ਦਾ ਧਿਆਨ ਇੱਧਰ ਹੋ ਜਾਣਾ, ਸਾਰਿਆਂ ਨੇ ਖੜੇ ਸੋ ਥੋੜਾ ਪਿੱਛੇ ਆ ਜਾਓ। ਜਿਹੜੇ 31 ਸਿੰਘਾਂ ਦੇ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਵੀ ਨੇ, ਤੁਹਾਡੇ ਅੱਗੇ ਮੈਂ ਇੱਕ ਬੇਨਤੀ ਕਰਨਾ ਚਾਹਣਾ। ਯਾਰ ਸੁਰਖੀ ਅਸੀਂ ਇੱਕ ਪੰਜ ਸਿੰਘਾਂ ਦਾ ਜਥਾ ਜਿਹੜਾ ਪਹਿਲਾ, ਜਿਵੇਂ ਜਿਹੜੇ 5 ਪਿਆਰੇ ਨੇ ਖਾਲਸਾ ਵੀਰ ਦੇ, ਅਸੀਂ ਉਹਨਾਂ ਦਾ ਜਥਾ ਪਹਿਲਾਂ ਸੀਐਮ ਹਾਊਸ ਤੱਕ ਲੈ ਕੇ ਜਾਂਦੇ ਹੈਗੇ। ਉੱਥੇ ਜਾ ਕੇ ਅਸੀਂ ਸੁਖਮਨੀ ਸਾਹਿਬ ਦਾ, ਚੌਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਦੇ ਹਾਂ। ਉਸ ਤੋਂ ਬਾਅਦ ਦੇਖਦੇ ਹਾਂ ਵੀ ਸਾਨੂੰ ਇਹ ਗ੍ਰਿਫਤਾਰ ਕਰਦੇ ਆ ਕੀ ਕਰਦੇ ਆ। ਫਿਰ ਜੋ ਵੀ ਉਸ ਤੋਂ ਬਾਅਦ ਫੈਸਲਾ ਹੋਊਗਾ ਉਹ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਊਗਾ, ਤੇ ਉਹਨਾਂ ਸਮਾਂ ਤੁਸੀਂ ਇੱਥੇ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ, ਚੌਪਈ ਸਾਹਿਬ ਦਾ, ਤੇ ਜੇ ਹੋ ਸਕਦਾ ਤਾਂ ਸੁਖਮਨੀ ਸਾਹਿਬ ਦਾ ਵੀ ਪਾਠ ਸ਼ੁਰੂ ਕਰ ਦਿਓ। ਇੰਨੀਆਂ ਬੇਨਤੀਆਂ ਜੇ ਮੈਂ ਤੁਹਾਡੇ ਤੋਂ ਪ੍ਰਵਾਨਗੀ ਲੈਣੀ ਵੀ, ਜੇ ਗੱਲ ਨਾਲ ਸਹਿਮਤ ਹੋ ਤਾਂ ਠੀਕ ਹੈ, ਜੀ ਨਹੀਂ ਸਹਿਮਤ ਹਾਂਜੀ। ਖੁਸ਼ੀਆਂ ਦੇ ਜਕਾਰੇ ਜਾਵੇ, ਨਿਹਾਲੋ ਜਾਵੇ, ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਪਾਵੇ। ਠੀਕ ਹੈ ਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਪਹਿਲੇ ਕਾਫੀ ਲੇਟ ਹੋ ਗਏ ਨੇ। ਫੈਸਲਾ ਸਾਡੇ ਖਾਲਸਾ ਸਾਹਿਬ ਜੀ ਥੋੜੇ ਪਿੱਛੇ ਉਹ ਸੀਐਮ ਹਾਊਸ ਤੱਕ 5 ਪਿਆਰੇ ਬਣ ਜਾਣਗੇ। ਦੇਖਦੇ ਵੀ ਉੱਥੇ ਜਾ ਕੇ ਸਾਨੂੰ ਪਾਠ ਕਰਨ ਦਿੰਦੇ ਆ। 5 ਪਿਆਰਿਆਂ ਦਾ ਜਿਹੜਾ ਪਹਿਲਾਂ ਜਥਾ ਰਵਾਨਾ ਹੋ ਗਿਆ। ਹਾਂਜੀ ਭਾਈ ਜੀ
ਆਪਣੀ ਸੰਗਤ ਬਹਿ ਜਾ ਸਾਰੇ ਜਣੇ ਦੇ ਵੀਰ ਵੀਰ ਬਹਿ ਜਾਓ ਮਨਿੰਦਰ ਭਾਜੀ ਨਾਲ ਸਾਰੀ ਗੱਲ ਹੋਈ ਆ ਖੜੇ ਨੇ ਇੱਥੇ ਮੈਂ ਬੁਲਾਉਣਾ ਮਨਿੰਦਰ ਸਿੰਘ ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਆ ਨਾ ਵੀ ਅੱਗੇ ਆ ਕੇ ਪਤਾ ਲੱਗੂ ਜਾ ਬਾਬਾ ਜੀ ਪਹਿਲਾਂ ਆਪ ਲੈ ਕੇ ਜਾਣ ਦੇਣਗੇ ਉਹ ਜਾਂ ਤੁਸੀਂ ਪੈਦਲ ਜਾਓਗੇ ਨਹੀਂ ਮੈਂ ਨਹੀਂ ਸਰ ਹੋਰ ਨਹੀਂ ਬੱਚੀ ਗੱਲ ਸਾਡੇ ਮੈਂ ਸ਼ਾਸਤਰਾਂ ਤੋਂ ਬਿਨਾਂ ਅਸੀਂ ਕਿਉਂ ਜਾਵਾਂਗੇ ਗੱਲਬਾਤ ਹੋ ਰਹੀ ਜਾਵਾਂਗੇ ਜੀ ਗੱਲਬਾਤ ਵੀ ਸ਼ਾਸਤਰ ਤੋਂ ਲੈ ਕੇ ਜਾਣੀ ਜਾਣੇ ਜੀ ਜੇ ਰੋਕਣਗੇ ਡੱਕਣਗੇ ਫੜਨਗੇ ਸ਼ਾਸਤਰਾਂ ਤੋਂ ਬਿਨਾਂ ਸਾਡੇ ਕੋਲ ਕੀ ਗੱਲ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਹੁਣ ਵੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਿੰਘ ਕੀ ਵਾਕਈ ਜਿਹੜਾ ਤਹਈਆ ਕੀਤਾ ਗਿਆ ਹੈ ਸੀਐਮ ਦੀ ਕੁਰਸੀ ਤੱਕ ਹੋ ਜਾਂਦੇ ਆ ਪੰਜ ਸਿੰਘ ਜਾਣ ਤੋਂ ਪੰਜ ਨਹੀਂ ਕਰਦੇ ਜਾਂ ਫਿਰ ਉਹਨਾਂ ਦੀ ਰੈਸਟ ਕਰਨੀ ਹੈ। ਇਹਨੇ ਚੱਕ ਲਿਆ 5 ਤੁਸੀਂ ਜਾਓ ਤੁਸੀਂ ਕਿੰਨੇ ਤੇ 2 5 ਆ ਬੱਚੇ ਰਹਿਣ ਨੂੰ ਅਗਲੇ ਦਿਨ ਨੇ ਪੰਜਾ ਇਨਸਾਨ ਚੱਕ ਆਵੇ ਨਹੀਂ ਤੂੰ ਵੀ ਫੜਦਾ ਮਨ ਉਹ ਲੈ ਲਓ ਪੋਜੀਸ਼ਨ ਬਾਪੂ ਕੋਲੋਂ ਬਾਪੂ ਉਹ ਫੜਦਾ ਜਿੱਤੇ ਦੇਖ ਕੇ ਫੜਿਆ ਮੈਂ ਤੈਨੂੰ ਦੇਖ ਦੇਖ ਫੜਦਾ ਉਹ ਫੜ ਕੇ ਨਹੀਂ ਓਏ ਫੜਦਾ ਦਾਨ ਫਤਿਹ ਲਾ ਦੋ ਪੰਜ ਦਾ ਸਹੀ ਬੋਤਲਾਂ ਹੋਣਾ ਕਿ ਜੇ ਪੰਜ ਭਾਈ ਪਾ ਲਿਓ ਕਈ ਵਾਰੀ ਪਿਆਸ ਹੈ ਵਾਲੀ ਗੱਲ ਹੈ ਕਿ ਕਿੰਨਾ ਹੋ ਕੋਈ ਗੱਲ ਨਹੀਂ ਕਿ ਲੈ ਲੈ ਤੁਸੀਂ ਨਾਲ ਲੈ ਲੈ ਆ ਜਾਣ ਲਓ ਭਾਈ ਹੋਰ ਹਾਂ ਲੈ ਲੈ ਬਾਕੀ ਸੰਗਤ ਬਹਿ ਜਾਓ ਸਾਰੇ ਮੇਰੇ ਵੀਰ ਬਾਕੀ ਬਹਿ ਜਾਓ ਤਕਰੀਬਨ 12 ਤੋਂ 1 ਵਜੇ ਤੋਂ ਬੇਦੀਆਂ ਦੇ ਅੰਦਰ ਜਾਂਦੇ ਬਾਹਰ ਜਾਂਦੇ ਔਰ ਯਾਰ ਇਹ ਘਰ ਵਰਦੇ ਬੋਲੇ ਗੱਜ ਵੱਜ ਕੇ ਫਤਿਹ ਬੁਲਾਵੇ ਦਸਮ ਪਿਤਾ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਤਰਕ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਆਪਣਾ ਬੰਦ ਕਰੋ ਜਾਪ ਕਰਾਈ ਚੱਲੋ ਇਹ ਵੀਰੇ ਆਪਣਾ ਜਾਪ ਕਰਾਓ ਸਾਰਾ ਜਣ ਆਪਣਾ ਕੰਮ ਕਰੋ ਸਾਰੇ ਜਣ ਮੇਰੇ ਜਾਪ ਕਰਾਓ ਕਹਿੰਦੇ ਸੀ ਪਹਿਲਾਂ ਰੋਕਿਆ ਜਾ ਰਹੀ ਸ਼ਸਤਰ ਆਦਮੀ ਤੇ ਹੁਣ ਦੁਬਾਰਾ ਕੋਈ ਸ਼ਸਤਰ ਸਾਡੇ ਵੀਰ ਹੈ ਤਾਂ ਬਗੈਰ ਸਾਡਾ ਕੋਈ ਮਤਲਬ ਹੀ ਨਹੀਂਗਾ ਜਾਣ ਦਾ ਪਹਿਲੇ ਸ਼ਸਤਰਧਾਰੀ ਹੋ ਕੇ ਜਾਵਾਂਗੇ ਜੀ ਪੰਜ ਤਿਆਰ ਹੋ ਕੇ ਜਾਣ ਕੇ ਗੁਰੂ ਦੀ ਹਾਜ਼ਰੀ 'ਚ ਜਾਣਾ ਬਾਬਾ ਜੀ ਅੱਗੇ ਤੁਹਾਨੂੰ ਪਰਮਿਸ਼ਨ ਦਿੱਤੀ ਜਾਊਗੀ ਕਿ ਤੁਹਾਡੀ ਅਰੈਸਟ ਪਾਈ ਜਾਊਗੀ? ਦੇਖੋ ਜੀ ਇਹ ਤਾਂ ਸਰਕਾਰਾਂ ਦਾ ਕੰਮ ਆ ਕੀ ਕਰਦੇ ਆ ਸਾਨੂੰ ਗ੍ਰਿਫਤਾਰ ਕਰਦੇ ਆ ਜਾਂ ਸਾਨੂੰ ਜਾਣ ਦਿੰਦੇ ਆ ਪਰ ਅਸੀਂ ਆਪਣਾ ਸ਼ਾਂਤੀ 'ਚ ਜਾਣਾ ਵਾ ਸ਼ਾਂਤੀ 'ਚ ਜਾਵਾਂਗੇ ਪੈਦਲ ਜਾ ਰਹੇ ਹੋ ਹਾਂਜੀ ਹਾਂਜੀ ਬੱਸ 'ਚ ਲੈ ਕੇ ਜਾਣ ਦੀ ਗੱਲ ਕਰ ਰਹੀ ਬਾਰ-ਬਾਰ ਇੱਥੋਂ ਵੀ ਤੁਹਾਨੂੰ ਅਸੀਂ ਜਿਹੜਾ ਸਕਾਟ ਕਰਕੇ ਕਿਹਾ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਪੁਲਿਸ ਲੈ ਕੇ ਜਾਊਗੀ ਤੁਹਾਨੂੰ ਆਪਣੀ ਦੇਖੋ ਜੀ ਇਹ ਤਾਂ ਹੁਣ ਦੇਖਦੇ ਆ ਜੀ ਜਦੋਂ ਇੱਥੋਂ ਚਾਲੇ ਪਾਵਾਂਗੇ ਤਾਂ ਕੀ ਹੁੰਦਾ ਅੱਗੇ ਕਿੰਨਾ ਟਾਈਮ ਬੈਠੋਗੇ ਉੱਪਰ ਜਾ ਕੇ ਦੇਖੋ ਜੀ ਅਸੀਂ ਆਪਦਾ ਨਾਮ ਬਾਣੀ ਦਾ ਜਾਪ ਕਰਾਂਗੇ ਚਾਹੇ ਘੰਟਾ 2 ਘੰਟੇ ਜਿੰਨਾ ਚਿਰ ਵੀ ਆਪਦਾ ਨਾਮ ਬਾਣੀ ਦਾ ਜਾਪ ਕਰਕੇ ਫਿਰ ਹੀ ਅਸੀਂ ਆਪਣਾਵਾਂਗੇ ਆਪਣੀ ਪੰਜ ਬੰਦੇ ਜਾ ਰਹੇ ਕਿਹੜੇ ਕਿਹੜੇ ਜਾ ਰਹੇ ਆ ਜੀ ਨਾਲ ਕੀ ਹੈ? 5 ਬੰਦੇ ਸਾਡੇ ਸਿੰਘ ਹੈਗੇ ਆ ਜੀ ਆਪਣੇ
ਦਾਸ ਹਰਦੀਪ ਸਿੰਘ, ਕੁਲਵਿੰਦਰ ਸਿੰਘ, ਦਮਨਜੀਤ ਸਿੰਘ, ਰਜਿੰਦਰ ਸਿੰਘ, ਜਹਾਦਿੰਦਰ ਸਿੰਘ ਤੇ ਕੁਲਵਿੰਦਰ ਸਿੰਘ। ਸਿੰਘ ਸਾਹਿਬ ਇਹ ਕਿਹਾ ਜਾ ਰਿਹਾ ਸੀਗਾ ਵੀ ਜਿੱਦਾਂ ਤੁਸੀਂ ਹੁਣ ਜਾ ਰਹੇ ਹੋ ਵੀ 5 ਸਿੰਘਾਂ ਦਾ ਜਥਾ ਜਾਊਗਾ, ਤੁਹਾਡੇ ਤੋਂ ਬਾਅਦ ਵੀ ਫਿਰ ਕੋਈ ਜਥਾ ਜਾਊਗਾ? ਦੇਖੋ ਜੀ ਹਜੇ ਤਾਂ ਪਹਿਲਾ ਜਥਾ ਜਾ ਰਿਹਾ ਵਾ ਤੇ ਬਾਕੀ ਸ਼ਾਇਦ ਜੇ ਜਾਣ ਦਿੱਤਾ ਗਿਆ ਤਾਂ ਜ਼ਰੂਰ ਅਸੀਂ ਪੰਜ ਕਿਉਂਕਿ ਟੋਟਲ 31 ਨੇ ਨਾ। ਜਥੇ ਦੇ ਵਿੱਚ ਥੋੜਾ ਫੇਰ ਬਦਲ ਕੀਤਾ ਗਿਆ, ਪਹਿਲਾਂ ਬੀਬੀ ਵੀ ਇੱਕ ਸ਼ਾਮਿਲ ਸੀ, ਇੱਕ ਬੱਚਾ ਵੀ ਸੀਗਾ, ਤੇ ਹੁਣ ਜਿਹੜੇ ਹੈਗੇ ਸਾਰੇ ਨੌਜਵਾਨ ਸਿੰਘ ਜਾ ਰਹੇ ਨੇ। ਸਾਰੇ ਕਮੇਟੀ ਦੀ ਸਲਾਹ ਹੀ ਬਣੀ ਹੈ ਜੀ, ਜਥੇਦਾਰ ਦੀ ਸਲਾਹ ਬਣੀ ਹੈ ਕਿ 5 ਪਿਆਰੇ ਜਾਏ ਜਾਣਗੇ। ਜੀ ਬਿਲਕੁਲ। ਵਾਹਿਗੁਰੂ ਜੀ ਕੀ ਫਤਿਹ। ਜੋ ਤਸਵੀਰਾਂ ਆਈਆਂ ਨੇ ਜਾਂ ਜੋ ਕੁਝ ਬਿਆਨ ਆਏ ਨੇ, ਫਿਲਹਾਲ ਇਹੀ ਦੱਸਿਆ ਜਾ ਰਿਹਾ ਵੀ ਦਿੱਤਾ ਜਾ ਰਿਹਾ ਹੈ, ਇਜਾਜ਼ਤ ਦਿੱਤੀ ਗਈ ਹੈ, ਪਰ ਹਲੇ ਫਿਰ ਵੀ ਸਥਿਤੀ ਕੁਝ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਵੀ ਜਾਣ ਦਿੱਤਾ ਜਾਊਗਾ ਜਿੱਥੇ ਤਹਈਆ ਕੀਤਾ ਗਿਆ ਸੀਐਮ ਦੀ ਕੋਠੀ ਤੱਕ ਜਾਂ ਨਹੀਂ ਜਾਣ ਦਿੱਤਾ ਜਾਊਗਾ। ਫਿਲਹਾਲ ਹੀ ਤਸਵੀਰਾਂ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ। ਇਸ ਵਕਤ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਕਿ ਸੀਐਮ ਹਾਊਸ ਵੱਲ ਜਾਣ ਦੇ ਲਈ ਜਥਾ ਤਿਆਰ ਹੋਇਆ। 5 ਜਿਹੜੇ ਜਣੇ ਜਾਣਗੇ ਤਾਂ ਇਹ ਸਿੰਘ ਨੇ 5 ਪਿਆਰੇ ਜਾਣਗੇ ਨਾ। ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਗੱਲਬਾਤ ਵੀ ਕਰਦੇ ਹਾਂ ਕਿ ਆਗਿਆ ਮਿਲ ਗਈ ਹੈ, ਪਰਮਿਸ਼ਨ ਮਿਲ ਗਈ ਹੈ ਕਿ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੇ ਬਚੇਗਾ। ਕਾਫੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਪਰਮਿਸ਼ਨ ਦਿੱਤੀ ਹੈ ਪੁਲਿਸ ਨੇ। ਕੀ ਨਾਮ ਤੁਹਾਡਾ? ਤਕਰੀਬਨ 2-3 ਘੰਟੇ ਬੀਤ ਚੁੱਕੇ ਨੇ ਔਰ ਇਸ ਵਕਤ ਇੰਡੀਆ ਦੇ ਵਿੱਚ ਜਿਹੜਾ ਸਮਾਂ ਹੋ ਗਿਆ ਸਾਨੂੰ ਦੇਸ਼ ਤੋਂ ਵੀ ਰਿਹਾ ਕਰਦਾ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਦਾ। ਉਹਨੂੰ ਨਹੀਂ ਜਾਣ ਦਿੱਤਾ ਗਿਆ, ਨਾਲ ਸਾਰਿਆਂ ਨੇ ਕੀ ਕਹਿਣਾ ਸੀ? ਨਹੀਂ ਜੀ, ਮੈਨੂੰ ਨਹੀਂ ਜਾਣ ਦਿੱਤਾ ਗਿਆ। ਲੋਕ ਕਹਿੰਦੇ ਸਾਡੀ ਉਮਰ ਘੱਟ ਆ ਤੇ ਉਮਰ ਕਰਕੇ ਕਿ ਉਹ ਸਾਡੇ 18 ਸਾਲ ਤੋਂ ਪਲੱਸ ਹੋ ਜਾਏਗੀ। ਭਾਜੀ ਰਾਉਂਡ ਅਪ ਕਿੰਨੇ ਕਿੰਨੇ ਕਿੱਥੇ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਕਰਵਿੰਦਰ ਸਿੰਘ ਜੀ ਖਾਲਸਾ ਦੀ ਕਮਾਂਡ ਦੇ ਵਿੱਚ ਜਾ ਰਿਹਾ ਜਾਊਗਾ ਸੀਐਮ ਦੇ ਘਰ। ਕੀ ਕਰਦਾ ਇਹ ਜਾਗੂਰੀਆਂ ਚੱਲਣੇ ਨੇ ਹਰ ਰੋਜ਼ ਇੱਥੋਂ ਮੋਰਚੇ ਦੇ ਵਿੱਚੋਂ ਇਹ ਜਥਾ ਤੁਰਦਾ। ਅੱਜ ਦੂਸਰਾ ਜਥਾ ਹਰ ਰੋਜ਼ ਜਾਊਗਾ ਜਾ ਰਿਹਾ ਕਲਾਵਾ ਕਰਾਈਏ ਤੇ ਆਪ ਖੜੀ ਕੀਤੀ ਹੋਈ ਹੈ। ਬਾਕੀ ਦੇਖ ਆਓ ਪਰ ਉੱਥੇ ਤੱਕ ਤਾਂ ਪਹੁੰਚਣ ਨਹੀਂ ਦੇਣਾ। ਕਿੱਥੇ ਤੱਕ ਜਿੱਥੇ ਕੱਲ ਰੁਕੇ ਜੀ ਉੱਥੇ ਮੈਡਮ ਠੀਕ ਹੈ।
ਦਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ पाली राइट राइट ਲਿਆ ਕਰਾਂ ਮੈਂ हाँ दे मैनू मेरे को खा कर ਮੇਰਾ ਨਾਲ ਲਿਖਿਆ ਮੈਂ ਤਾਂ ਬੜੀ ਆਗੇ ਨਾਲ ਭਾਰੀ ਮੇਰੀ ਲਿਆ ਚਲਾਣਾ ਰਾਵਾ ਮੈਂ ਹੀ ਆਈ ਨਾ ਤੇਰੇ Leader!
ਇਹ ਗੱਲ ਕੀ ਹੈ ਅਸੀਂ ਮਿਲਾਇਆ ਲੋਕਾਂ ਨੇ ਬਣਾਇਆ ਮੁੱਖ ਮੰਤਰੀ ਸਾਨੂੰ ਮਿਲਣ ਵੀ ਨਹੀਂ ਆ ਰਿਹਾ ਪੁੱਛਦਾ ਰਹੇ ਲੋਕਾਂ ਨੂੰ ਗੱਲ ਕੀ ਹੈ ਇੱਕ ਰਾਜ ਦੇ ਵਿੱਚ 2 ਕਾਨੂੰਨ ਆ ਇੱਕ ਬਲਾਤਕਾਰੀ ਨੂੰ ਮਹੀਨੇ ਬਾਅਦ ਬਾਹਰ 2 ਮਹੀਨੇ ਬਾਅਦ ਬਾਹਰ ਇਹਨਾਂ ਨੂੰ ਵਿਚਾਰਿਆਂ ਨੂੰ 30 ਸਾਲ ਹੋ ਗਏ ਜਵਾਕਾਂ ਨੇ ਮੂੰਹ ਵੀ ਦੇਖੇ सारे वास्ते सारे छो सर हमें आगे नहीं जाने दिया यार चंडीगढ़ भारत का हिस्सा नहीं है अगर हम भारत के वसनीक हैं चंडीगढ़ भारत का हिस्सा है हमें रोक कर गुजारा क्यों जा रहा हमें रोका जवाब लिया भाई साहब सर कोई जवाब नहीं दे रहा ये सारे सरकारों के गठबंधन बने हुए हैं इन्होंने कुछ नहीं पता की हो रहा दे आर प्लेइंग गेम विद अस गेम बनाने के लिए ਤੁਸੀਂ ਵੀ ਤਾਂ ਪੰਜਾਬ ਦੀ ਮਾਵਾਂ ਦੇ ਪੁੱਤ ਜੋ ਅੱਜ ਤੁਸੀਂ ਖਾਕੀਆਂ ਵਰਦੀਆਂ ਪਾ ਕੇ ਸਾਡੇ ਅੱਗੇ ਕਿਉਂ ਖੜ ਗਏ ਹੋ ਅਸੀਂ ਤਾਂ ਤੁਹਾਡੀ ਆਵਾਜ਼ ਹੀ ਬੁਲੰਦ ਕਰਨ ਆਏ ਆ ਤੁਸੀਂ ਕਿਉਂ ਸ਼ਰਮ ਗਵਾ ਲਈ ਨਹੀਂ ਮੈਂ ਤਾਂ ਪੰਜਾਬ ਪੁਲਿਸ ਨੂੰ ਕਹਿਣਾ ਚਾਹਨਾ ਪੰਜਾਬ ਵੀ ਤੇ ਹਰਿਆਣਾ ਵੀ ਸਾਡਾ ਵੀਰ ਹੈ ਮੈਂ ਕਹਿਣਾ ਚਾਹਨਾ ਮੁਲਾਜ਼ਮਾਂ ਨੂੰ ਮੇਰੇ ਵੱਡੇ ਭਰਾ ਜੋ ਮੈਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਹ ਜਾ ਰਿਹਾ ਕਿ ਗੁਲਾਮੀ ਦਾ ਇੱਕ ਚੌਂਕ ਤੁਸੀਂ ਭੱਜ ਕੇ ਵੀ ਨਹੀਂ ਕਵਰ ਕਰ ਸਕਦੇ ਜਿੰਨਾ ਤੱਕ ਉੱਥੇ ਪਹੁੰਚਣਾ ਉਹਨੇ ਵੀ ਅੱਗੇ ਚਲੇ ਜਾਣਾ ਤੁਸੀਂ ਇੱਥੋਂ ਤੁਸੀਂ ਅੱਗੇ ਚਲੇ ਜਾਓਗੇ ਤਾਂ ਕਵਰ ਹੀ ਨਹੀਂ ਕਰਦੇ ਚੰਡੀਗੜ੍ਹ ਮੌਲੀ ਬਾਰਡਰ ਤੇ ਤਾਂ ਕਮੀ ਇਨਸਾਫ ਮੋਰਚਾ ਲੱਗਿਆ ਹੋਇਆ ਇਹ ਕਹਿ ਰਹੇ ਕਿ ਫਿਰ ਇੱਥੇ ਕਿਉਂ ਰੋਕਿਆ ਜਾ ਰਿਹਾ ਸੀਐਮ ਭਗਵੰਤ ਸਿੰਘ ਮਾਨ ਦੇ ਘਰ ਵੱਲ ਜਾਣਾ ਸੀਗਾ ਤੇ ਨਾਲ ਹੀ ਰੋਕੀ ਗਿਆ ਭਾਜੀ ਉੱਧਰ ਤਾਂ ਤੁਸੀਂ ਬੈਠੇ ਹੋ ਚੰਡੀਗੜ੍ਹ ਮੌਲੀ ਬਾਰਡਰ ਤੇ ਫਿਰ ਇੱਧਰ ਉੱਧਰੋਂ ਘੁੰਮ ਕੇ ਫਿਰ ਇੱਧਰ ਰੋਕ ਲਿੱਤਾ ਗਿਆ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੀ ਇਹ ਇੱਕ ਪੁਲਿਸ ਏਰੀਆ ਨੇ ਕਿ 144 ਦੇ ਵਿੱਚ 5 ਤੋਂ ਵੱਧ ਬੰਦੇ ਨਹੀਂ ਇਕੱਠੇ ਹੋ ਕੇ ਫਿਰ ਰੋਕ ਲਿਆ ਗਿਆ ਜਾਂ ਫਿਰ ਅਸੀਂ ਇਹਦਾ ਇੱਕ ਬ੍ਰੇਕ ਕੀਤਾ ਕਿ ਅਸੀਂ 5 ਦੀ ਗੱਲ ਹੀ ਨਹੀਂ ਕਰਦੇ ਅਸੀਂ 4-4 ਬੰਦਿਆਂ ਦਾ ਜੱਥਾ ਭੇਜਦੇ ਹੁਣ ਦੱਸੋ ਸੀਨੀਅਰ ਆਫੀਸਰਸ ਗੱਲ ਕਰ ਰਹੇ ਨੇ ਇਸ ਗੱਲ ਤੇ ਕਿ ਉਹ ਭੇਜਣਾ ਕਿ ਨਹੀਂ ਭੇਜਣਾ ਜੇ 4 ਨੂੰ ਵੀ ਨਹੀਂ ਮੰਨਦੇ ਭੇਜਣ ਜੇ ਫਿਰ ਤੇ ਆਪਣੇ ਕਾਨੂੰਨ ਨੂੰ ਹੀ ਨਹੀਂ ਮੰਨਦੇ ਇਹ ਜਿਹੜੇ ਕੱਲ ਗ੍ਰਿਫਤਾਰੀ ਹੋਈ ਉਹਨਾਂ ਦਾ ਕੀ ਬਣਿਆ ਗ੍ਰਿਫਤਾਰੀ ਇਹਨਾਂ ਨੇ ਕੀਤੀ ਨਹੀਂ ਡਿਟੇਨ ਕੀਤੇ ਸੀ ਅਨਕੰਡੀਸ਼ਨਲ ਆਪ ਹੀ ਆਪਣੀ ਗੱਡੀ ਦੇ ਅੱਜ ਅਸੀਂ ਨਹੀਂ ਗੱਲ ਕਰਦੇ ਤੁਸੀਂ ਕਹਿ ਰਹੇ ਕਿ ਤੁਸੀਂ ਕਿਹਾ ਸੀਗਾ ਕਿ ਅਸੀਂ ਕੋਰਟ 'ਚ ਜਾਵਾਂਗੇ ਦੇਖੋ ਜੀ ਕੋਰਟ 'ਚ ਤੇ ਤਾਂ ਜਾਓਗੇ ਜੇ ਤੁਹਾਡੇ ਤੇ ਮੁਕੱਦਮਾ ਦਰਜ ਕਰਨਗੇ ਉੱਥੇ ਜਦੋਂ ਐਸਡੀਐਮ ਆਏ ਨੇ ਕੰਸਰਨ ਪ੍ਰੋਬਬਲੀ ਸਾਊਥ ਤੇ ਉਹਨਾਂ ਨੇ ਇਹ ਗੱਲ ਕਹੀ ਇਹਨਾਂ ਨੇ ਵਾਇਲੇਸ਼ਨ ਤੇ ਨਹੀਂ ਪੁੱਛਣਾ ਚਾਈਨਾ ਵਾਲਿਆਂ ਨੂੰ ਪੁੱਛੋ ਕਿਵੇਂ ਲੜੀਦਾ सारे बॉर्डर्स में हमारे सिख ब्रदर्स ही लगे हुए हैं दे आर गिविंग देयर लाइव्स
ਬਲਾਤਕਾਰੀ ਆ ਉਹਨੂੰ ਤੇ ਚੌਥੇ ਦਿਨ ਸਾਡੇ ਦੋਨੇ ਆ ਉਹਨਾਂ ਨੇ ਕੀ ਮਾੜਾ ਕੰਮ ਕੀਤਾ ਜਦ ਕਿ ਉਹਨਾਂ ਆਪਣੀ ਸਜ਼ਾ ਵੀ ਪੂਰੀਆਂ ਕਰ ਲਈ। ਆਪਾਂ ਤੁਸੀਂ ਸਾਰੇ ਕਰਮਚਾਰੀ ਸਾਰਿਆਂ ਦਾ ਤੁਹਾਡਾ ਖੂਨ ਹੈ ਜਿਹੜਾ ਮਤਲਬ ਇੰਨਾ ਤੇਜ਼ ਦੌੜ ਰਿਹਾ ਇਦਾਂ ਦਾ ਆਪਣੇ ਸਿੱਖ ਵੀ ਨਹੀਂ ਮਾਰੇ ਉਹਨੇ ਜਿੱਦਾਂ ਤੁਹਾਡਾ ਖੂਨ ਦੌੜਦਾ ਹੈਗਾ। ਸਭ ਤੋਂ ਪਹਿਲਾਂ ਸਿੱਖ ਕੌਮ ਕੋਲੇ ਕੀ ਆ ਸਹਿਣਸ਼ੀਲਤਾ, ਪੀਸਫੁਲ ਸ਼ਾਂਤਮਈ ਸੰਘਰਸ਼ ਕਰਨਾ। ਆਪਾਂ ਸ਼ਾਂਤਮਈ ਜਦੋਂ ਆਪਾਂ ਨੂੰ ਅਫਸਰ ਕਹਿੰਦੇ ਆ ਵੀ 4-4 ਸਿੰਘ ਜਾਓ ਤਾਂ ਆਪਾਂ ਨੂੰ ਅਫਸਰ ਸਾਹਿਬਾਨ ਨਹੀਂ ਲਿਜਾਂਦੇ ਅੱਗੇ, ਫੇਰ ਆਪਾਂ ਬੈਰੀਕੇਡ ਤੋੜਾਂਗੇ ਪਰ ਆਪਾਂ ਫੇਰ ਵੀ ਨਹੀਂ ਤੋੜਨੇ। ਆਪਾਂ ਨੂੰ ਸਤਨਾਮ ਵਾਹਿਗੁਰੂ ਦੇ ਜਾਪ ਦੇ ਵਿੱਚ ਇੰਨੀ ਸ਼ਕਤੀ ਆ। ਝੰਡਾ ਛੱਡ ਦੇ, ਝੰਡਾ ਛੱਡ ਦੇ, ਝੰਡਾ ਕਾਹਦੇ ਫੜੀ ਜਾਂਦੇ ਆ? ਅੱਗੇ ਕਰ ਲਓ, ਅੱਗੇ ਕਰ ਭਾਜੀ ਝੰਡਾ ਪਿੱਛੇ हमारे जमीन पर हम कश्मीर वाले ਇਹ ਜਥਾ ਵਾਰਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੇਜਿਆ ਗਿਆ ਕੌਮੀ ਇਨਸਾਫ ਮੋਰਚੇ ਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜਿਹੜੀ ਪੂਰੀ ਫੁੱਲ ਸਪੋਰਟ ਆ। ਕੋਈ ਸਰਕਾਰ ਇਹ ਨਾ ਸਮਝੋ ਭਾਈ ਅਮਰਤਪਾਲ ਸਿੰਘ ਖਾਲਸਾ ਇੱਥੇ ਨਹੀਂ ਰਹਿੰਦਾ, ਭਾਈ ਅਮਰਤਪਾਲ ਸਿੰਘ ਖਾਲਸਾ ਦੇ ਸੋ ਸਭ ਤੋਂ ਪਹਿਲਾਂ ਤਰੀਕਾ ਸਾਡੀ ਪੀਸਫੁਲੀ ਗੱਲ ਰਹੀ। ਜੇ ਸਾਡੀ ਪੀਸਫੁਲੀ ਸਰਕਾਰ ਗੱਲ ਨਹੀਂ ਸੁਣਦੀ, ਤੁਸੀਂ ਦੇਖ ਲਓ ਰਾਜੀਵ ਗਾਂਧੀ ਦੇ ਕਾਤਲ ਸੜਦੇ ਹਨ। ਇਸ ਭਾਰਤ ਨੂੰ ਅੰਗਰੇਜ਼ਾਂ ਦੇ ਗਲੋਂ ਗੁਲਾਮੀ ਲਾਉਣ ਦੇ ਵਿੱਚ 99% ਕੁਰਬਾਨੀਆਂ ਨੇ ਜਿਹੜਾ ਉਹ ਪੰਜਾਬੀਆਂ ਦੇ ਸਿੱਖਾਂ ਦੀਆਂ ਨੇ। ਜਦੋਂ ਸਾਨੂੰ ਹੁਣ ਇਸ ਵਾਰ ਦੇਖ ਲਓ 26 ਜਨਵਰੀ ਨੂੰ ਕਹਿੰਦੇ ਤੁਹਾਡੀ ਝਾਕੀ ਨਹੀਂ ਰੱਖਣੀ ਪੰਜਾਬ ਵਾਲਿਆਂ ਦੀ, ਪੰਜਾਬ ਦੀ ਝਾਕੀ ਨਹੀਂ ਰੱਖਣੀ ਪੰਜਾਬ ਵਾਲਿਆਂ ਨੇ, ਤੇ 26 ਜਨਵਰੀ ਨੂੰ ਝਾਕੀ ਦਿਖਾਤੀ ਹੈ ਕੇਸਰੀ ਨਿਸ਼ਾਨ ਸਾਹਿਬ ਨਾਲ। ਤੇ ਪੰਜਾਬ ਨਾਲ ਹੀ ਤੁਸੀਂ ਕਿਉਂ ਬਿਰਕਤਾ ਕਰਦੇ ਹੋ, ਕਿਉਂ ਸਿੱਖਾਂ ਨਾਲ ਇਦਾਂ ਕਰਦੇ ਹੋ? ਆ ਬਲਾਤਕਾਰੀ ਸਾਧ ਜਿਹਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਆ, ਮਾਰ ਉੱਥੇ ਬੇਰੀਆਂ ਦੇ ਬਾਗਾਂ ਥੱਲੇ ਦਬਦਾ ਰਿਹਾਗਾ ਉਹਨਾਂ ਨੂੰ। ਉਹਨੂੰ ਤਾਂ ਖੱਟਰ ਨੇ ਉਹਦਾ ਜਵਾਈ ਬਣਾ ਕੇ, ਜਿਹੜਾ ਮੁੱਖ ਮੰਤਰੀ ਹੈ ਹਰਿਆਣੇ ਦਾ, ਉਹਦਾ ਜਵਾਈ ਬਣਾਇਆ ਉਹਨੇ, ਉਹਦਾ ਜਵਾਈ ਬਣਾ ਕੇ ਉਹਨੇ ਬਾਹਰ ਕੱਢਿਆਗਾ। ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ 7.5 ਤੋਂ 10 ਲੱਖ ਦੇ ਇਕੱਠ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਚੁਣਿਆ, ਉਹਨਾਂ ਨੂੰ ਰਿਹਾ ਨਹੀਂ ਕਰਦੇ, ਉਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ। ਇਹ ਸਿੱਖਾਂ ਨਾਲ ਸਰਾਸਰ ਧੱਕਾ ਹੈਗਾ। ਜੇ ਤੁਸੀਂ ਸਿੱਖਾਂ ਨੂੰ ਕਹਿੰਦੇ ਹੋ ਵੀ ਸਿੱਖ ਸਾਡੇ ਹਿੱਸਾ ਨੇ, ਕਈ ਤਾਂ ਵੀਰੇ ਕਹਿੰਦੇ ਨੇ ਵੀ ਹਿੰਦੂਆਂ ਨਾਲ ਇਹਨਾਂ ਦੀ ਲੱਗਦੀ ਹੈ, ਸਾਡੀ ਹਿੰਦੂਆਂ ਨਾਲ ਕੋਈ ਲਾਗ ਡਾਟ ਨਹੀਂ। ਜੇ ਹਿੰਦੂਆਂ ਨਾਲ ਲਾਗ ਡਾਟ ਹੁੰਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਚਾਂਦਨੀ ਚੌਕ 'ਚ ਸੀਸ ਨਾ ਕਟਾਉਂਦੇ। ਤੇ ਜੋ ਸਾਡੇ ਪੰਜਾਬ ਨਾਲ ਜਾਂ ਸਾਡੀ ਸਿੱਖ ਕੌਮ ਨਾਲ, ਪੰਜਾਬੀਆਂ ਨਾਲ, ਚਾਹੇ ਉਹ ਪੰਜਾਬ ਦੇ ਵਿੱਚ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਹੀ ਆ, ਸਾਰਿਆਂ ਨਾਲ ਹੀ ਧੱਕਾ ਹੁੰਦਾ। ਸੋ ਪੰਜਾਬ ਗੌਰਮੈਂਟ ਨੂੰ ਵੀ, ਭਗਵੰਤ ਮਾਨ ਸਿੰਘ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਸਿੱਖਾਂ ਦਾ ਸਾਬਰ ਇਹ ਵਜ਼ੀਰ ਆਜ਼ਮ ਸਰਦਾਰ ਆਪਣਾ ਨਰਿੰਦਰ ਮੋਦੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਨੇ, ਉਹਨਾਂ ਅੱਗੇ ਵੀ ਇਹੀ ਅਪੀਲ ਕਰਦੇ ਆ ਕਿ ਮੋਦੀ ਸਾਹਿਬ ਸਿੱਖਾਂ ਦਾ ਖੂਨ ਆ ਜਿਹੜਾ ਬਹੁਤ ਗਰਮ ਆ। ਉਹ ਦੇਖੋ ਪਹਿਲਾਂ ਰਜੀ ਆਪਣਾ ਇੰਦਰਾ ਗਾਂਧੀ ਠੋਕਦੀ ਸੀਗੀ, ਕਿਤੇ ਇਹ ਨਾ ਹੋਵੇ ਵੀ ਸੋਨੂੰ ਵੀ ਧੁਰ ਦੀ ਟਿਕਟ ਕਟਾ ਦੇਣਾ। ਇੱਥੇ ਮੱਸੇ ਰੰਗੜ ਵੱਡੇ ਵਰਗੇ ਨਹੀਂ ਛੱਡੇ, ਅਹਿਮਦ ਸਾਹਿਬ ਅਬਦਾਲੀ ਵਰਗੇ ਨਹੀਂ ਛੱਡੇ। ਤੇ ਮੋਦੀ ਸਾਹਿਬ ਅਸੀਂ ਪੀਸਫੁਲੀ ਤੁਹਾਡੇ ਤੋਂ ਇਹ ਮੰਗ ਕਰਦੇ ਆ ਤੇ ਸਾਡਾ ਡੈਮੋਕ੍ਰੈਟਿਕ ਦਾ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਸਜ਼ਾਵਾਂ ਨੇ, ਉਹ ਸਜ਼ਾਵਾਂ ਡਬਲ ਹੋ ਚੁੱਕੀਆਂ। ਕੋਈ ਵੀ ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਦਾ ਕਾਨੂੰਨ ਨਹੀਂ ਵੀ ਆਪਾਂ ਉਹਨਾਂ ਨੂੰ 14 ਸਾਲ ਤੋਂ ਵੱਧ ਜੇਲ੍ਹ ਦੇ ਵਿੱਚ ਰੱਖਿਆ ਜਾਈਏ। ਕਈਆਂ ਨੂੰ ਤਾਂ 27 ਸਾਲ ਹੋ ਗਏ, ਕਈਆਂ ਨੂੰ 28, ਕਈਆਂ ਨੂੰ 25, ਕਈਆਂ ਨੂੰ 32। ਤੇ ਇਦਾਂ ਗੁਲਾਮੀ ਹੈ ਜਿਹੜੀ ਇਹ ਸਾਡੇ ਦੇਸ਼ ਦੇ ਵਿੱਚ। ਅਸੀਂ ਕਹਿੰਦੇ ਅਸੀਂ ਗੁਲਾਮ ਲੋਕ ਆ, ਬਾਕੀ ਅਸੀਂ ਜਿਹੜੇ ਪੰਜਾਬ ਦੇ ਲੋਕ ਅਸੀਂ ਗੁਲਾਮੀ ਭੋਗ ਰਹਾਂਗੇ। ਕਿਤੇ ਵੀ ਜਿਹੜੀ ਸਿੱਖ ਕੌਮ ਆ, ਸਿੱਖ ਕੌਮ ਦੀ ਕੋਈ ਜਾਤ ਪਾਤ ਨਹੀਂ। ਬਾਬੇ ਨਾਨਕ ਨੇ ਅੱਜ ਤੋਂ 550 ਸਾਲ ਪਹਿਲਾਂ ਸਿੱਖਾਂ ਦੀ ਜਿਹੜੀ ਜਾਤ ਪਾਤ ਉਹ ਖਤਮ ਕੀਤੀ ਸੀ। ਅਸੀਂ ਕਿਸੇ ਸਰਕਾਰੀ ਅਦਾਰੇ ਤੇ ਵੀ ਜਾਣਾ ਹੋਵੇ, ਉੱਥੇ ਸਾਡੀ ਸਭ ਤੋਂ ਪਹਿਲਾਂ ਜਾਤ ਪਾਤ ਪੁੱਛੀ ਜਾਂਦੀ ਆ।
ਸੋ ਮੈਂ ਤੁਹਾਡੇ ਸਾਰੀ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿੰਨੇ ਵੀ ਮੇਰੇ ਵੀਰ ਇੱਥੇ ਭੈਣ ਭਰਾ ਪਹੁੰਚੇ ਆ ਮੈਂ ਤੇ ਇਹੀ ਗੱਲ ਇੱਕ ਪਹਿਚਾਨ ਰਿਹਾਗਾ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਨੂੰ ਕਿ ਵੀ ਸਿੱਖਾਂ ਨਾਲ ਪੰਜਾਬ ਦੇ ਵਿੱਚ ਧੱਕਾ ਹੁੰਦਾਗਾ। ਸੋ ਇਹ ਧੱਕਾ ਜਿਹੜੀ ਸਿੱਖ ਕੌਮ ਕਦੇ ਵੀ ਸਹਿਣਸ਼ੀਲਤਾ ਨਹੀਂ ਕਰੂਗੀ। ਤੇ ਦੇਖੋ ਦਿੱਲੀ ਦੇ ਵਿੱਚ 3 ਕਾਲੀ ਕਾਨੂੰਨ ਆਏ ਸੀਗੇ, ਉੱਥੇ ਵੀ ਸਿੱਖ ਕੌਮ ਨੇ 1 ਸਾਲ ਲਗਾਤਾਰ 18 ਦਿਨ ਸ਼ਾਂਤਮਈ ਸੰਘਰਸ਼ ਕੀਤਾਗਾ। ਹੁਣ ਵੀ ਅਸੀਂ ਸ਼ਾਂਤਮਈ ਚੱਲਦੇ ਆਂਗੇ। ਸੋ ਜਿਹੜਾ ਅਫਸਰ ਸਾਹਿਬਾਨ ਕਹਿੰਦੇ ਆ ਵੀ ਅਸੀਂ ਸੀਐਮ ਨੂੰ ਕੋਈ ਜਾ ਕੇ ਸੀਐਮ ਮੂਹਰੇ ਲਲਕਾਰੇ ਨਹੀਂ ਮਾਰਨਾ ਚਾਹੁੰਦੇ ਵੀ ਬਾਹਰ ਨਿਕਲਾ ਵੀ ਆ ਗਏ। ਅਸੀਂ ਸੀਐਮ ਮੂਹਰੇ ਸਿਰਫ ਆਪਣਾ ਉਹਦੇ ਦੂਰੀ ਤੋਂ ਇੱਕ ਪ੍ਰੋਟੈਸਟ ਕਰਨਾ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਜਿਹੜਾ 1.5 ਘੰਟੇ ਦਾ ਉਹ ਕਰਨਾ, ਉੱਥੇ ਚੌਕੀ ਸਾਹਿਬ ਦਾ ਪਾਠ ਕਰਨਾ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਬਾਕੀ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮੂਹਰੇ ਕਿੰਨੀਆਂ ਫੋਰਸਾਂ ਖੜੀਆਂ, ਕਿੰਨੀਆਂ ਬਲਟਾਲੀਆਂ ਖੜੀਆਂ, ਬੈਰੀਕੇਡ ਲਾਏ ਹੋਏ ਨੇ। ਉਹ ਦੇਖੋ ਪਾਣੀ ਵਾਲੀਆਂ ਗੱਡੀਆਂ ਇਹ ਸਿੱਖ ਕੌਮ ਲਈ ਲਾਈ ਜਾਂਦੀਆਂ ਨੇ। ਤੇ ਜੇਲਾਂ ਸਾਨੂੰ ਛੋਟੀਆਂ ਪੈ ਜਾਣੀਆਂ ਇਹ ਜੇਲਾਂ, ਪੂਰੇ ਭਾਰਤ ਦੀਆਂ ਜੇਲਾਂ ਛੋਟੀਆਂ ਪੈ ਜਾਣੀਆਂ ਨੇਗੀਆਂ। ਅੱਜ ਤੱਕ 31 ਆਉਂਦੇ ਨੇ ਤੇ ਪਿੱਛੇ ਲੱਖ ਬੰਦੇ ਨੇ ਨਾਮ ਜਿਹੜਾ ਉਹ ਲਿਖਿਆ ਦਿੱਤਾਗਾ। ਇਹ ਜਥੇ ਲਗਾਤਾਰ ਚੱਲਦੇ ਰਹਿਣਗੇ। ਤੇ ਜਿਵੇਂ ਵੀ ਸਾਡੇ ਸਿੱਖ ਕੌਮ ਦੇ ਆਗੂ ਨੇ ਭਾਈ ਅਮਰਤਪਾਲ ਸਿੰਘ ਤੇ ਕੌਮੀ ਇਨਸਾਫ ਮੋਰਚਾ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿਵੇਂ ਵੀ ਸਾਨੂੰ ਕੌਲ ਦਿੰਦੇ ਨੇ, ਕਿਉਂਕਿ ਜਥੇਦਾਰ ਦਾ ਜਿਹੜਾ ਸੰਦੇਸ਼ ਹੁੰਦਾ ਉਹ ਸਿੱਖ ਕੌਮ ਸਿਰ ਮੱਥੇ ਪ੍ਰਮਾਣਿਤ ਕਰਦੀ ਆ ਕਿ ਪੀਸਫੁਲੀ ਅਸੀਂ ਜਿਹੜਾ ਆਪਣਾ ਸ਼ਾਂਤਮਈ ਤਰੀਕੇ ਨਾਲ ਉਹ ਪ੍ਰੋਟੈਸਟ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ। ਸੋ ਅਸੀਂ ਪੰਜਾਬ ਗਵਰਨਮੈਂਟ ਤੇ ਪੰਜਾਬ ਪੁਲਿਸ ਨੂੰ ਇਹੀ ਕਹਿਣ ਦਿੰਦੇ ਆ, ਸਾਡੇ ਭਰਾ ਨੇ ਇਹ ਵੀ ਸਿੱਖਾਂ ਦੇ ਨੇ, ਇਹਨਾਂ ਦੇ ਅੰਦਰ ਵੀ ਦਰਦ ਹੋਣਾ ਚਾਹੀਦਾ ਵੀ ਸਾਨੂੰ ਅੱਗੇ ਜਾਣ ਦਿਓ ਵੀ ਸਾਨੂੰ ਰੋਕਿਆ ਕਿਹੜੀ ਗੱਲੋਂ ਇੱਥੇ, ਸਾਨੂੰ ਦੱਸਣ ਤਾਂ ਸੀ। ਧਾਰਾ 144 ਲਾਈ ਗਈ ਹੈ, ਉਲੰਘਣ ਕਰਨ ਤੇ ਤੁਹਾਡੇ ਤੇ ਗ੍ਰਿਫਤਾਰੀਆਂ ਤੁਹਾਡੇ ਹੋ ਸਕਦੀਆਂ, ਹਾਲਾਂਕਿ ਤੁਸੀਂ ਗ੍ਰਿਫਤਾਰੀਆਂ ਦੇਣ ਆਏ ਹੋ। ਦੇਖੋ ਗ੍ਰਿਫਤਾਰੀਆਂ ਹੋ ਸਕਦੀਆਂ, ਉਹ ਜਿਸ ਤਾਂ ਕਹਿੰਦੇ ਵੀ ਕਰਨ, ਅਸੀਂ ਡਰਦੇ ਨਹੀਂ ਹੈਗੇ। ਦਫਾ 44 ਸਿੱਖਾਂ ਲਈ ਹੈ, ਅਸੀਂ ਵਗ ਜੰਨੇ ਤੰਤਰ ਸਿੰਘ ਫਿਰ ਤਾਂ ਨਹੀਂ ਦਫਾ 44 ਲਾ ਸਕਦੇ। ਦਫਾ 44 ਸਿੱਖਾਂ ਲਈ ਕਿਉਂ ਲਈ ਹੈ? ਕੋਈ ਹਿੰਦੂ ਰਾਸ਼ਟਰ ਦੀ ਚੱਕ ਕੇ ਮੂੰਹ ਗੱਲ ਕਰਦਾਗਾ, ਉਹਦੇ ਤੇ ਕਿਉਂ ਨਹੀਂ ਜਵਾਬਾਂ ਲਾਉਂਦੇ? ਕੋਈ ਮੇਰੇ ਵਰਗਾ ਨੌਜਵਾਨ ਆਪਣੇ ਕੌਮੀ ਘਰ ਖਾਲਸਾ ਦੀ ਗੱਲ ਕਰਦਾ, ਆਪਣੇ ਰਾਜ ਦੀ ਖਾਲਸਾ ਰਾਜ ਦੀ ਗੱਲ ਕਰਦਾਗਾ। ਕਈਆਂ ਨੂੰ ਭੁਲੇਖਾ ਵੀ ਖਾਲਸਾ ਰਾਜ ਅਲੱਗ ਹੈ। ਅੱਜ ਮੈਂ ਤੁਹਾਡੇ ਰਾਹੀਂ ਇੱਕ ਇਹ ਜਾਣਕਾਰੀ ਸਾਂਝੀ ਕਰਦਾ ਵੀ ਖਾਲਸਾ ਰਾਜ ਖਾਲਿਸਤਾਨ ਇੱਕ ਹੀ ਗੱਲ ਹੈ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜ ਸੀ ਉਹੀ ਰਾਜ ਹੈ। ਸੋ ਸਿੱਖਾਂ ਲਈ ਤੁਸੀਂ ਆਪ ਦੇਖ ਲਓ ਵੀ ਇਹ ਗੁਲਾਮੀ ਨਹੀਂ। ਧਾਰਾ 144 ਲਾਤੀ। ਜੇਲਾਂ ਤੋਂ ਨਹੀਂ ਡਰਦੇ, ਅਸੀਂ ਤਾਂ ਕਹਿੰਦੇ ਵੀ ਸਾਨੂੰ ਫੜ ਕੇ ਗ੍ਰਿਫਤਾਰ ਕਰਨਾ, ਜੇਲਾਂ 'ਚ ਡੱਕਣਾ। ਅਸੀਂ ਤਾਂ ਜ਼ਮਾਨਤਾਂ ਵੀ ਨਹੀਂ ਕਰਾਉਣੀਆਂ ਯਾਰ। ਆ ਸਿੰਘਾਂ ਤੋਂ ਜਕਾਰਾ ਛੱਡਦਾ ਮੈਂ ਜੇ ਕੋਈ ਕਹਿ ਗਿਆ ਵੀ ਬਾਬਾ ਜੀ ਸਾਹਮਣੇ ਦੇ ਕੇ ਬੋਲੋ। ਸਾਡੇ ਅਫਸਰ ਇਹਨਾਂ ਨੂੰ ਕਹਿੰਦੇ ਵੀ ਸਾਡੇ 4 ਸਿੰਘਾਂ ਨੂੰ ਅੱਗੇ ਜਾਣ ਦਿਓ। ਜੇ ਤੁਸੀਂ ਦਫਾ 144 ਲਾਈ ਹੈ 4 ਸਿੰਘ ਜਾਣ ਦਿਓ। ਅਸੀਂ ਕਿਹੜਾ ਉੱਥੇ ਜਾ ਕੇ ਹਗਾਮਾ ਕਰਨਾ ਹੈ? ਅਸੀਂ ਪ੍ਰੋਮਿਸ ਕਰਦੇ ਹਾਂ ਕੁਝ ਨਹੀਂ। ਅਸੀਂ ਸਾਰਾ ਜੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣਾ ਵਿਸ਼ਵਾਸ ਦਿਵਾਉਂਦੇ ਵੀ ਉੱਥੇ ਦਾ ਕੋਈ ਹਗਾਮਾ ਨਹੀਂ ਕੀਤਾ ਜਾਊਗਾ, ਕੋਈ ਵੀ ਸ਼ੋਰ ਸ਼ਰਾਬਾ ਨਹੀਂ। ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਣਾ ਉੱਥੇ। ਚੌਪਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ। ਜੇ ਸਾਨੂੰ ਸਾਡੇ ਪੰਜਾਬ ਦੀਆਂ ਜਾਂ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਕਿਹਦਾ ਸੀਗਾ? ਚੰਡੀਗੜ੍ਹ ਪੰਜਾਬ ਦੇ ਸੀ, 22 ਪਿੰਡ ਜੜ ਕੇ ਬਣਾਇਆ ਗਿਆ। ਸੋ ਬਿਲਕੁਲ ਉਹਦੀ ਹੋ ਸਕਦਾ ਤਸਵੀਰਾਂ ਆ ਰਹੀਆਂ। मैं फैसला लेना है।
ਬਾਕੀ ਇਹ ਇਹਨਾਂ ਦੀ ਸੋਚ ਹੈ, ਇਹਨਾਂ ਨੇ ਕਿਹੜੇ ਹਿਸਾਬ ਨਾਲ ਫੈਸਲੇ ਲੈਣੇ ਆ। ਜੋ ਇਹ ਕਹਿਣਗੇ ਉਹ ਅਸੀਂ ਕਰਾਂਗੇ। ਇਹ ਕਹਿਣਗੇ ਬੈਰੀਕੇਡ ਤੋੜਨੇ ਆ, ਅਸੀਂ ਤੋੜਾਂਗੇ। ਇਹ ਕਹਿਣਗੇ ਕਿ 5-5 ਜਾਣਗੇ, ਅਸੀਂ ਉਹ ਵੀ ਜਾਵਾਂਗੇ। ਕਿਉਂਕਿ ਸਿੱਖ ਰਵਾਇਤਾਂ ਦੇ ਅਨੁਸਾਰ ਹੀ ਚੱਲਿਆ ਜਾਣਾ। ਹਾਂਜੀ, ਜਥੇਦਾਰ ਦੀ ਮੰਨੀ ਜਾਏ। ਹਾਂ, ਕਿਉਂਕਿ ਇਹਨਾਂ ਨੂੰ ਭੇਜਿਆ ਪਤਾ ਪੰਥ ਨੇ ਆ। ਅਸੀਂ ਪੰਜੀ ਵੱਡੇ ਨਹੀਂ ਹੁੰਦੇ, ਪੰਥ ਵੱਡਾ ਹੁੰਦਾ। ਹਾਂਜੀ, ਪੰਥ ਵੱਡਾ ਹੁੰਦਾ, ਪੰਥ ਨੇ ਇਹਨਾਂ ਨੂੰ ਭੇਜਿਆ। ਬਿਲਕੁਲ ਤਾਂ ਤੁਸੀਂ ਦੇਖਿਆ ਕਿ 31 ਜਿਹੜੇ ਪਰ ਮੈਂ ਕਹਿੰਦਾ ਨਹੀਂ 4 ਨਹੀਂ ਕੱਤੀ ਜਾਣਗੇ। ਤੇ ਕੋਰਟ ਆਫ ਕੰਟੈਮ ਇਹਨਾਂ ਨੇ ਧਾਰਾ 144 ਲਾਈ ਹੈ ਕਿਉਂਕਿ ਸਿੱਖ ਕੌਮ ਗੁਲਾਮ ਹੈ। ਬਸ ਮਾੜਾ ਕਿਹੜਾ ਜਾਓ ਤੋਂ ਵੱਧ ਤੁਸੀਂ ਘੱਟ ਨਾ ਕਰੇ ਵੀ ਕੋਈ ਧਰਨਾ ਪੀਸਫੁਲ ਜਾਂ ਪ੍ਰੋਟੈਸਟ ਨਾ ਕਰੇ। ਸੋ ਮੈਂ ਇੱਕ ਫੈਸਲਾ ਲੈਤਾਗਾ ਕੌਮੀ ਇਨਸਾਫ ਮੋਰਚੇ ਦੇ ਨਾਲ ਸਹਿਮਤ ਹੋ ਕੇ ਵੀ ਪੰਜ ਸਿੰਘਾਂ ਦਾ ਜਥਾ ਜਾਇਆ ਜਾਊਗਾ। ਸਭ ਤੋਂ ਪਹਿਲਾਂ 5 ਸਿੰਘ ਅੱਗੇ ਜਾਣਗੇ। ਆਪਾਂ ਗ੍ਰਿਫਤਾਰੀਆਂ ਦਾ ਦੇਣ ਆਈ ਆ ਕਿ ਡਰਨ ਦਿਆਂਗੇ, ਚਲੋ ਆਪਾਂ ਨੂੰ ਚਾਹੇ ਕਹਾਂ ਜਾਣ ਦੇਣ ਨਾ ਜਾਣ ਦੇਣ, ਪਰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਇਸ ਗੱਲ ਦਾ। ਬਾਕੀ ਦੇਖੋ ਵੀ ਉਹ ਝੂਠ ਬੋਲਦੇ ਆ ਕਿ ਸੱਚ ਬੋਲਦੇ ਆ, ਤੁਹਾਡੇ ਕੈਮਰੇ ਸਾਹਮਣੇ ਪਤਾ ਲੱਗ ਜਾਣਾਗਾ। ਕਿਉਂਕਿ 5 ਸਿੰਘ ਜਾਣਗੇ ਉੱਥੇ ਚੌਪਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਤੋਂ ਵਾਪਸ ਆ ਜਾਣਗੇ। ਜਦੋਂ ਉਹ ਸਿੰਘ ਵਾਪਸ ਆ ਗਏ 5 ਸਿੰਘਾਂ ਨੇ ਫੇਰ ਚੱਲ ਜਾਣਾਗਾ। 5 ਸਿੰਘ ਫੇਰ ਚੱਲ ਜਾਣਗੇ। ਇਦਾਂ ਹੀ ਉਹਨਾਂ ਨੇ ਜਾਪ ਕਰਕੇ ਉਵੇਂ ਸੁਖਮਨੀ ਸਾਹਿਬ ਦਾ ਚੌਪਈ ਸਾਹਿਬ ਦਾ ਪਾਠ ਕਰਕੇ ਵਾਪਸ ਆ ਜਾਣਾ। ਸੋ ਬੇਨਤੀਆਂ ਹੈ ਸਾਰੀ ਜਥੇ ਦੇ ਸਿੰਘ ਪ੍ਰਵਾਨ ਕਰਨ, ਕਿਸੇ ਨੇ ਵੀ ਹੁੱਲੜਬਾਜ਼ੀ ਨਹੀਂ ਕਰਨੀ ਤੇ ਜਾਪ ਤੇ ਨਹੀਂ ਚੱਲਣਾ। ਸੋ ਬੇਨਤੀ ਪ੍ਰਵਾਨ ਸਿੰਘ ਅੱਗੇ ਜਾਣਗੇ। ਇਸ ਸਹਿਮਤੀ ਦੇ ਨਾਲ ਮੈਂ ਇੱਕ ਜਕਾਰਾ ਛੱਡ ਦਾਂਗਾ ਸਾਰੀ ਪ੍ਰਵਾਨਤੀ ਨਿਸ਼ਾਨੀ ਤੁਸੀਂ ਅੱਜ ਕਰ ਜਾਵੇ ਨਿਹਾਲ ਹੋ ਜਾਵੇ ਸਿੱਧਾ ਸਿੰਘਾਂ ਦੇ ਚਰਨਾਂ ਨੂੰ ਪਹਾਵੇ। ਕੰਮ ਕਰ ਰਹੇ ਹੈ ਕਮਲੇ ਹੋ ਤੁਸੀਂ ਸਾਰੇ। ਕੋਈ ਗੱਲ ਤਾਂ ਸੁਣ ਲਿਆ ਕਰੋ ਕਿਸੇ ਦੀ ਪਿਆਰ ਨਾਲ। ਚੜ੍ਹਦੀ ਕਲਾ ਬਾਬਾ ਜੀ। ਸੋ ਬੇਨਤੀ ਮੈਂ ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਬੇਨਤੀ ਕਰੀ ਆ। 4-5 ਦਾ ਸਿੰਘ ਪਿੱਛੇ ਤੁਰੇ ਫਿਰਦੇ ਸੀ, ਉਹਨਾਂ ਨੂੰ ਮੈਨੂੰ ਲੱਗਦਾ ਪਤਾ ਹੀ ਨਹੀਂ ਲੱਗਿਆ ਹੋਣਾ। ਹਾਂਜੀ ਆਓ। ਸੋ ਬੇਨਤੀ ਹੈ ਆਪਾਂ ਨੂੰ ਕਿਉਂ ਕਾਲ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਦੀ ਵੀ 5 ਸਿੰਘ, ਪਹਿਲਾਂ ਤਾਂ 4 ਹੀ ਕਹਿੰਦੇ ਸੀ, ਪਰ ਆਪਾਂ ਕਿਉਂਕਿ ਸਿੱਖ ਰਵਾਇਤਾਂ ਦੇ ਅਨੁਸਾਰ ਆਪਣੇ 'ਚ 5 ਸਿੰਘ ਜ਼ਰੂਰੀ ਨੇ, ਹੈ ਨਾ। ਚੜ੍ਹਦੀ ਕਲਾ ਜੀ। 5 ਸਿੰਘ ਆਪਣੇ ਅੱਗੇ ਜਾਣਗੇ ਮੁੱਖ ਮੰਤਰੀ ਦੀ ਕੋਠੀ ਅੱਗੇ, ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ, ਚੌਪਈ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਅਰਦਾਸ ਬੇਨਤੀ ਕਰਕੇ ਉੱਥੋਂ ਆਪਣੀ ਗੱਲ ਰੱਖ ਕੇ ਚਾਲੇ ਵਾਪਸ ਮਾਰ ਦੇਣਗੇ। ਤੇ ਉਸ ਤੋਂ ਬਾਅਦ ਜਿਵੇਂ ਉਹ ਸਿੰਘ ਆਉਂਦੇ ਆ ਫੇਰ 5 ਸਿੰਘ ਜਿਵੇਂ ਉਦਾਂ ਹੀ ਚੌਪਈ ਸਾਹਿਬ ਉਹਨਾਂ ਦੇ ਮਗਰ ਹੀ ਜਾਣਗੇ ਤੇ ਰਾਹ ਦੇ ਵਿੱਚ ਕਿਸੇ ਨੇ ਹੰਗਾਮਾ ਨਹੀਂ ਕਰਨਾ ਬਿਲਕੁਲ। ਚੜ੍ਹਦੀ ਕਲਾ। ਕਿਉਂਕਿ ਸੋਨੇ ਇਹ ਵੀ ਆਪਣੇ ਭਰਾ ਨੇ, ਇਹ ਵੀ ਡਿਊਟੀਆਂ ਨਿਭਾ ਰਿਹਾ ਸਰਕਾਰਾਂ ਦੇ ਅੰਡਰ ਨੇ, ਇਹਨਾਂ ਨੇ ਵੀ ਬੱਚੇ ਪਾਲਣੇ ਆਪਦੇ, ਇਹ ਵੀ ਸਰਕਾਰ ਦੀ ਨੌਕਰੀ ਕਰਦੇ ਹੈਗੇ। ਸੋ 5 ਸਿੰਘਾਂ ਦਾ ਜਥਾ ਜਿਹੜਾ ਅੱਗੇ ਜਾਣਾਗਾ, ਕਿਉਂਕਿ ਇਹ ਕੋਈ ਮੇਰਾ ਇਕੱਲੇ ਦਾ ਫੈਸਲਾ ਨਹੀਂ। ਤੁਸੀਂ ਕਹੋਗੇ ਵੀ ਬਾਬਾ ਇਕੱਲਾ ਭੱਜ ਕੇ ਸਾਨੂੰ ਲੈ ਕੇ ਨਹੀਂ ਗਿਆ, ਹਨਾ। ਇਹ ਫੈਸਲਾ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਤਾਲਮੇਲ ਕਮੇਟੀ ਉਹਦੇ ਵੱਲੋਂ ਲਿਆ ਗਿਆ ਹੈਗਾ। ਮੇਰਾ ਤਾਂ ਬਥੇਰਾ ਦਿਲ ਕਰਦਾ ਵੀ ਬੈਰੀਕੇਡ ਭੰਨ ਦਈਏ, ਤੁਸੀਂ ਸਾਰੇ ਤਿਆਰ ਹੋ, ਪਰ ਆਪਾਂ ਸਭ ਤੋਂ ਪਹਿਲਾਂ ਪੀਸਫੁਲ ਗੱਲ ਰੱਖਣੀ ਹੈ, ਸ਼ਾਂਤਮਈ ਤਰੀਕੇ ਨਾਲ। ਜੀ ਸਭ ਤੋਂ ਪਹਿਲਾਂ ਆਪਾਂ ਆਪਣਾ ਜਿਹੜਾ ਮਨ ਆ ਉਹ ਨੀਵਾਂ ਰੱਖਣਾਗਾ, ਜਿਹੜੀ ਸੋਚ ਹੈ ਮੱਤ ਆ ਉੱਚੀ ਰੱਖਣੀ। ਸੋ ਇੰਨੀਆਂ ਬੇਨਤੀਆਂ ਸਾਰੇ ਹੀ ਬਾਬਾ ਜੀ ਥੋੜੀ ਜਿਹੀ ਕਲੀਅਰ ਕਰੇ ਕਿ 5 ਸਿੰਘ ਜਾਣਗੇ ਪਹਿਲਾਂ, ਫਿਰ ਵਾਰੋ-ਵਾਰੀ ਇਸੇ ਜਥੇ ਦੇ 5 ਸਿੰਘ ਜਾਣਗੇ। ਹਾਂਜੀ, ਇਸੇ ਜਥੇ ਦੇ ਫਿਰ 5 ਸਿੰਘ, ਜਦੋਂ ਉਹ ਸਿੰਘ 5 ਇੱਥੇ ਆ ਗਏ 5 ਫੇਰ ਚੱਲ ਜਾਣਗੇ। 5 ਦਾ ਉਹਨਾਂ ਨੇ ਉੱਥੇ ਅਰਦਾਸ ਬੇਨਤੀ ਕਰਤੀ। ਠੀਕ ਹੈ ਜੀ। ਕਿੱਥੇ ਜਾ ਕੇ ਅਰਦਾਸ ਬੇਨਤੀ ਕਰਨੀ? ਕਿ ਆਪਣਾ ਮੁੱਖ ਮੰਤਰੀ ਸੀਐਮ ਦੀ ਕੋਠੀ ਦੇ ਫਿਰ ਇਦਾਂ ਤਾਂ ਵੀ ਸਿੰਘ ਸਾਹਿਬ ਪੂਰਾ ਦਿਨ ਹੀ ਲੱਗ ਜਾਊਗਾ। ਚਲੋ ਫੇਰ ਕੀ ਹੁੰਦਾ ਜੀ, ਆਪਾਂ ਨੂੰ ਚਾਹੇ ਜੇਲ੍ਹਾਂ 'ਚ ਡੱਕ ਲੈਣ, ਜਦੋਂ 27 28 ਸਾਲਾਂ ਦੇ ਅੰਦਰ ਬੈਠੇ ਨੇ, ਤੇ ਆਪਾਂ ਨੂੰ ਸਾਰੇ ਸਿੰਘਾਂ ਨੂੰ ਇੱਕ ਦਿਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਕਹਿੰਦੇ ਸਾਨੂੰ ਫੜੋ ਇੱਥੋਂ ਹੀ ਲੈ ਜਾਓ, ਨਾਲੇ ਪਤਾ ਲੱਗ ਜਾਏ। ਸੋ ਬਾਬਾ ਜੀ ਇਹ ਸਹੂਲਤ ਤੁਹਾਨੂੰ ਪੁਲਿਸ ਦੇ ਰਹੀ ਹੈ ਵੀ ਤੁਹਾਨੂੰ ਲੈ ਕੇ ਆਓਗੇ? ਪੁਲਿਸ ਨੇ ਤਾਂ ਜੀ ਸਭ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ 31 ਸਿੰਘਾਂ ਦੇ ਜਥੇ ਦਾ। ਉਸ ਗੱਲ ਤੋਂ ਪੁਲਿਸ ਪ੍ਰਸ਼ਾਸਨ ਭੱਜ ਚੁੱਕਿਆ। ਵਾਹਿਗੁਰੂ ਵਾਹਿਗੁਰੂ। ਵੈਰੀ ਬੈਡ। ਉਸ ਗੱਲ ਤੋਂ ਭੱਜ ਚੁੱਕਿਆ ਹੈਗਾ। ਉਹ 31 ਦੇ ਜਥੇ ਦੇ ਕੋਰਟ ਆਫ ਕੰਟੈਮ ਧਾਰਾ 144 ਇੱਥੇ ਲਾਗੂ ਕਰਦੀ ਹੈ। ਕੀ ਗੱਲ, ਸਿੱਖ ਆਪਣੇ ਹੱਕ ਮੰਗਦੇ, ਇਹਨਾਂ ਲਈ ਧਾਰਾ 144 ਲਗਾ ਦਿੱਤੀ। ਜੇ ਕੋਈ ਹੋਰ ਆ ਜੇ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਕਰੇ ਤਾਂ ਕੋਈ ਜਵਾਬ ਪਾਣੀ ਲਾਉਂਦੇ, ਕੋਈ ਦੇਸ਼ ਵਿਰੋਧ ਦਾ ਪਰਚਾ ਨਹੀਂ।
ਮੇਰੇ ਵਰਗਾ ਆ ਕੇ ਤੁਹਾਡੇ ਅੱਗੇ ਬੰਦੀ ਸਿੰਘਾਂ ਦੀ ਗੱਲ ਕਰਦਾਗਾ, ਇਹਨਾਂ ਨੂੰ 27 28 32 ਸਾਲ ਹੋ ਗਏ। ਅਸੀਂ ਕਿਹੜਾ ਯਾਰ ਕਿਸੇ ਨੂੰ ਮਾਰਨ ਚੱਲਿਆਂਗੇ ਹੈ? ਅਸੀਂ ਕਿਹੜਾ ਕਿਸੇ ਨੂੰ ਮਾਰਨ ਚੱਲੇ ਆ? ਜਾਂ ਸਾਡੇ ਕੋਲੇ ਅਸਲੇ ਨੇ, ਸ਼ਸਤਰ ਸਾਡੇ ਪੀਰ ਨੇ। ਵਾਹ ਵਾਹ। ਤੇ ਸਾਡੇ ਦੇ ਵਿੱਚੋਂ ਕੋਈ ਮੈਨੂੰ ਨਹੀਂ ਲੱਗਦਾ, ਕਿਉਂਕਿ ਭਾਈ ਅਮਰਤਪਾਲ ਸਿੰਘ ਦਾ ਸਾਰੀ ਸਿੰਘ ਜਿਹੜਾ ਹੁਕਮ ਹੈ ਜਾਂ ਬੋਲਿਆ ਉਹਨਾਂ ਦਾ ਉਹ ਪ੍ਰਵਾਨ ਕਰਦੇ ਆ। ਭਾਈ ਅਮਰਤਪਾਲ ਸਿੰਘ ਦੇ ਕਹਿਣੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਿੰਘ ਪਹੁੰਚਿਆ ਜਥੇ ਦਾ, ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਨਸ਼ਾ ਛਡਾਊ ਕੈਂਪ ਵੀ ਖੋਲ੍ਹਿਆ ਹੋਇਆ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ। ਸੋ ਉੱਥੇ ਵੀ ਆਉਣ ਵਾਲੇ ਸਿੰਘ ਜਿਹੜੇ ਨਸ਼ਾ ਛੱਡ ਰਹੇ ਨੇ ਉਹ ਵੀ ਤਿਆਰ ਹੋਏ ਬੈਠੇ ਸੀਗੇ। ਉਹ ਕਹਿੰਦੇ ਵੀ ਅਸੀਂ ਵੀ ਬਾਬਾ ਜੀ ਗ੍ਰਿਫਤਾਰੀਆਂ ਦੇਣੀਆਂ, ਮਾਫੀ ਖੜ ਕੇ ਉੱਥੇ ਨਹੀਂ ਪਤਾ ਰੱਖ ਲੈਣ। ਕਹਿੰਦੇ ਫਿਰ ਕੀ ਹੁੰਦਾ? ਵਾਹ ਵਾਹ। ਕਹਿੰਦੇ ਸਿੱਧੀ ਹੁੰਦੀ ਨੇ ਢੀ ਹੋ ਜਾਣ ਦੋ। ਪਰ ਉਹ ਸਾਰੇ ਸਿੰਘ ਜਿਹੜੇ 25 ਤੋਂ 30 ਸਿੰਘ ਨਸ਼ਾ ਛੱਡ ਚੁੱਕੇ ਨੇਗੇ, ਉਹ ਤਿਆਰ ਨੇ, ਦਿਵਾਲੇ ਚੜਾਉਂਦੇ ਨੇ। ਤੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਗੁਰੂ ਦੇ ਜਹਾਜ਼ੇ ਚੜ ਜਾਣਾ। ਉਹ ਵੀ ਸਿੰਘ ਗ੍ਰਿਫਤਾਰੀਆਂ ਦੇਣ ਆਉਣਗੇ। ਉਹਨਾਂ ਦੇ ਅੰਦਰ ਵੀ ਦਰਦ ਹੈ। ਉਹਨਾਂ ਨੇ ਜਦੋਂ ਅਸੀਂ ਤੁਰੇ ਨਾ ਸਾਰੇ ਸਿੰਘ, ਉਹ ਵੀ ਅੱਖਾਂ 'ਚ ਹੰਝੂ ਦੇਣ ਲੱਗੇ ਸੀ, ਬਾਬਾ ਜੀ ਸਾਨੂੰ ਲਿਜਾਂਦੇ ਨਹੀਂ। ਪਰ ਰੂਲ ਇਹਨਾਂ ਦੇ ਇਦਾਂ ਸੀਗੇ ਵੀ 31 ਮੈਂਬਰੀ ਚਾਹੀਦੇ ਆ। ਸਾਡੇ ਜਥੇਬੰਦੀ ਦੇ 70-80 ਸਿੰਘ ਇਕੱਠੇ ਹੋ ਗਏ ਸੀਗੇ, ਪਰ 1.5 ਲੱਖ ਬੰਦਾ ਜਿਹੜਾ ਪਿੱਛੇ ਅਜੇ ਪੈਂਡਿੰਗ ਪਿਆ। ਤਕਰੀਬਨ ਇਹ ਸੜਕਾਂ ਦੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਣੀ, ਤੇ ਜੇਲ੍ਹਾਂ ਵੀ ਜਿਹੜੀਆਂ ਪੂਰੀਆਂ ਭਰ ਦਿੱਤੀਆਂ ਜਾਣਗੀਆਂ। ਇਸ ਤੇ ਕਹਿੰਦੇ ਸਾਨੂੰ ਬੰਦ ਕਰਕੇ ਅੰਦਰ ਡੱਕੋ ਤੇ ਸਾਡੇ ਸਿੰਘਾਂ ਨੂੰ ਰਿਹਾ ਕਰੋ। ਇਹ ਬੇਨਤੀਆਂ ਅਸੀਂ ਸਰਕਾਰ ਅੱਗੇ ਕਰਦੇ ਹਾਂ। ਪੰਜਾਬ ਗੌਰਮੈਂਟ ਆ ਜਿਹੜੀ, ਉਹ ਆਪਣੀ ਲੀਹ ਤੋਂ ਲੈ ਚੁੱਕੀ ਆ। ਝੂਠੀ ਮੁੱਠੀ ਸਰਕਾਰ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਿਆਸਤ ਕਰਕੇ ਸਰਕਾਰ ਬਣਾਈ ਸੀ ਭਗਵੰਤ ਮਾਨ ਨੇ। ਭਗਵੰਤ ਮਾਨ ਜਦੋਂ ਐਮਐਲਏ ਹੁੰਦਾ ਸੀ ਨਾ ਸੰਗਰੂਰ ਦੇ ਵਿੱਚ, ਮੇਰਾ ਵੀ ਜ਼ਿਲ੍ਹਾ ਸੰਗਰੂਰ ਹੀ ਆ, ਵੈਸੇ ਬਰਨਾਲਾ ਪੈਂਦਾਗਾ। ਭਗਵੰਤ ਮਾਨ ਨੇ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਕੱਖ ਨਹੀਂ ਕਰਿਆ। ਕੋਈ ਪਿੰਡ ਉੱਠ ਕੇ ਕਹਦੇ ਆ ਪਰਸੋਂ ਜੇ ਇੱਕ ਉਹਦੇ ਪਿੰਡ ਤੋਂ ਹੀ ਆਇਆ ਸਤੌਜ ਤੋਂ, ਕਹਿੰਦਾ ਬਾਈ ਮੇਰੀ ਕੁੜੀ ਦਾ ਰੌਲਾ, ਕਹਿੰਦਾ ਭਾਈ ਅਮਰਪਾਲ ਸਿੰਘ ਜੀ ਮਸਲਾ ਹੱਲ ਕਰਾ ਦੇਣਗੇ। ਮੈਂ ਕਰਾ ਦੇਣਗੇ। ਸੋ ਇਹ ਜਿਹੜੀ ਪੰਜਾਬ ਗੌਰਮੈਂਟ ਆ ਇਹ ਬਿਲਕੁਲ ਨਕਾਰੀ ਨਿਕੰਮੀ ਸਰਕਾਰ ਆ ਗਈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਆਸਤ ਕਰਕੇ ਬਣੀ ਸੀ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀ ਸੀਗੀ, ਉਹ ਚੀਜ਼ ਤੋਂ ਭੱਜ ਚੁੱਕੀ ਆ। ਸੋ ਸੈਂਟਰ ਸਰਕਾਰ ਨੂੰ ਵੀ ਅਸੀਂ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਯਾਰ ਉਹ ਰਿਹਾ ਕਰ ਦੋ। ਫਿਰ ਇਹ ਨਾ ਹੋਵੇ ਕਿ ਤੇ ਲਾਲ ਕਿਲੇ ਵਾਲੇ ਵਾਂਗੂ ਸਾਨੂੰ ਸਾਰੀ ਚੰਡੀਗੜ੍ਹ ਸੀਲ ਕਰਨੀ ਪਵੇ। ਚੰਡੀਗੜ੍ਹ ਸੀਲ ਕਰਾਂਗੇ, ਹਟਦੇ ਨਹੀਂ। ਜੋ ਬੋਲੇ ਚੰਡੀਗੜ੍ਹ ਦਾ ਅਸੀਂ ਦਾਣਾ ਪਾਣੀ ਸਾਰਾ ਬੰਦ ਕਰ ਦੇਣਾ। ਚੰਡੀਗੜ੍ਹ ਦੇ ਲੋਕੋ ਤੁਸੀਂ ਹੰਬਲਾ ਮਾਰੋ, ਤੁਸੀਂ ਆਇਆ ਕਰੋ ਮੋਰਚੇ 'ਚ। ਨਹੀਂ, ਪੰਜਾਬ ਵਾਲਿਆਂ ਨੇ ਦਾਣਾ ਪਾਣੀ ਬੰਦ ਕਰ ਦੇਣਾ, ਟਾਈਮ ਨਹੀਂ ਲੱਗਣਾ। ਸਾਰੀਆਂ ਸੜਕਾਂ ਅਸੀਂ ਘੇਰ ਲੈਣੀਆਂ ਨੇ, ਬੜੇਲ ਜੇਲ੍ਹ ਵੀ ਘੇਰ ਲੈਣੀਆਂ ਤੇ ਆਪਣਾ 에ਅਰਪੋਰਟ ਵੀ ਘੇਰ ਲੈਣਾ। ਹੋਰ ਵੀ ਜਿਹੜਾ ਚੰਡੀਗੜ੍ਹ ਦੀਆਂ ਕੀਮਤੀ ਗਵਰਨਰ ਹਾਊਸ ਵੀ ਘੇਰ ਲੈਣਾ, ਸੀਐਮ ਹਾਊਸ ਦੀ ਕੋਠੀ ਵੀ ਘੇਰ ਲੈਣੀ। ਮੈਨੂੰ ਲੱਗਦਾ ਚੰਡੀਗੜ੍ਹ ਤੋਂ ਕੋਈ ਇਦਾਂ ਦਾ ਰਸਤਾ ਨਹੀਂ ਜਿਹੜਾ ਖੁੱਲਾ ਰਹਿ ਜੇ। ਅਸੀਂ ਆਉਣ ਵਾਲੇ ਦਿਨਾਂ ਵਿੱਚ ਪਹਿਲਾਂ ਅਸੀਂ ਸ਼ਾਂਤਮਈ ਚੱਲਦੇ ਹਾਂ, ਉਹ ਘੇਰਾਂਗੇ ਤੇ ਘੇਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪਹਿਲਾ ਜਥਾ ਕਦੋਂ ਲੈ ਕੇ ਜਾ ਰਹੀ ਹੈ? ਹੁਣੇ ਚੱਲੇ ਜੀ। ਪਹਿਲਾ ਜਥਾ ਹੁਣੇ ਚੱਲਿਆ ਜੀ। ਤੇ ਮੋਰਚੇ ਨੂੰ 1 ਮਹੀਨਾ ਹੋ ਚੁੱਕਿਆ ਹੈ। 1 ਮਹੀਨੇ ਦੇ ਵਿੱਚ ਸਰਕਾਰ ਨੂੰ ਟੱਚ ਤੋਂ ਮਸ ਨਹੀਂ ਸਕਦੀ। ਇੱਕ ਵਾਰੀ ਵੀ ਟੇਬਲ ਟਾਕ ਗੱਲ ਨਹੀਂ ਕੀਤੀ ਗਈ। ਤੋਂ ਪਹਿਲਾ ਜਥਾ ਜਿਹੜਾ ਹੁਣ ਸਾਡਾ ਜਾ ਰਿਹਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਤੇ ਸਾਰੀ ਮੈਂ ਪੰਜਾਬ ਵਾਸੀਆਂ ਨੂੰ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦਾ, ਕੌਮੀ ਇਨਸਾਫ ਮੋਰਚੇ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਮੀਡੀਆ ਉੱਥੇ ਚੌਥਾ ਜਾਣਾ ਪਹਿਲੇ। ਹਾਂ ਮੈਂ ਚਲਾ ਬਾਅਦ ਚ। 1 ਮਿੰਟ ਬਾਬਾ, ਪਹਿਲਾਂ ਬਾਣੇ ਵਾਲਾ ਕਰ ਦੋ। ਸਾਨੂੰ ਪਹਿਲਾਂ ਬਾਣੇ ਵਾਲਾ ਕਰ ਦਿੰਦੇ ਨੇ। ਨਹੀਂ, ਬਾਣੇ ਵਾਲਾ ਕਰ ਦਿੰਦੇ ਨੇ। ਰਮਨ ਜੀ ਜਾਓ ਫਿਰ। ਬਾਣੇ ਵਾਲੇ ਲੀਲੇ ਬਾਣੇ ਵਾਲੇ ਚੜ੍ਹ ਸੁਣ ਦੂਜੇ ਜਥੇ ਚ ਕਰ ਦਿੰਦੇ। ਬਾਬੂ ਜੀ ਇਹਨੇ ਨਹੀਂ ਪਾਇਆ, ਇਹ ਨਾ ਕਹੋ ਹੀ ਪਾਣਾ। ਆਓ ਬਾਬਾ ਯਾਰ, 2 ਸਿੰਘ ਆ ਵੇਖੋ ਬਾਣੇ ਵਾਲੇ। ਆਓ ਬਾਬਾ ਜੀ ਕੋਈ ਚੱਕਰ ਹੀ ਨਹੀਂ। ਮੋਬਾਈਲ ਤੇਰਾ ਕਿਧਰੇ ਨਹੀਂ। ਅਸੀਂ ਤੁਹਾਡਾ ਨਹੀਂ, ਫਿਰ ਰੋਸ ਪ੍ਰਗਟ ਕਰਨਾ। ਇੱਕ ਬੀਬੀ ਇੱਕ ਬੀਬੀ ਜਾਓ ਇਹਨਾਂ
ਦੇਖੋ ਅਸੀਂ ਬੀਬੀ ਜਾਊ ਤੇ ਚਾਰ ਆ ਸਿੰਘ ਹੋ ਗਿਆ ਪੁਲਿਸ ਤੋਂ ਤੁਸੀਂ ਕਹਿੰਦੇ ਨਾ ਟਾਈਮ ਲੈ ਲਓ ਉਹਨਾਂ ਨੂੰ ਅਸੀਂ ਮੈਸੇਜ ਲਾਇਆ ਵੀ ਟਾਈਮ ਲੈ ਲਓ ਆਪਾਂ ਪੰਜ ਸਿੰਘ ਭੇਜਣੇ ਆ ਜੀ ਪੰਜ ਸਿੰਘ ਭੇਜਣੇ ਆ ਜਥੇਦਾਰ ਸਾਹਿਬ ਨੇ ਤੁਹਾਨੂੰ ਚਾਹ ਪਾਣੀ ਪਿਆਲੇ ਪਾਣੀ ਪਾ ਲਓ ਵੀਰ ਜੀ ਪੰਜ ਸਿੰਘ ਜਾਲਣ ਦਿਓ ਨਾ ਜੀ ਕੋਈ ਗੱਲ ਨਹੀਂ ਸਾਡੀ ਮਰਿਆਦਾ ਆ ਪੰਜ ਸਿੰਘ ਦਾ ਭੁੱਖੇ ਨਹੀਂ ਹੈਗੇ ਜਥੇਦਾਰ ਸਾਹਿਬ ਅੱਗੇ ਹੋਵੋ ਮਾੜਾ ਪਿੱਛੇ ਨੂੰ ਹੋ ਪਿੱਛੇ ਇਹ ਸਾਡੇ ਜਥੇਦਾਰ ਨੇ ਜੀ ਗੱਲ ਕਰੋ ਰੋਕ ਰਿਹਾ ਬਾਬਾ ਜੀ ਇਹ ਤਾਂ ਮੈਂ ਮਾੜਾ ਵੀਰ ਕਹਿੰਦੇ ਟਾਈਮ ਲੈਣਾ ਇਹ ਅਸੀਂ ਕਿਹਾ ਟਾਈਮ ਲੈ ਲਓ ਅਸੀਂ ਪੰਜਾਬ ਪੁਲਿਸ ਨੂੰ ਕਿਹਾ ਟਾਈਮ ਲੈ ਲਓ ਹਾਂਜੀ ਉਹ ਜੇ ਮੈਸੇਜ ਉਹਨਾਂ ਦਾ ਆਇਆ ਨਹੀਂ ਉਹਨੂੰ ਪੁੱਛਿਆ ਕਿੰਨਾ ਟਾਈਮ ਦੱਸੋ ਕਿੰਨਾ ਲਈਏ ਬਾਕੀ ਆਪਣੇ ਬਹਿਜੋ ਸਾਨੂੰ ਇੱਕ ਟਾਈਮ ਦੱਸੋ ਨਾ ਮੇਰੇ ਵੀਰ ਟਾਈਮ ਟੂਮ ਤੇ ਪਾਣਾ ਹੀ ਨਹੀਂ ਚਾਹੀਦਾ ਜੀ ਕੋਈ ਤਾਂ ਪਹਿਲਾਂ ਵੱਜ ਗਏ ਦੋਰੋਂ ਬੰਦੇ ਐਵੇਂ ਪਾਈ ਜਾਂਦੇ ਹੋ ਬਾਕੀ ਬਹਿ ਜਾਣਗੇ ਪੰਜ ਤਾਂ ਚਾਲਣ ਜੋ ਹੁਣ ਟਾਈਮ ਪਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਥੋੜਾ ਬਾਬਾ ਪਿੱਛੇ ਪਿੱਛੇ ਤਾਂ ਹੋ ਜਾਓ ਆਪਣੇ ਪੰਜ ਸਿੰਘ ਜੀ ਨੂੰ ਜਾਣਾ ਉਹ ਅੱਗੇ ਹੋ ਜਾਓ ਬਾਕੀ ਪਿੱਛੇ ਚਲੋ ਇੱਕ ਆ ਛੋਟੂ ਹੈਗਾ ਉਹ ਨਹੀਂ ਹੈਗਾ ਉਹ ਛੋਟੂ ਬਾਣੇ ਹੋਏ ਚੋਲੇ ਵਾਲੇ ਸਿੰਘ ਜਾਣਗੇ ਚੋਲੇ ਵਾਲੇ ਸਿੰਘ ਜਾਣਗੇ ਹਾਂ ਔਰ ਜਿੰਦਰ ਬਾਣੇ ਵਾਲੇ ਮੈਂ ਤਾਂ ਬਾਅਦ ਚ ਜਾਊਂਗਾ ਕੋਈ ਗੱਲ ਨਹੀਂ ਡਿਪਟੀ ਸਾਹਿਬ ਸਰ ਹੁਣ ਤੋਰੋ ਪਲੀਜ਼ ਸਾਡੇ ਬਹੁਤ ਟਾਈਮ ਬਾਬਾ ਜੀ ਆਓ ਯਾਰ ਪੰਜ ਤੇ ਜਾਣ ਨਹੀਂ ਇਹ ਕਹ ਰਹੇ ਪੰਜ ਪੰਜ ਤੇ ਜੱਥਿਆਂ ਜਾਣਾ ਉਹ ਪਹਿਲਾਂ ਤੇ ਤੋਰੋ ਅਗਲਾ ਵੇਖਦੇ ਆ ਮੈਂ ਇੱਕ ਤੇ ਤੋਰ ਲਿਆ ਹੁਣ ਤਾਂ ਕਰਨੇ ਪਹਿਲੇ ਕਰੇ ਟਾਈਮ ਲੈ ਦੋ ਨਹੀਂ ਟਾਈਮ ਮਿਲਿਆ ਕਿ ਨਹੀਂ ਮਿਲਿਆ ਇਹ ਅਸੀਂ ਨਹੀਂ ਟਾਈਮ ਰੁਕਣਾ ਬਾਬਾ ਜੀ ਰੋਜ਼ ਪ੍ਰਗਟ ਕਰਨਾ ਹੈ ਉੱਥੇ ਜਾ ਕੇ ਇਹਨਾਂ ਨੂੰ ਕੱਢੋ ਪੰਜ ਆਓ ਇਹ ਪਤਾ ਕੀ ਕਹਿ ਰਿਹਾ ਜਾਣ ਲਿਓ ਓਏ ਪਤਾ ਕੀ ਕਹਿ ਰਿਹਾ ਪੰਜ ਪੰਜ ਤੇ ਜੱਥਿਆਂ ਜਾਣਾ ਫਿਰ ਪਹਿਲਾਂ ਇੱਕ ਤੇ ਜਾਣ ਦਿਓ ਇੱਕ ਤੇ ਜਾਣ ਦਿਓ ਫਿਰ ਅਸੀਂ ਗੱਲ ਕਰ ਲਈਏ ਹਾਲੀ ਗੱਲ ਨਹੀਂ ਕਰਨੀ ਤੁਸੀਂ ਬਾਬਾ ਜੀ ਗੱਲ ਹੈ ਨਹੀਂ ਕੋਈ ਵੀ ਇਤੋਂ ਮਿਲੇਗਾ ਮੇਰੇ ਸਾਹਿਬ ਜੀ ਦਾ ਫਿਰ ਉਹੀ ਸਾਡੀ ਬੇਨਤੀ ਇਹ ਗੱਲ ਮੈਂ ਡਿਸਾਈਡ ਕਰਨਾ ਨਾ ਇੱਕ ਮਿੰਟ ਤੁਸੀਂ ਇੱਥੇ ਰੁਕੋ ਮੈਂ ਤੁਸੀਂ ਬਾੜ ਨੂੰ ਬੁਲਾ ਲਓ ਬਾੜ ਸਾਹਿਬ ਇੱਕ ਮਿੰਟ ਬਾੜ ਸਾਹਿਬ ਆਓ ਤੁਸੀਂ ਓਏ ਲਾਰੇਬਾਜ਼ੀ ਕਰਦੇ ਤੁਸੀਂ ਦਮਨ ਭਾਈ ਆਓ ਤੁਸੀਂ ਪਿੱਛੇ ਆਇਓ ਵਾਇਦਰੋ ਸਾਰਾ ਪਤਾ ਲੱਗ ਜਾਏਗਾ ਮੇਨ ਮੋਟਿਵ ਸਾਡਾ ਇਹੀ ਆ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਨੂੰ ਰੱਖ ਲਓ ਮੈਂ ਆਪਣੀ ਗੱਲ ਕਰਦਾ ਮੈਨੂੰ ਰੱਖ ਲਓ ਪੱਕਾ ਰੱਖ ਲਓ ਤੇ ਜਿਹੜੇ ਭਾਈ ਜਗਤਾਰ ਲੁਹਾਰਾ ਨੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਛੱਡ ਦਿਓ ਇਹ ਵੇਖੋ ਉਹਨਾਂ ਨੂੰ 32 ਕੀ ਸਾਲ ਕੋਈ ਹੋ ਗਏ ਹਦਾਇਤਾਂ ਦਿੱਤੀਆਂ ਗਈਆਂ ਨਹੀਂ ਆਗੂਆਂ ਦੇ ਵੱਲੋਂ ਤੁਹਾਨੂੰ ਸਾਨੂੰ ਸਜਾਵ ਕਰਨ ਜਾ ਕੇ ਸਾਨੂੰ ਜਾਣ ਦੋ ਬਾਅਦ ਜਿਹੜਾ ਛੇੜਛਾੜ ਕੀ ਕੋਈ ਹੋਰ ਗੱਲ ਕਹੀ ਗਈ ਹੈ ਵੇਖੋ ਜਿਹੜਾ ਸਿੱਖ ਪੰਥ ਦਾ ਪਹਿਲਾ ਮੋਟਿਵ ਆ ਉਹ ਹੈਗੀ ਨਿਮਰਤਾ ਠੀਕ ਹੈ ਜੀ ਸੋ ਤੁਹਾਨੂੰ ਇਹ ਸਾਨੂੰ ਹਦਾਇਤ ਇਹ ਦੇ ਕੇ ਭੇਜੀ ਗਈ ਆ ਕਿ ਨਿਮਰਤਾ ਰੱਖੋ ਠੀਕ ਹੈ ਜੀ ਸੋ ਅਸੀਂ ਇੱਥੇ ਯਾਦ ਕੀਤਾ ਸਤਨਾਮ ਦਾ ਤੇ ਨਿਮਰਤਾ ਹੀ ਹੱਲੇ ਤੱਕ ਨਿਮਰਤਾ ਬਣਾ ਕੇ ਰੱਖੀ ਹੋਈ ਆ ਜੀ ਬਿਲਕੁਲ ਔਰ ਇਹ ਸਭ ਤੋਂ ਘੱਟ ਉਮਰ ਦੇ ਨੇ ਜੋ ਇਸ ਜਥੇ ਦੇ ਵਿੱਚ ਜਾ ਰਹੇ ਨੇ ਔਰ ਪੂਰੀ ਤਰ੍ਹਾਂ ਚੜ੍ਹਦੀ ਕਲਾ ਚ ਨੇ ਸ਼ਾਇਦ ਇਹ ਬੀਬੀ ਜੀ ਤੁਸੀਂ ਵੀ ਜਾ ਰਹੇ ਹੋ ਇਸ ਜਥੇ ਦੇ ਵਿੱਚ ਪਹਿਲੇ 5 ਤਰੀਕ ਦੇ ਵਿੱਚ ਜਾ ਰਹੇ ਹੋ ਕੀ ਕਾਰਨ ਇਹ ਜਿਹੜਾ ਪਹਿਲਾ ਜਥਾ ਕੌਮੀ ਸਾਹਿਬ ਅੱਜ ਦੂਜਾ ਦਿਨ ਹੈ ਇਹ ਪਹਿਲੇ ਜਥੇ ਚੋਂ ਪਹਿਲਾ ਜਿਹੜਾ ਇੱਕ ਗਰੁੱਪ ਹੋਏਗਾ 5 ਮੈਂਬਰੀ ਜਿਹੜਾ ਜਥਾ ਹੋਏਗਾ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਹੋਏਗਾ ਔਰ ਸੀਐਮ ਹਾਊਸ ਤੱਕ ਪਹੁੰਚੇਗਾ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਨੂੰ ਗ੍ਰਿਫਤਾਰ ਕਰਦਾ ਕਿੱਥੇ ਲਿਜਾਇਆ ਜਾਂਦਾ ਜਾਂ ਕਿਸ ਤਰੀਕੇ ਦਾ ਇਹ ਆਪਣਾ ਜਿਹੜਾ ਪ੍ਰਦਰਸ਼ਨ ਹੈ ਜਤਾਉਣ ਫਿਰ ਅੱਗੇ ਚਾਰ ਸਿੰਘਾਂ ਉਹਨਾਂ ਨੇ ਸਾਫ਼ ਕਿਹਾ ਕਿ 5 ਦਾ ਜਥਾ ਜਾਏਗਾ जगह तैयार है बट प्रशासन के वालों अभी तक हम नहीं और प्रशासन के नाल गलबात चल रही है दिल्ली साइड देखोगे तो चंडीगढ़ जी साइड है प्रशासन के नाल अभी गलबात चल रही है और पहला जगह तैयार है अजय आ गया जिसकी इजाजत है प्रशासन के वालों नहीं की गई
ਸੀਐਮ ਹਾਊਸ ਚੰਡੀਗੜ੍ਹ ਦੇ ਲਈ ਜਾਏਗਾ, ਕਿਵੇਂ ਇਹਨਾਂ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਹੋਏਗਾ, ਕਦੋਂ ਜਾਏਗਾ, ਕੀ ਗਾਈਡਲਾਈਨਸ ਹੋਣਗੀਆਂ, ਕਿੱਥੇ ਅਰੈਸਟ ਕੀਤਾ ਜਾਏਗਾ ਜਾਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ। ਫਿਲਹਾਲ ਜਿਹੜੀ ਕੌਮੀ ਸਾਹ ਮੋਰਚੇ ਦੇ ਆਗੂ ਨੇ ਉਹਨਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਬਾਬਾ ਜੀ ਅਸੀਂ ਗੱਲਬਾਤ ਪੰਜ ਸਿੰਘ ਆਯੂ ਕਾਨੂੰਨੀ ਹੋਣਾ ਚਾਹੀਦਾ ਆਪਣੇ ਸਿੰਘ ਕਿਹਾ ਜੀ ਗੱਲ ਕਰਨੀ ਇਧਰਲੀ ਸਾਈਡ ਦੇਖੋਗੇ ਤਾਂ ਸੰਗਤ ਦੇ ਜਾਂ ਇੱਕ ਪਾਸੇ ਜਥਾ ਦੇ ਰਹੇ ਹੈ ਇਹ ਗੱਲ ਕਰੀ ਦਰਗਾਹ ਚ ਵੀ ਪੰਜ ਕੋਈ ਖਾਣ ਬਹੁਤ ਰੱਖ ਦੇਖੋ ਜਿੰਨੇ ਵੀ ਪੰਜ ਸਿੰਘਾਂ ਦਾ ਜੱਥਾ ਜਾ ਤੁਸੀਂ ਸਾਨੂੰ ਨਾ ਕਲਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਫਿਰ ਅਸੀਂ ਬੈਰੀਕੇਡ ਪਾਉਂਦੇ ਆ, ਡਾਂਗਾ ਬਣਾ ਲਓ, ਫਿਰ ਤਾਂ ਸਿੱਧੀ ਗੱਲ ਹੈ ਮਰਜ਼ੀ ਕਰ ਲਓ ਫਿਰ ਪਤਾ ਇੱਕ ਜਕਾਰਾ ਛੱਡਣਾ ਸਾਰੇ ਉਹਦੀ ਤੁਰ ਪੈਣੀ। ਸ਼ਾਂਤਮਈ ਵਾਲੀ ਗੱਲ ਨਹੀਂ ਸ਼ਾਂਤੀ ਤਾਂ ਰਹੇਗੀ, ਨੂੰ ਲੋੜ ਹੀ ਨਹੀਂ ਕਰਦੀ ਸ਼ਾਂਤੀ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਨਾ। 2 ਮਿੰਟ ਤੋਂ ਬਾਅਦ ਕਰਨਾ ਤਾਂ ਕਿੰਨੇ ਕੁ ਦਿਨ ਜਦੇ ਸ਼ਾਂਤੀ ਕਰੀ ਜਾਣਗੇ। ਮੈਨੂੰ ਲੱਗ ਜਾਂਦਾ ਕਿਹੜੀ ਐਸਐਸਸੀ ਮੈਂ ਕਿਹਾ ਵੀ ਡਿਸੀਜਨ ਲੈ ਲਓ। ਹਾਂ ਬਾਕੀ ਮੈਂ ਕਿਹਾ ਜੀ ਸਾਡੀ ਕਮੇਟੀ ਆ, ਇਹ ਮੋਰਚੇ ਵਾਲੇ ਜੋ ਫੈਸਲਾ ਕਰਨਗੇ ਬਿਲਕੁਲ ਇਹ ਪੰਜ ਸਿੰਘਾਂ ਨੂੰ ਤਾਂ ਜਾਣ ਦੇਣਾ ਚਾਹੀਦਾ। ਪੰਜ ਸਿੰਘ ਤਾਂ ਜਾਣਗੇ, ਬਾਕੀ ਜੇ ਮੈਂ ਆਪਸ ਵਿੱਚ ਸਹਿਮਤੀ ਦਾ they can't stop fighting. ਕਿਤੇ ਇੱਥੇ ਬੈਠੇ ਰਹੋ, ਸਾਰੇ ਸਿੰਘ ਇੱਥੇ ਬੈਠੇ ਹੋਏ ਨੇ, ਜਿਹੜੇ ਪੰਜੇ ਸਾਰੇ ਸਿੰਘ ਇੱਥੇ ਬੈਠੋ ਗ੍ਰਿਫਤਾਰੀ ਵਾਲੇ। ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਅਭੀ ਹਲੇ ਲੇਟ ਕੀਤਾ ਜਾ ਰਿਹਾ, ਪਰਮਿਸ਼ਨ ਨਹੀਂ ਮਿਲ ਰਹੀ। ਪਰਮਿਸ਼ਨ ਇਹਨਾਂ ਨੇ ਦਿੱਤੀ ਨਹੀਂ। ਸਾਡੇ ਸਾਥੀ ਜਿਹੜੇ ਪਾਏ ਹੋਏ ਹਨ ਸਾਹਮਣੇ ਆਈਆਂ ਨੇ ਜਿਹੜੇ ਗੱਲਬਾਤ ਕਰ ਰਹੇ ਨੇ, ਕੁਝ ਗੱਲਬਾਤ ਤੇ ਸ਼ਾਸਤਰਾਂ ਨੂੰ ਵੀ ਹਥਿਆਰ ਕਹਿੰਦੇ ਆ, ਇਹਦਾ ਕਹਿੰਦੇ ਸ਼ਾਸਤਰ ਵੀ ਨਹੀਂ ਚੰਡੀਗੜ੍ਹ 'ਚ ਅਲਾਉਡ। ਕੀ ਗੱਲ ਅਸੀਂ ਆਪਣੇ ਸ਼ਾਸਤਰ ਵੀ ਨਹੀਂ ਰੱਖ ਸਕਦੇ? ਪਰ ਇਹ ਤਾਂ ਸੰਵਿਧਾਨ ਸਾਡੇ ਗੁਰੂਆਂ ਪੀਰਾਂ ਦੇ ਜਿਹੜੇ ਸਾਡੇ ਪੀਰ ਨੇ ਉਹਨਾਂ ਨੂੰ ਇਹ ਹਥਿਆਰ ਕਹਿੰਦੇ ਆ। ਅਸੀਂ ਤਾਂ ਕਹਿੰਦੇ ਕਾਨੂੰਨ ਦੇ ਉਲਟੋ ਬੀਬੀ ਜਿਹੜੀ ਐਸਐਸਪੀ ਉਹਦੇ ਪਰਚਾ ਦਰਜ ਕਰਨਾ ਚਾਹੀਦਾ ਜੀ। ਲੇਕਿਨ ਸੰਵਿਧਾਨ ਦੇ ਵਿੱਚ ਤਾਂ ਹੱਕ ਦਿੱਤਾ ਹੋਇਆ ਨਾ, ਹੱਕ ਦਿੱਤਾ ਹੋਇਆ, ਫਿਰ ਉਹ ਜਿਹੜੇ ਐਸਐਸਪੀ ਸਾਹਿਬ ਨੇ ਉਹ ਕਿਉਂ ਹਥਿਆਰ ਕਹਿੰਦੇ ਆ? ਸੋ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਬਾਅਦ ਅਗਲਾ ਕਦਮ ਨਹੀਂ ਦੇਖੋ, ਪ੍ਰਸ਼ਾਸਨ ਜਿਹੜੇ ਹਿਸਾਬ ਨਾਲ ਸਾਨੂੰ ਖੋਲ੍ਹ ਨਹੀਂ ਦੇ ਰਿਹਾ, ਕਿਉਂਕਿ ਪ੍ਰਸ਼ਾਸਨ ਇੰਨਾ ਦਾ ਟਾਈਮ ਲੱਗਣੇ ਨਹੀਂ, ਇੰਨੇ ਟਾਈਮ ਤੋਂ ਸਾਡੇ ਸਾਰੇ ਜਥੇ ਜਾ ਕੇ ਮੁੜੇ ਆਉਂਦੇ। ਜਿਨ੍ਹਾਂ ਨੇ ਟਾਈਮ ਇਹਨਾਂ ਨੇ ਸਾਨੂੰ ਇੱਥੇ ਹੈਰਾਨ ਕਰਦੇ ਆ, ਹੈਰਾਨ ਨਾ ਕਰਨਾ। ਜਿੰਨੇ ਆ ਵੀਰ ਖੜੇ ਅਸੀਂ ਆ ਬੈਰੀਕੇਡ ਚੱਕਣ ਨੂੰ ਕੋਈ ਟਾਈਮ ਨਹੀਂ ਲਾਉਣਾ, ਚੱਕ ਦਾਂਗੇ। ਸਾਡਾ ਸਬਰ ਨਾ ਪਰਖੇ, ਨਿਰਬਲ ਨਾ ਸਮਝਣ ਇਹ ਅਸੀਂ ਸ਼ਾਂਤਮਈ ਆ, ਸ਼ਾਂਤਮਈ ਆ। ਪਰ ਜੇ ਸਾਨੂੰ ਕਹਿਣਾ ਵੀ ਤੁਸੀਂ ਸ਼ਾਸਤਰ ਨਹੀਂ ਲਿਆ ਸਕਦੇ, ਇਹ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ਇਸ ਦੇਸ਼ ਦੇ ਸਾਡੇ ਅੰਗ ਨੇ, ਸਾਡੇ ਅੰਗ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ਇਸ ਦੇਸ਼ ਦੇ ਵਿੱਚ? ਸ਼ਾਸਤਰ ਦੇ ਵਿੱਚੋਂ ਜਨਮ ਲਿਆ। ਬਾਬਾ ਜੀ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਸਿੱਖਸ ਕੈਨ ਵੈਰੀ ਐਂਡ ਸਿੱਖਸ ਕੈਨ ਕੈਰੀ ਕਿਰਪਾਨ ਐਂਡ ਇਟ ਡੀਮਸ ਟੂ ਬੀ ਦੀ ਪਾਰਟ ਆਫ ਦ ਸਿੱਖ ਰਿਲੀਜਨ। ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਕਿਆਸ ਕਿਰਪਾਨ ਖੱਡੋ ਪਰ ਆਪਾਂ ਫਿਰ ਵੀ ਇਹਨਾਂ ਨੂੰ ਸੰਵਿਧਾਨ ਮੰਨੀ ਜਾਂਦੇ ਆ, ਸੈਫ ਸਰੋਹੀ ਸੈਤੀ ਇਹ ਹਮਾਰੇ ਪੀਰ ਕਿਉਂਕਿ ਸਾਨੂੰ ਦਾ ਸੰਵਿਧਾਨ ਸਾਡਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ।
ਜਿਹੜਾ ਸਾਡਾ ਸੰਵਿਧਾਨ ਹੈ ਨਾ ਸਿੱਖ ਕੌਮ ਦਾ, ਉਹ ਗੁਰੂ ਗ੍ਰੰਥ ਸਾਹਿਬ ਆ। ਅਸੀਂ ਫਿਰ ਵੀ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਅੰਡਰ ਚੱਲਣ ਨੂੰ ਤਿਆਰ ਹੋਏ ਬੈਠੇ ਆ। ਪਰ ਅੱਜ ਨਹੀਂ ਕੱਲ ਅਸੀਂ ਇਸ ਸੰਵਿਧਾਨ ਨੂੰ ਵੈਸੇ ਮੰਨਦੇ ਤਾਂ ਹੈ ਨਹੀਂਗੇ, ਪਰ ਫਿਰ ਵੀ ਅਸੀਂ ਕਹਿੰਦੇ ਵੀ ਨਹੀਂ ਯਾਰ, ਪਰ ਸਰਕਾਰ ਨੂੰ ਤਾਂ ਮੰਨਣਾ ਚਾਹੀਦਾ ਨਾ। ਫਿਰ ਵੀ ਸਰਕਾਰ ਨੂੰ ਨਹੀਂ ਮੰਨਦੇ ਆ। ਬਾਬਾ ਜੀ ਆਪਣੇ ਜੇ ਸੰਵਿਧਾਨ ਆਪਾਂ ਜਿਹੜੇ ਸੰਵਿਧਾਨ ਨੂੰ ਮੰਨਦੇ ਆ, ਫਿਰ ਸੰਵਿਧਾਨ ਦੇ ਅੰਡਰ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ 14 ਸਾਲਾਂ ਤੋਂ ਵੱਧ ਤੁਸੀਂ ਜੇਲ੍ਹ 'ਚ ਰੱਖ ਰਹੇ ਖੁਦ ਨਹੀਂ ਮੰਨਦੇ ਸੰਵਿਧਾਨ ਨੂੰ ਤਾਂ ਉਹ ਨਹੀਂ, ਸਰਕਾਰਾਂ ਨਹੀਂ ਮੰਨ ਰਹੀਆਂ। ਅਸੀਂ ਕਿਹੜਾ ਬਲਾਤਕਾਰੀ ਛਡਾਉਣ ਦੀ ਕੋਸ਼ਿਸ਼ ਕਰ ਰਹੇ ਉਹੀ ਤਾਂ ਗੱਲ ਹੈ। ਜਥੇਦਾਰ ਛਡਾ ਰਹੇ ਹਾਂ ਸਿੱਖ ਪੰਥ ਦੇ ਜਥੇ ਜਿਨ੍ਹਾਂ 10 ਲੱਖ ਸੰਗਤ ਨੇ ਸਾਨੂੰ ਅਸੀਂ ਸਿੱਖ ਕੌਮ ਦੇ ਜਥੇਦਾਰ ਨੂੰ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਉਹਨਾਂ ਨਾਲ ਬੰਦੀ ਸਿੰਘ ਆ, ਤੇ ਇੱਕ ਵੀ ਜੱਗੀ ਜੋਲ, ਯਾਰ ਰੁਕ ਜਾ, ਖੜ ਜਾ ਬਾਈ। ਸਤਨਾਮ ਵਾਹਿਗੁਰੂ ਦਾ ਜਾਪ ਕਿਹਨੂੰ ਕਿਹਨੂੰ ਜਪਣਾ ਦਾ ਪਹਿਲਾਂ ਤਾਂ ਇਹ ਦੱਸ ਦਿਓ। ਕਿਸੇ ਨੂੰ ਨਹੀਂ ਆਉਂਦਾ, ਪਹਿਲਾਂ ਮੂੰਹ 'ਚ ਆਪਾਂ ਬੋਲੀ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਅਰੇ ਆਪਾਂ ਆਪਣਾ ਘੋੜਾ ਦੱਬੀ ਬੈਠੇ ਆ। ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਜਿਹੜਾ ਵੀਰ ਰਸ ਚ ਹੁੰਦਾ ਹੈ। ਇੱਕ ਚੌਕੜੇ 'ਚ ਮਾਰ ਕੇ ਸਾਰੇ, ਇੱਕ ਮੂਹਰੇ ਸਿੰਘ ਬੋਲਦਾ, ਫਿਰ ਸਾਰਿਆਂ ਨੇ ਇੱਕ ਲੈ ਤੇ ਬੋਲਣਾ ਚਾਹੀਦਾ, ਨਾ ਕਿ ਆਪਾਂ ਆਪਣੇ ਘੋੜੇ ਦੱਬ ਕੇ ਰੱਖੋ। ਕੋਈ ਜਾਂਦਾ ਇੱਧਰ ਨੂੰ ਦਿੱਲੀ ਨੂੰ, ਕੋਈ ਬਡੇਲ ਨੂੰ, ਕੋਈ ਤਿਹਾੜ ਨੂੰ, ਕੋਈ ਭਗਵੰਤ ਮਾਨ ਦੀ ਕੋਠੀ ਨੂੰ, ਕੋਈ ਗਵਰਨਰ ਦੇ ਘਰ ਕੰਨੀ ਨੂੰ ਜਾਂਦਾ ਹੈ। ਇਦਾਂ ਨਾ ਕਰਕੇ ਰੱਖੋ। ਇੱਕ ਸਿੰਘ ਜਪਾਉਂਦਾ ਹੈ ਸਤਨਾਮ ਵਾਹਿਗੁਰੂ ਦਾ ਜਾਪ, ਉਹਦੇ ਮਗਰ ਉਹਦਾ ਲਾਈਨ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਉਸ ਤੋਂ ਬਾਅਦ ਸਿੰਘ ਉਹ ਨਾਲ ਆ ਜਾਓ, ਬਾਕੀ ਪਿੱਛੇ ਹੋ ਜਾਓ। 31 ਸਿੰਘ ਇਦਾਂ 2-3 ਲੈਣਾ ਬਣਾ ਲਓ, ਜਿਵੇਂ ਬੀਬੀਆਂ ਦੀਆਂ 2 ਲੈਣਾ ਚ ਹੋ ਜਾਓ, 10 ਕਰਕੇ ਤੇ ਬਾਕੀ ਪਿੱਛੇ ਹੋ ਜਾਓ ਸਾਰੇ। ਜਿਹੜੇ ਨਹੀਂ ਕੱਤੀਆਂ ਚ ਉਹ ਪਿੱਛੇ ਹੋ ਜਾਓ, ਚਾਹੇ ਉਹ ਅੱਗੇ ਆ ਜਾਓ। ਅੱਛਾ ਬਾਬੇ ਕੀ ਦੀਪ ਤੂੰ ਤਾਂ ਆਇਆ ਯਾਰ। ਖੋਲੀ ਟੱਕਣ ਖੋਲੇਗਾ ਮੈਂ ਕਦੋਂ ਖਾ ਲਵਾਂ ਮੈਂ ਕਦੋਂ ਖਾ ਲਵਾਂ ਮਾਰ ਮਾਰ ਦੇ ਦੂਜੇ ਦੇ ਬਾਲ ਮਾਰ ਨਾ ਮਾਰ ਬੱਬੇ ਛੱਡ ਦੇ ਇਹ ਪੱਕਾ ਲੈ ਮਾਰ ਤੇਜ਼ ਹੋ ਜਾਂਦੇ ਅੱਗੇ ਤੇ ਮਾਰ ਸਾਰੀ ਸੰਗਤ ਦਾ ਧਿਆਨ ਇਧਰ ਹੋ ਜਾਣਾ, ਸਾਰਿਆਂ ਨੇ ਖੜੇ ਸੋ ਥੋੜਾ ਪਿੱਛੇ ਆ ਜਾਓ। ਜਿਹੜੇ 31 ਸਿੰਘਾਂ ਦੇ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਵੀ ਨੇ, ਤੁਹਾਡੇ ਅੱਗੇ ਮੈਂ ਇੱਕ ਬੇਨਤੀ ਕਰਨਾ ਚਾਹਣਾ। ਯਾਰ ਸੁਰਖੀ ਅਸੀਂ ਇੱਕ ਪੰਜ ਸਿੰਘਾਂ ਦਾ ਜਥਾ ਜਿਹੜਾ ਪਹਿਲਾ, ਜਿਵੇਂ ਜਿਹੜੇ 5 ਪਿਆਰੇ ਨੇ ਖਾਲਸਾ ਵੀਰ ਦੇ, ਅਸੀਂ ਉਹਨਾਂ ਦਾ ਜਥਾ ਪਹਿਲਾਂ ਸੀਐਮ ਹਾਊਸ ਤੱਕ ਲੈ ਕੇ ਜਾਂਦੇ ਆਂਗੇ। ਉੱਥੇ ਜਾ ਕੇ ਅਸੀਂ ਸੁਖਮਨੀ ਸਾਹਿਬ ਦਾ, ਚੌਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਦੇ ਹਾਂ। ਉਸ ਤੋਂ ਬਾਅਦ ਦੇਖਦੇ ਹਾਂ ਵੀ ਸਾਨੂੰ ਇਹ ਗ੍ਰਿਫਤਾਰ ਕਰਦੇ ਆ ਕੀ ਕਰਦੇ ਆ। ਫਿਰ ਜੋ ਵੀ ਉਸ ਤੋਂ ਬਾਅਦ ਫੈਸਲਾ ਹੋਊਗਾ ਉਹ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਊਗਾ, ਤੇ ਉਹਨਾਂ ਸਮਾਂ ਤੁਸੀਂ ਇੱਥੇ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ, ਚੌਪਈ ਸਾਹਿਬ ਦਾ, ਤੇ ਜੇ ਹੋ ਸਕਦਾ ਤਾਂ ਸੁਖਮਨੀ ਸਾਹਿਬ ਦਾ ਵੀ ਪਾਠ ਸ਼ੁਰੂ ਕਰ ਦਿਓ। ਇੰਨੀਆਂ ਬੇਨਤੀਆਂ ਜੇ ਮੈਂ ਤੁਹਾਡੇ ਤੋਂ ਪ੍ਰਵਾਨਗੀ ਲੈਣੀ ਵੀ, ਜੇ ਗੱਲ ਨਾਲ ਸਹਿਮਤ ਹੋ ਤਾਂ ਠੀਕ ਹੈ, ਜੀ ਨਹੀਂ ਸਹਿਮਤ ਹਾਂਜੀ। ਖੁਸ਼ੀਆਂ ਦੇ ਜਕਾਰੇ ਜਾਵੇ, ਨਿਹਾਲੋ ਜਾਵੇ, ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਪਾਵੇ। ਠੀਕ ਹੈ ਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਲੇ ਕਾਫੀ ਲੇਟ ਹੋ ਗਏ ਨੇ। ਫੈਸਲਾ ਸਾਡੇ ਜੀ ਥੋੜੀ ਪਿੱਛੇ ਉਹ ਸੀਐਮ ਹਾਊਸ ਤੱਕ 5 ਪਿਆਰੇ ਬਣ ਜਾਣਗੇ। ਦੇਖਦੇ ਵੀ ਉੱਥੇ ਜਾ ਕੇ ਸਾਨੂੰ ਪਾਠ ਕਰਨ ਦਿੰਦੇ ਆ।
ਪਿਆਰਿਆਂ ਦਾ ਜਿਹੜਾ ਪਹਿਲਾਂ ਜੱਫਾ ਹਾਂਜੀ ਪੈਦੀ ਦੇਖੋ ਜੀ ਸੰਗਤ ਦੀ ਬੇਨਤੀ ਕਰੋ ਪਹਿਲਾਂ ਆਪਣੀ ਸੰਗਤ ਬਹਿ ਜਾ ਸਾਰੇ ਜਣੇ ਦੇ ਅਮੀਰ ਵੀਰ ਬਹਿ ਜਾਓ ਬਾਕੀ ਦੇ ਵੀਰ ਆਪਣੇ ਬਹਿ ਜਾਓ ਸਾਰੀ ਗੱਲ ਹੋਈ ਹੋਈ ਆ ਖੜੇ ਨੇ ਇੱਥੇ ਮਨਿੰਦਰ ਸਿੰਘ ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਆ ਨਾ ਵੀ ਅਸੀਂ ਅੱਗੇ ਜਾ ਕੇ ਪਤਾ ਲੱਗੂ ਜਾਂ ਬਾਬਾ ਜੀ ਪਹਿਲਾਂ ਕਿਹਾ ਆਪ ਲੈ ਕੇ ਜਾਣ ਦੇਣਗੇ ਉਹ ਜਾਂ ਤੁਸੀਂ ਪੈਦਲ ਜਾਓਗੇ ਨਹੀਂ ਮੈਂ ਨਹੀਂ ਸਰ ਹੋਰ ਨਹੀਂ ਕੁਝ ਗੱਲ ਸਾਡੇ ਸ਼ਾਸਤਰਾਂ ਤੋਂ ਬਿਨਾਂ ਅਸੀਂ ਕਿਉਂ ਜਾਵਾਂਗੇ ਗੱਲਬਾਤ ਹੋ ਗਈ ਜਾਵਾਂਗੇ ਜੀ ਗੱਲਬਾਤ ਵੀ ਸ਼ਾਸਤਰ ਤੋਂ ਲੈ ਕੇ ਜਾਣੀ ਜਾਣੇ ਜੀ ਜੇ ਰੋਕਣਗੇ ਡੱਕਣਗੇ ਫੜਨਗੇ ਸ਼ਾਸਤਰਾਂ ਤੋਂ ਬਿਨਾਂ ਸਾਡੇ ਕੋਲ ਕੀ ਹੱਲ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਹੁਣ ਵੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਿੰਘ ਕੀ ਵਾਕਈ ਜਿਹੜਾ ਤਹਈਆ ਕੀਤਾ ਗਿਆ ਹੈ ਸੀਐਮ ਦੀ ਕੁਰਸੀ ਤੱਕ ਹੋ ਜਾਂਦੇ ਆ ਪੰਜ ਸਿੰਘ ਜਾਣ ਤੋਂ ਪੰਜ ਨਹੀਂ ਕਰਦੇ ਜਾਂ ਫਿਰ ਉਹਨਾਂ ਦੀ ਰੈਸਟ ਕਰਨੀ ਹੈ। ਇਹਨੇ ਚੱਕ ਲਿਆ 5 ਤੁਸੀਂ ਜਾਓ ਤੁਸੀਂ ਕਿੰਨੇ ਕੋਈ 2 5 ਆ ਬੱਚੇ ਰਹਿੰਦੇ ਅਗਲੇ ਦਿਨ ਇਨਸਾਨ ਚੱਕ ਆਵੇ ਨਹੀਂ ਤੂੰ ਵੀ ਫੜਦਾ ਮਨ ਉਹ ਲੈ ਲਓ ਪੋਜੀਸ਼ਨ ਬਾਪੂ ਕੋਲੋਂ ਬਾਪੂ ਉਹ ਫੜਦਾ ਜਿੱਤੇ ਦੇਖ ਕੇ ਫੜਿਆ ਨਾ ਮੈਂ ਤੈਨੂੰ ਦੇਖ ਦੇਖ ਫੜਦਾ ਉਹ ਫੜ ਕੇ ਨਹੀਂ ਓਏ ਫਰਮਾਨ ਫਤਿਹ ਅੱਲਾਹ ਦਾ 2 5 ਬਸ ਬੋਤਲਾਂ ਹੋਣਾ ਕਿ ਜੇ ਪੰਜ ਭਾਈ ਪਾਲਿਓ ਕਈ ਵਾਰੀ ਪਿਆਸ ਟੈਨਸ਼ਨ ਵਾਲੀ ਗੱਲ ਹੈ ਕਿ ਕਿੰਨਾ ਹੋ ਜਾਣਗੇ ਕੋਈ ਗੱਲ ਨਹੀਂ ਕਿ ਲੈ ਲੈ ਤੁਸੀਂ ਨਾਲ ਲੈ ਲੈ ਹਾਂ ਲੈ ਲੈ ਬਾਕੀ ਸੰਗਤ ਬਹਿ ਜਾਓ ਸਾਰੇ ਮੇਰੇ ਵੀਰ ਬਾਕੀ ਬਹਿ ਜਾਓ ਤਕਰੀਬਨ 12 ਤੋਂ 1 ਵਜੇ ਤੋਂ ਜੱਫਾ ਜਿਹੜਾ ਹੈਗਾ ਅੱਜ ਦਾ ਬੇਟੀਆਂ ਦੇ ਜਾ ਰਹੀ ਨੇ ਔਰ ਇਹ ਵੀ ਪਤਾ ਨਹੀਂ ਹੈਗਾ ਕਿ ਅੱਗੇ ਪਹੁੰਚਦੇ ਆ ਜਿਹੜਾ ਸਿਵਲ ਕਾਉਂਸਲ ਦੇ ਵਿੱਚ ਹੀ ਰੈਸਟ ਕਰਦੇ ਹੈ ਅਸੀਂ ਅੰਦਰ ਜਾਂਦੇ ਬਾਹਰ ਜਾਂਦੇ ਔਰ ਰੱਬ ਜਾਣਦੇ ਆ ਰਹੇ ਨੇ ਉਹ ਬਰਾਬਰ ਦੇ ਰਹੇ ਬੋਲੇ ਗੱਜ ਵੱਜ ਕੇ ਫਤਿਹ ਬੁਲਾਵੇ ਦਸਮ ਪਿਤਾ ਦੇ ਮਨ ਨੂੰ ਭਾਵੇਂ ਸੁਣ ਕੇ ਨਿਹਾਲ ਹੋ ਜਾਵੇ ਕਰਕ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਆਪਣਾ ਬੰਦ ਕਰੋ ਜਾਪ ਕਰਾਈ ਚੱਲੋ ਇਹ ਵੀਰੇ ਆਪਣਾ ਜਾਪ ਕਰਾਓ ਸਾਰਾ ਜਣ ਆਪਣਾ ਕਰ ਕਰੋ ਸਾਰੇ ਜਣ ਜਾਪ ਕਰਾਓ ਕਹਿੰਦੇ ਸੀ ਪਹਿਲਾਂ ਰੋਕਿਆ ਜਾ ਰਹੀ ਸ਼ਸਤਰ ਆਦਮੀ ਤੇ ਹੁਣ ਦੁਬਾਰਾ ਕੋਈ ਸ਼ਸਤਰ ਸਾਡੇ ਵੀਰ ਹੈ ਤਾਂ ਬਗੈਰ ਸਾਡਾ ਕੋਈ ਮਤਲਬ ਹੀ ਨਹੀਂਗਾ ਜਾਣ ਦਾ ਸ਼ਸਤਰਧਾਰੀ ਹੋ ਕੇ ਜਾਵਾਂਗੇ ਜੀ ਪੰਜ ਤਿਆਰ ਹੋ ਕੇ ਜਾਣ ਕੇ ਗੁਰੂ ਦੀ ਹਾਜ਼ਰੀ 'ਚ ਜਾਣਾ ਬਾਬਾ ਜੀ ਅੱਗੇ ਤੁਹਾਨੂੰ ਪਰਮਿਸ਼ਨ ਦਿੱਤੀ ਜਾਊਗੀ ਕਿ ਤੁਹਾਡੀ ਅਰੈਸਟ ਪਾਈ ਜਾਊਗੀ ਦੇਖੋ ਜੀ ਇਹ ਤਾਂ ਸਰਕਾਰਾਂ ਦਾ ਕੰਮ ਆ ਕੀ ਕਰਦੇ ਆ ਸਾਨੂੰ ਗ੍ਰਿਫਤਾਰ ਕਰਦੇ ਆ ਜਾਂ ਸਾਨੂੰ ਜਾਣ ਦਿੰਦੇ ਆ ਪਰ ਅਸੀਂ ਆਪਣਾ ਸ਼ਾਂਤੀ 'ਚ ਜਾਣਾ ਵਾ ਸ਼ਾਂਤੀ 'ਚ ਜਾਵਾਂਗੇ ਪੈਦਲ ਜਾਣਾ ਹਾਂਜੀ ਬੱਸ 'ਚ ਲੈ ਕੇ ਜਾਣ ਦੀ ਗੱਲ ਕਰ ਰਹੀ ਬਾਰ-ਬਾਰ ਇੱਥੇ ਵੀ ਤੁਹਾਨੂੰ ਅਸੀਂ ਜਿਹੜਾ ਸਪੌਟ ਕਰਕੇ ਕਿਹਾ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਪੁਲਿਸ ਲੈ ਕੇ ਜਾਊਗੀ ਤੁਹਾਨੂੰ ਆਪਣੀ ਦੇਖੋ ਜੀ ਇਹ ਤਾਂ ਹੁਣ ਦੇਖਦੇ ਆ ਜੀ ਜਦੋਂ ਇੱਥੋਂ ਚਾਲੇ ਪਾਵਾਂਗੇ
ਕਿ ਕੀ ਹੁੰਦਾ ਅੱਗੇ। ਤੇ ਕਿੰਨਾ ਟਾਈਮ ਬੈਠੋਗੇ ਉੱਧਰ ਜਾ ਕੇ? ਦੇਖੋ ਜੀ, ਅਸੀਂ ਆਪਦਾ ਨਾਮ ਬਾਣੀ ਦਾ ਜਾਪ ਕਰਾਂਗੇ, ਚਾਹੇ ਘੰਟਾ 2 ਘੰਟੇ ਜਿੰਨਾ ਚਿਰ ਵੀ ਆਪਦਾ ਨਾਮ ਬਾਣੀ ਦਾ ਜਾਪ ਕਰਕੇ ਫਿਰ ਹੀ ਅਸੀਂ ਅਪਣਾਵਾਂਗੇ ਆਪਣੀ ਆਵਾਜ਼। ਪੰਜ ਬੰਦੇ ਜਾ ਰਹੇ, ਕਿਹੜੇ ਕਿਹੜੇ ਜਾ ਰਹੇ ਆ ਜੀ? ਨਾਲ ਕੀ ਹੈ? 5 ਬੰਦੇ ਸਾਡੇ ਸਿੰਘ ਹੈਗੇ ਆ ਜੀ, ਆਪਣੇ ਦਾਸ ਹਰਦੀਪ ਸਿੰਘ, ਕੁਲਵਿੰਦਰ ਸਿੰਘ, ਦਮਨਜੀਤ ਸਿੰਘ, ਰਜਿੰਦਰ ਸਿੰਘ, ਜਹਾਦਿੰਦਰ ਸਿੰਘ ਤੇ ਕੁਲਵਿੰਦਰ ਸਿੰਘ। ਸਿੰਘ ਸਾਹਿਬ ਇਹ ਕਿਹਾ ਜਾ ਰਿਹਾ ਸੀਗਾ ਵੀ ਜਿੱਦਾਂ ਤੁਸੀਂ ਹੁਣ ਜਾ ਰਹੇ ਹੋ ਵੀ 5 ਸਿੰਘਾਂ ਦਾ ਜਥਾ ਜਾਊਗਾ, ਤੁਹਾਡੇ ਤੋਂ ਬਾਅਦ ਵੀ ਫਿਰ ਕੋਈ ਜਥਾ ਜਾਊਗਾ? ਦੇਖੋ ਜੀ, ਹਜੇ ਤਾਂ ਪਹਿਲਾ ਜਥਾ ਜਾ ਰਿਹਾ ਵਾ ਤੇ ਬਾਕੀ ਸ਼ਾਇਦ ਜੇ ਜਾਣ ਦਿੱਤਾ ਗਿਆ ਤਾਂ ਜ਼ਰੂਰ ਅਸੀਂ ਪੰਜ, ਕਿਉਂਕਿ ਟੋਟਲ 31 ਨੇ ਨਾ। ਜਥੇ ਦੇ ਵਿੱਚ ਥੋੜਾ ਫੇਰ ਬਦਲ ਕੀਤਾ ਗਿਆ, ਪਹਿਲਾਂ ਬੀਬੀ ਵੀ ਇੱਕ ਸ਼ਾਮਿਲ ਸੀ, ਇੱਕ ਬੱਚਾ ਵੀ ਸੀਗਾ, ਤੇ ਹੁਣ ਜਿਹੜੇ ਹੈਗੇ ਸਾਰੇ ਨੌਜਵਾਨ ਸਿੰਘ ਜਾ ਰਹੇ ਨੇ। ਸਾਰੇ ਕਮੇਟੀ ਦੀ ਸਲਾਹ ਹੀ ਬਣੀ ਹੈ ਜੀ, ਜਥੇਦਾਰ ਦੀ ਸਲਾਹ ਬਣੀ ਹੈ ਕਿ 5 ਪਿਆਰੇ ਜਾਏ ਜਾਣਗੇ। ਜੀ ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤਸਵੀਰਾਂ ਆਈਆਂ ਨੇ ਜਾਂ ਜੋ ਕੁਝ ਬਿਆਨ ਆਏ ਨੇ, ਫਿਲਹਾਲ ਇਹੀ ਦੱਸਿਆ ਜਾ ਰਿਹਾ ਵੀ ਦਿੱਤਾ ਜਾ ਰਿਹਾ ਹੈ, ਇਜਾਜ਼ਤ ਦਿੱਤੀ ਗਈ ਹੈ, ਪਰ ਹਲੇ ਫਿਰ ਵੀ ਸਥਿਤੀ ਕੁਝ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਵੀ ਜਾਣ ਦਿੱਤਾ ਜਾਊਗਾ ਜਿੱਥੇ ਤਹਈਆ ਕੀਤਾ ਗਿਆ ਸੀਐਮ ਦੀ ਕੋਠੀ ਤੱਕ ਜਾਂ ਨਹੀਂ ਜਾਣ ਦਿੱਤਾ ਜਾਊਗਾ। ਫਿਲਹਾਲ ਹੀ ਤਸਵੀਰਾਂ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ। ਇਸ ਵਕਤ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਕਿ ਸੀਐਮ ਹਾਊਸ ਵੱਲ ਜਾਣ ਦੇ ਲਈ ਜਥਾ ਤਿਆਰ ਹੋਇਆ। 5 ਜਿਹੜੇ ਜਣੇ ਜਾਣਗੇ ਤਾਂ ਇਹ ਸਿੰਘ ਨੇ 5 ਪਿਆਰੇ ਜਾਣਗੇ ਨਾ। ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ, ਗੱਲਬਾਤ ਵੀ ਕਰਦੇ ਹਾਂ ਕਿ ਆਗਿਆ ਮਿਲ ਗਈ ਹੈ, ਪਰਮਿਸ਼ਨ ਮਿਲ ਗਈ ਹੈ ਕਿ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦਿੱਤਾ ਕਾਫੀ ਜਾਏਗਾ। ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਪਰਮਿਸ਼ਨ ਦਿੱਤੀ ਹੈ ਪੁਲਿਸ ਨੇ। ਕੀ ਨਾਮ ਤੁਹਾਡਾ? ਤਕਰੀਬਨ 2-3 ਘੰਟੇ ਬੀਤ ਚੁੱਕੇ ਨੇ ਔਰ ਇਸ ਵਕਤ ਇੰਡੀਆ ਦੇ ਵਿੱਚ ਜਿਹੜਾ ਸਮਾਂ ਹੋ ਗਿਆ ਸਾਨੂੰ ਦੇਸ਼ ਤੋਂ ਵੀ ਰਿਹਾ ਕਰਦਾ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਦਾ। ਉਹਨੂੰ ਨਹੀਂ ਜਾਣ ਦਿੱਤਾ ਗਿਆ, ਨਾਲ ਪੁਲਿਸ ਵਾਲਿਆਂ ਨੇ ਕੀ ਕਹਿਣਾ ਸੀ? ਨਹੀਂ ਜੀ, ਮੈਨੂੰ ਨਹੀਂ ਜਾਣ ਦਿੱਤਾ ਗਿਆ। ਲੋਕ ਕਹਿੰਦੇ ਸਾਡੀ ਉਮਰ ਘੱਟ ਆ ਤੇ ਉਮਰ ਕਰਕੇ ਕਿ ਉਹ ਸਾਡੇ 18 ਸਾਲ ਤੋਂ ਪਲੱਸ ਹੋ ਜਾਏਗੀ। ਭਾਜੀ ਰਾਉਂਡ ਕਿੰਨੇ ਕਿੰਨੇ ਕਿੱਥੇ